ਯਾਰ ਸਰਚਾ ਕਰਦੇ ਅਸੀਂ ਦੇਖਦੇ ਆ। ਤੇਰੇ ਮੋਬਾਈਲ ਜਿਹੜੀ ਸਿਮ ਵਾ ਬੰਦ ਵਾ, ਪੀਟੀ ਅਪਰੂਵ ਨਹੀਂ ਹੈ। ਸਰਚ ਕਰਦੇ ਭਾਜੀ ਜਾਣ ਤੋਂ ਕਿਸੇ ਨੂੰ, ਅੱਲਾ ਦੀ ਕਸਮ ਮੇਰਾ ਯਾਰ ਆ ਭਾਈ ਉਸਤਾਦ ਜੀ। ਗਾਣੇ ਪਿੰਡ ਤੇਰੇ ਗਾਣੇ ਕਰਾਏ ਹੋਏ ਨੇ, ਯਕੀਨ ਕਰੋ। ਹੁਣ ਇਧਰ ਥੱਲੋਂ ਮਿੱਠਾ ਸ਼ਾਰਕ ਖਾ ਗਈ, ਉੱਥੋਂ ਮਿੱਠਾ ਸੈਵਨ ਪੜਨ ਗਿਆ ਸ਼ਾਰਕ ਲਈ। ਮੈਂ ਆ ਜਾਣ ਕੇ ਅੱਧਾ ਮਿੱਠਾ ਆ ਗਿਆ, ਅੱਧਾ ਮਿੱਠਾ। ਪਹਿਲਾਂ ਉਹ ਕਹਿੰਦਾ ਤੇ ਮੇਰੀਆਂ ਲੱਤਾਂ ਕਾ, ਮੈਂ ਤੇਰੇ ਲਈ 7 ਅਪ ਲੈ ਕੇ ਆਉਂ। ਘਰ ਲੈ ਕੇ ਮਾਂ ਦਾ ਸਕੀ ਮਾਂ ਦਾ ਫੋੜਾ ਫੇਂਕ ਉੱਠਣ ਵਾਲੇ ਬੰਦੇ। ਅੱਛਾ ਵਾਹ ਮੈਂ ਚੱਲਦਾ ਉਹ ਤਨਖਾਹ ਬੰਦਾ ਵਾ, ਤੈਨੂੰ ਕੀ ਪਤਾ। अस्सलाम वालेकुम, ਕੀ ਹਾਲ ਆ? ਮਾਸਟਰ ਰੋਟੀ ਖਾ ਕੇ ਨਿਆ ਕੰਮ ਹੀ ਇਹ ਆ। ਹੁਣ ਤਾਂ ਲੈਦਾ, ਹੁਣ ਕਿੱਥੇ ਕਰੀਏ ਅਸੀਂ? ओढ़ना बिछोना खाना पीना सब कुछ आपके साथ है। ਹਾਏ ਇਹ ਰੋਟੀ ਤੋਂ ਬਾਅਦ ਦੀ ਘਰ ਸੀ ਇਹ। ਰੋਟੀ ਭੈਣ ਮੈਂ ਥੋੜੀ ਜੀ ਖਾਧੀ ਆ, ਜ਼ਿਆਦਾ। ਇੱਧਰ ਦੇਖੋ, ਲਓ ਜੀ ਬਾਬਾ ਜੀ, ਐ ਬਿਸਮਿਲ੍ਲਾ ਭਾਜੀ। ਹੁਣ ਸਾਡਾ ਟੀ ਟਾਈਮ ਹੋਇਆ, ਇਹਦੇ ਚ ਚੀਜ਼ ਵਿੱਚ ਨਾਲ ਵੀ ਚੜ ਸਕਦਾ। ਐ ਬਿਸਮਿਲ੍ਲਾ ਭਾਜੀ, ਕੀ ਹਾਲ ਚਾਲ ਜੀ ਭਾਜੀ? जी बा ਆਓ ਜੀ। असली में मीरे वाला सुरखा। ਓਏ ਹੋਏ ਇਹ ਅਸੀਂ ਲਵਾਂਗੇ, ਸਾਨੂੰ ਪਤਾ ਹੈ। जीरो साइज परफ्यूम। ਭਾਜੀ ਇਹ ਤੁਸੀਂ ਥੋੜਾ ਜਿਹਾ ਇਹਨੇ ਲਾਉਣਾ। साजी लाओ तो ਲਾ ਕੀ ਵਾਲ। ਹਾਂ ਓਕੇ, ਸੌਰੀ। ਇਹਨੂੰ ਕੱਢੋ ਬਾਹਰ ਇੱਥੇ। ਇਹ ਅੱਥ ਅਜੇ ਤੱਕ ਨਹੀਂ ਆਈ ਦਾਦੀ। ਵਾਰੇ ਵਾਹ ਵਾਹ ਆ ਗਈ ਬਈ। ਹੁਣ ਆਈ ਯਾਰ ਥੋੜੀ ਦੇਰ ਤੇ ਲੱਗਣੀ ਹੈ ਨਾ, ਇੱਥੇ ਕਿਹੜਾ ਹਵਾ ਚੱਲਣੀ ਪੁਸਤਕ ਆ ਜਵੇ। ਹੁਣ ਆਈ ਦਾਦੀ। ਲੋ ਜੀ ਵਿਕਣ ਆਈ ਹੈ ਬਣਾ। 100 ਦੀ ਆਈਟਮ ਹੈ। ਕਿੰਨੇ ਦੀ ਆ ਸਾਡੀ? ਕਿੰਨਾ? ਅੱਛਾ ਜੀ ਚਲੋ ਛੱਡੋ, ਆ ਤਾਂ ਜਿੰਨੇ ਦੀ ਵੀ ਆ, ਹਾਂਜੀ ਸਸਤੀ ਮਹਿੰਗੀ ਜੋ ਵੀ ਹੈ। ਆ ਕਿੰਨੇ ਦੀ ਹੋਣੀ? ਉਹ ਹੈ ਕਿ ਦਵਾਈ ਇਹ ਉਹ ਸ਼ੀਸ਼ੀ ਓਏ ਅਤਰ। ਅੱਛਾ ਹੁਣ ਅੱਜ ਦੇ ਵਿੱਚ ਕਿੰਨੀ ਤੇ ਨਹੀਂ ਲੱਗਦਾ, ਅੱਧੇ ਨਾਲ ਵੀ ਥੋੜੀ ਹੈ। ਅਦਰ ਥੋੜੀ ਹੁੰਦੀ ਇੰਨੀ ਹੈ, ਆਉਂਦੀ ਇੰਨੀ ਹੈ। ਪੈਕਿੰਗ ਆ ਨਾ। ਨਹੀਂ ਪਿੱਛੋਂ ਉਹਨਾਂ ਉਹ ਯਾਰ ਦਾ ਸੌਰੀ, ਮੈਂ ਗਲਤ ਪਾਸੇ ਕਰ ਲਿਆ। ਤੇਰੇ ਕੋ ਘਰ ਪਿਆ ਉਹ ਜਿਹੜਾ ਦੂਜਾ ਜਿਹੜਾ ਮੈਂ ਦਿੱਤਾ ਸੀ ਪਿਆ ਦਾਨੇ ਸਾਹਿਬ? ਇਹਦੀ ਮਿਕਦਾਰ ਹੀ ਇੰਨੀ। ਆਉਂਦੀ ਇੰਨੀ। ਹਾਂਜੀ। ਤੇ ਜਿੰਨੀ ਮਰਜ਼ੀ ਯੂਜ਼ ਕਰੀਏ ਉਹ ਇੰਨੀ ਰਹੂਗੀ। ਕਿੰਨੇ ਦੀ ਹੋਣੀ ਹੈ? ਇਦੋਂ ਤੁਸੀਂ ਮੋਬਾਈਲ ਤੇ ਲਿਖੋ, ਇਹਦੀ ਤਸਵੀਰ ਖਿੱਚੋ ਗੂਗਲ ਤੇ, ਸਿਰਫ ਇਹਦਾ ਰੇਟ ਦੇਖਣਾ ਤੁਸੀਂ। ਪਤਾ ਕੀ ਗੱਲ ਆ, ਅਗਰ ਤਾਂ ਦੇਖਿਆ ਜਾਵੇ ਸ਼ੌਪ ਦੇ ਹਿਸਾਬ ਨਾਲ 700-750 ਤੋਂ ਉੱਪਰ ਵੀ ਹੈ। ਅਗਰ ਸ਼ੌਪ ਦੇ ਹਵਾਲੇ ਨਾਲ ਸਤਾਜੀ ਜ਼ਿਆਦਾ ਤੋਂ ਜ਼ਿਆਦਾ ਮੇਰੇ ਖਿਆਲ ਨਾਲ ਕੋਈ ਲਾਓ 5-7 ਹਜ਼ਾਰ। ਨਹੀਂ ਕਾਪੀ ਬਹੁਤ ਚੱਲਣ ਡਿਆ ਅੱਜ ਕੱਲ। ਮੇਰੇ ਹਿਸਾਬ ਨਾਲ ਨਾ ਇਸ ਕਿਸਮ ਦੀ ਜਿਹੜੀ ਬੂਟੀ ਆਈ ਹੈ, ਤੁਸੀਂ ਮੰਨ ਲਓ ਜੁਸੋ ਤੇ 3 ਦਿਨ ਖੁਸ਼ਬੂ ਨਹੀਂ ਜਾਂਦੀ। ਮੇਰੇ ਹਿਸਾਬ ਨਾਲ 20,000 ਰੁਪਏ ਦੀ ਹੈ ਮੇਰੇ ਹਿਸਾਬ। ਤੂੰ ਮਾੜਾ ਪੱਕੀ ਬੰਦਾ, ਗੱਲ। ਤੇਰੀ ਸੀ ਗੱਲ ਕਿਹੜਾ ਵੀ ਸੌਲਿਡ ਬਣੇ ਨਹੀਂ। ਚਲੋ 20,000 ਦੀ ਲਾ ਲਓ। ਹਾਂਜੀ। ਹੈ ਕਿੰਨੀ ਕੁ? ਓਏ ਉਹੀ ਤਾਂ ਸੱਚ ਕਹਿ ਰਿਹਾ ਇਹ ਹਿਸਾਬ ਲਾ ਨਾ ਤੂੰ। ਅਗਰ ਇਹ 20,000 ਦੀ ਆ, ਅਗਰ ਇਹਦੀ 100 ml ਦੀ ਬੋਤਲ, ਇਹ 5 ml ਆ, 100 ml ਦੀ ਬੋਤਲ ਹੋਵੇ ਕਿੰਨੇ ਦੀ ਹੋ ਗਈ? ਲੱਖਾਂ ਦੇ ਉੱਤੇ ਗੇਮ ਹੋ ਗਈ ਸਾਡੀ। ਇਹ ਭਾਈ 6400 ਰੁਪਏ ਦੀ ਆ। 6400 ਦੀ। ਲਓ ਬਸ ਪਾਕਿਸਤਾਨੀ ਹਾਂਜੀ। 6400 ਦੀ 5 ml। ਉਹ ਟੀਮੋ 5 ml। 5 ਵਾਰੀ ਲੱਗਣੀ ਹੈ। ਹਾਂ 5 ml। ਠੀਕ ਹੈ ਜੀ। ਅਗਰ ਇਹ 100 ml ਹੋਵੇ, ਜਿਹੜੀ ਨਾਰਮਲ 100 ml ਦੀ ਬੋਤਲ ਹੁੰਦੀ, ਤੇ ਕਿੰਨੇ ਦੀ ਹੋ ਗਈ? ਇਹ ਬਣ ਗਿਆ 600। 5 ml 6000 ਦੀ, 50 ml 60,000 ਦੀ, 100 ml 1,20,000 ਦੀ। ਇੱਕ ਨਾਰਮਲ ਇਹਦੀ ਸਪਰੇਅ ਵਾਲੀ ਜਿਹੜੀ ਹੈ ਨਾ, ਉਹ ਜੀ। 1,20,000 ਦੀ ਪੈਂਦੀ। ਇੱਕ ਸਿੱਪ ਦਾ ਇਹਦਾ ਦਵਾ। ਹੁਣ ਕੀ ਪਤਾ ਲੱਗਦਾ, ਹਲਕਾ ਜਰਾ ਤੁਰਕਨ ਕਸ਼ੀ। ਇਹ ਇੱਕ ਨਵਾਬ ਨੇ ਮੰਗਾਈ ਸੀ ਉਸਤਾਦ ਜੀ। ਸਾਡੀ ਸਿੱਪ ਤਾਂ ਦਵਾਓ ਇੱਕ। ਯਾਰ ਤੂੰ ਜ਼ਰਾ ਸਿਰਫ ਲੈਸ ਉਹਦੀ ਫੀਲ ਲੈ। ਉਹ ਐਂ ਲੱਗਦਾ ਉਸਤਾਦ ਜੀ ਕੋਈ ਦਾਰੂ ਸਤਾਜੀ ਆਰਡਰ ਹੀ ਆ 150-200 ਰੁਪਏ ਦੀ ਹੋਟ ਗਈ। ਹਲਕਾ ਚਾਮਾ ਕਸ਼ੀ ਕਰਾਈ ਜਾਏ। ਫਿਰ ਮੈਂ ਹਲਕੀ ਜਿਹੀ- ਖਾਣੇ ਵਾਲੀ ਖੁਸ਼ਬੂ ਹੀ। ਹਲਕੀ ਜੀ ਪੈਟਰੋਲ ਉਹਨੇ ਵੇਚਣੀ ਹੈ ਜੀ। ਨਹੀਂ ਭਾਈ, ਮੈਂ ਕਹਿੰਦਾ 1000 ਰੁਪਏ 700। ਨਾਲੇ ਗਿਫਟ ਵਾ ਯਾਰ, ਗਿਫਟ ਉਸਤਾਦ ਜੀ ਤੁਹਾਡੇ ਲਈ ਖੁਸ਼ੀ ਦੀ ਗੱਲ ਇਹ ਹੈ ਕਿ ਆ ਜਿਹੜੀ ਛੋਟੀ ਡੱਬੀ ਤੁਸੀਂ ਪਹਿਲੇ ਵਿਖਾਈ ਹੈ, ਤੁਹਾਡੇ ਪੁੱਤਰ ਕੋਲ ਹੈ। ਵਾਹ। ਔਰ ਇਸ ਤੋਂ ਵੀ ਜ਼ਿਆਦਾ ਖੁਸ਼ੀ ਤੁਹਾਨੂੰ ਉਦੋਂ ਹੋਣੀ ਜਦੋਂ ਤੁਹਾਨੂੰ ਯਾਦ ਆਏਗਾ ਕਿ ਤੁਸੀਂ ਮੈਨੂੰ ਦਿੱਤੀ ਸੀ, ਉਹਦੇ ਚ ਵਾਈਟ ਲਿਕਵਿਡ ਹੈ, ਇਹਦੇ ਚ ਬਲੂ। ਹਾਂ ਹੁਣ ਆਹ ਹਾਂ ਹਾਂ ਭਾਜੀ ਵਾਈਟ ਵੂਇਟ ਲਿਕੁਇਡ ਕੋਈ ਨਹੀਂ ਹੁੰਦਾ, ਸਿਰਫ ਸ਼ੀਸ਼ੀ ਦਾ ਰੰਗ ਚੇਂਜ ਹੁੰਦਾ ਵਾ। ਜੋ ਵੀ ਆ। ਇਹ ਜ਼ਿਆਦਾ ਸਾਜੀ ਉਹਦੇ ਨਾਲੋਂ ਵੀ ਮਹਿੰਗੀ ਦੱਸੀ ਯਾਰ। ਓਏ ਉਹ ਤੂੰ ਬਤਾਂਗ ਇੱਧਰ ਹੋ ਜਾ। ਸਤਾਜ ਇੱਥੇ ਦਿਖਾਉਣ ਦਾ ਮਕਸਦ ਕੀ ਸੀ? ਐਵੇਂ ਯਾਰ ਉੱਤੇ ਪਈਆਂ ਸੀ। ਓਏ ਮੇਰੇ ਮੋਲ ਅਗਰ ਤਾਂ ਸੇਲ ਆਊਟ ਕਰੇ ਫਿਰ ਦੱਸੋ। ਲਓ ਜੀ। ਉਸ ਤੇਰਾ ਅੱਛਾ ਜਦੋਂ ਮੈਂ ਕਹਿੰਦਾ ਉਹਨਾਂ ਨਹੀਂ ਪਰਫਿਊਮ ਲੈ ਲਾ ਭਾਵੇਂ, ਉਦੋਂ ਨਹੀਂ ਗੱਲ ਕਰ। ਉਸਤਾਦ ਜੀ
ਭਾਵੇਂ ਲਫ਼ਜ਼ ਵਿੱਚ ਕਿਉਂ ਇਸਤੇਮਾਲ ਕਰ ਰਹੇ ਹੋ, ਲਫ਼ਜ਼ ਮਸ਼ਕੂਕ ਹੋ ਰਹੀ ਗੱਲ ਕਿਦਾਂ? ਕਿ ਵੀ ਭਾਵੇਂ ਪਰਫਿਊਮ ਲੈ ਲੈ। ਇਹ ਕਿਉਂ ਭਾਵੇਂ ਕਿ ਹੁਣ ਜੀ ਕਹੋ ਕਿ ਪਰਫਿਊਮ ਲੈ ਲੈ ਨੋਨੀ ਆ ਪੀ। ਹਾਂ ਅੱਛਾ ਨੋਨੀ ਪਰਫਿਊਮ ਲੈ ਲਾ, ਨੋਨੀ ਪਰਫਿਊਮ ਲੈ ਲਾ ਭਾਵੇਂ, ਇਹਦਾ ਫਰਕ ਆ? ਇਹਦੇ ਚ ਕੀ ਉਸਤਾਦ ਜੀ ਇਹ ਚ ਕੀ ਫਰਕ ਆ? ਜ਼ਮੀਨ ਆਸਮਾਨ ਦਾ ਫਰਕ ਹੈ ਉਸਤਾਦ ਜੀ, ਯੈਸ ਨੋ ਦਾ ਫਰਕ ਆ। ਨਹੀਂ ਨਹੀਂ ਫੇਰ ਵੀ ਯਾਰ ਜਿਹੜਾ ਲਫ਼ਜ਼ ਭਾਵੇਂ ਆ ਨਾ ਉਹ ਸ਼ਰਤ ਟੈਪ ਆ, ਮਸ਼ਰੂਤ ਟੈਪ। ਤੂੰ ਭਾਵੇਂ ਮੈਂ ਇਹਨੂੰ ਕਹਿੰਦਾ ਕਿ ਨੋਨੀ ਤੈਨੂੰ ਪਸੰਦ ਆ ਹਾਂਜੀ ਤੇ ਭਾਵੇਂ ਤੂੰ ਲੈ ਲਾ। ਇਹ ਥੋੜੀ ਜਿਹੀ ਸਮਝ ਆ ਰਹੀ ਫਿਕਰਾ ਹੋਰ ਹੋ ਗਿਆ। ਲੇਕਿਨ ਇਹ ਪਿਛਲਾ ਕਰਨਾ ਜ਼ਰਾ ਦੁਬਾਰਾ ਤੋਂ। ਉਹ ਹਾਂ। ਹਾਂ ਨੋਨੀ ਤੂੰ ਲੈ ਲਾ, ਨੋਨੀ ਭਾਵੇਂ ਆ ਵੀ ਲੈ ਲਾ। ਨਹੀਂ ਸਹੀ ਹੈ ਉਸਤਾਦ ਜੀ ਉਸਤਾਦ ਜੀ ਮਾਫੀ ਦੇਵੇ ਯਾਰ। ਇਦਾਂ ਹੁੰਦਾ ਭਾਵੇਂ ਤੂੰ ਲੈ ਲਾ ਭਾਵੇਂ ਤੂੰ ਲੈ ਲਾ, ਹਾਂ। ਇਦਾਂ ਚੇਂਜ ਹੋ ਹਾਂ ਸਕਦਾ ਉਹ ਫਿਰ ਸਾਰੇ ਬਤਾਨਾ ਡਿਵਾਈਡ ਕਰਕੇ। ਨਹੀਂ ਯਾਰ ਇਹ ਅੱਛਾ ਹੁਣ ਮੈਂ ਭਾਵੇਂ ਨਹੀਂ ਲਾਉਣਾ, ਮੈਂ ਇੱਕ ਹੋਰ ਲਫ਼ਜ਼ ਲਾਉਣਾ, ਉਹ ਵੀ ਤੈਨੂੰ ਵੇਖੀ ਵਾਰੇ ਨਹੀਂ ਆਉਣਾ। ਨੋਨੀ ਹਾਂਜੀ ਆ ਵੀ ਲੈ ਲਾ। 20 ਕੱਢ ਦਿਓ ਇਹਦੇ ਚੋਂ, 19 ਰਹਿ ਗਿਆ ਬੱਚਾ। 20 ਕੱਢ ਦਿਓ ਸਾਡੀ ਇਹਦੇ ਚੋਂ। ਕੁਝ ਕਹਿ ਦਿਓ ਨਾਲ ਮੈਨੂੰ ਤਾਂ ਕਿ ਮੈਂ ਕਲੀਅਰ ਹੋ ਜਾਵਾਂ। ਕੀ ਭਾਅ ਮਿਲਦੇ ਆ? ਲੈ ਵਾਟ ਰਿਮੈਂਬਰ ਮੀ, ਕੀ ਯਾਦ ਕਰੇਗਾ? ਵਾਟ ਰਿਮੈਂਬਰ ਵਾਟ ਰਿਮੈਂਬਰ ਕੀ ਯਾਦ ਕਰੇਗਾ? ਵਾਹ ਵਾਹ ਵਾਹ। ਕਿਆ ਕਹਿੰਦੇ ਸਨ? ਇਹੀ ਮੈਂ ਗੱਲ ਕਰਨ ਲੱਗਾ ਸੀਗਾ ਕਿ ਮੈਂ ਇਹਨਾਂ ਚੀਜ਼ਾਂ ਤੋਂ ਅੱਕ ਗਿਆ ਉਸਤਾਦ ਜੀ। ਨਹੀਂ ਲੈ ਲਾ ਤੂੰ, ਮੈਂ ਤੈਨੂੰ ਦਿੱਤੀ ਹੈ। ਆਹਾ ਓਏ ਗੱਲ ਉਹਦੀ ਲਾਉਣੀ ਵੀ ਆ। ਜਾ ਯਾਦ ਕਰ। ਨਹੀਂ ਜ਼ਿਆਦਾ ਨਾ ਲਾਇਓ। ਆ ਲਓ ਜੀ। ਸਾਜੀ ਉਹ ਵੀ ਲਾ ਲਈ, ਇਹ ਵੀ ਲਾ ਲਈ, ਇਹ ਸਾਈਡ ਇਫੈਕਟ ਹੋ ਜਾਣਾ। ਨਹੀਂ ਹੁੰਦਾ ਨਹੀਂ, ਓਏ ਲੇਕਿਨ ਫੈਲ ਦੀ ਨਹੀਂ ਗੂੰਜਦੀ ਨਹੀਂ ਹੈ ਇੱਕ ਵਾਰੀ। ਓਏ 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 ਉਸਤਾਦ ਜੀ ਤੁਹਾਡਾ ਨੱਕ ਖਰਾਬ ਹੋਣ ਦੀ ਵਜ੍ਹਾ ਇਹ ਵੀ ਆ, ਤੁਸੀਂ ਰੰਗ ਬਰੰਗੀਆਂ ਪਰਫਿਊਮਾਂ ਲਾਉਂਦੇ ਆ, ਸੁੰਗਣ ਦੇ ਨਾਲ ਨਾ ਹੋ ਜਾਂਦਾ ਵਾ। बाबू जी अस्सलाम वालेकुम, टी टाइम में खुश आमदीद। ਵਾਹ ਵਾਹ। ਉਸਤਾਦ ਜੀ ਮੈਂ ਇੱਕ ਗੱਲ ਸੋਚੀ ਆ, ਮੈਂ ਹੁਣ ਨਾ ਕਾਮੇਡੀ ਸਿੰਗਿੰਗ ਇਹ ਉਹ ਵਾਦਾ ਘਾਟਾ ਸਾਰਾ ਕੁਝ ਨਿਭਾ ਲਿਆ ਆਪਣਾ। ओके ਮੈਨੂੰ ਇਦਾਂ ਲੱਗਦਾ ਕਿ ਮੈਂ ਇਸ ਫੀਲਡ ਦਾ ਬਣਿਆ ਹੀ ਨਹੀਂ। ਮੈਨੂੰ ਇਦਾਂ ਲੱਗਦਾ ਵਾ ਕਿ ਮੈਂ ਇੱਥੇ ਟੀ ਟਾਈਮ ਕਰਨ ਨੇ, ਮੈਨੂੰ ਇਦਾਂ ਲੱਗਦਾ ਮੈਂ ਇਹਨਾਂ ਵਾਸਤੇ ਨਹੀਂ ਬਣਿਆ। ਕਿਹਨਾਂ ਵਾਸਤੇ? ਤੂੰ ਕहीं और का बाशिंदा है। ਜਦੋਂ ਅਸੀਂ ਤੈਨੂੰ ਕਹਿੰਦੇ ਸੀ ਕਿ ਤੂੰ ਇੱਥੇ ਤਾਂ ਨਹੀਂ ਹੈਗਾ, ਇੱਥੇ ਵਾਸਤੇ ਨਹੀਂ ਬਣਿਆ, ਉਦੋਂ ਮੰਨਦਾ ਸੀ। ਹੁਣ ਕੀ ਹੋ ਗਿਆ? ਮੈਨੂੰ ਇਦਾਂ ਲੱਗਦਾ ਉਸਤਾਦ ਜੀ ਆ ਕਾਮੇਡੀ ਕਰਦਾ ਨਾ, ਮੈਨੂੰ ਇਦਾਂ ਲੱਗਦਾ ਵਾ ਕਿ ਮੈਂ ਨਾ ਮਤਲਬ ਆਪਣੇ ਆਪ ਨਾਲ ਜ਼ਿਆਦਤੀ ਕਰ ਰਿਹਾ ਹਾਂ। तू कुछ होर आ, ਹਾਂਜੀ ਇਹ ਕੁਝ ਹੋਰ ਆ। तेरे अंदर कुछ होर आ। ਪਰ ਸਮਝ ਨਹੀਂ ਆ ਰਹੀ ਮੈਂ ਕੀ ਆ। ਤੈਨੂੰ ਜਦੋਂ ਮੈਡਮ ਜੀ ਦਾ ਕੋਈ ਗਾਣਾ ਲੱਗਾ ਹੁੰਦਾ ਅੰਦਰ ਬਿਜਲੀ ਦੀ ਦੌੜਦੀ ਆ। ਆਹ ਇੰਜ ਹੁੰਦਾ ਇੱਕ ਖੁਸਰਾ ਵਾ। ਓਏ ਠੰਡੀਆਂ ਤਰੇੜੀਆਂ ਹੁੰਦੀਆਂ ਤੈਨੂੰ? तेरा कभी दिल करता कि लक ते साफा बन लवे? ਮੇਰਾ ਦਿਲ ਹੀ ਇਹ ਕਰਦਾ ਰਹਿੰਦਾ ਵਾ। ਨਹੀਂ ਉਸਤਾਦ ਜੀ ਇਹ ਪੁੱਛਣਾ ਪੈਣਾ ਇਹ ਹੈ ਕੀ ਆ। ਤੇਰਾ ਅੱਬਾ ਤੈਨੂੰ ਕਹੀਏ ਵੀ ਯਾਰ ਖਰਚੇ ਦੇ ਘਰ ਖਰਚ ਨਾ ਹੋਵੇ, ਤੇਰਾ ਦਿਲ ਕਰਦਾ ਟੁੱਟ ਕੇ ਚੁੱਪ ਕਰਕੇ ਅੱਬੇ ਦੀ ਗੱਲ ਸੁਣਨ ਬਗੈਰ ਬਾਹਰ ਨਿਕਲ ਜਾਵੇ? ਹਾਂ ਵਗੈਰਾ ਤਾਂ ਤੈਨੂੰ ਇਹਦੇ ਅੰਦਰ ਹੈ ਨਾ, ਲੇਕਿਨ ਇਹ ਛੁਪਿਆ। ਨੋਨੀ ਤੈਨੂੰ ਘੁੰਗਰੂਆਂ ਦੀ ਆਵਾਜ਼ ਨਾਲ ਪਿਆਰ ਆ? ਜਦੋਂ ਉਹ ਆਵਾਜ਼ ਹੁੰਦੀ ਕਿਤੇ ਤੈਨੂੰ ਕੁਝ ਹਲਾ बहुत ਹੁੰਦੀ? अच्छे लगते। ਅੱਛੇ ਲੱਗਦੇ ਹੋ। ਲਓ ਜੀ ਸਾਜੀ ਨਾਚਾ ਟਾਇਪ ਆ ਇਹ। ਪੱਕੀ ਗੱਲ ਆ। ਤੂੰ ਇਹ ਆ, ਤੂੰ ਕਾਮੇਡੀਅਨ ਨਹੀਂ ਹੈਗਾ। ਹਾਂ तेरा क्या कहना सी उन्हें रोक गया जरा। ਨਹੀਂ ਤੈਨੂੰ ਕੀ ਲੱਗਦਾ ਤੂੰ नो नहीं तेरा दिल करता भी, दिल करता तेरा? ਸਾਜੀ ਕੀ ਕਹਿੰਦੇ ਆ? इधर बोला ਪੁੱਛ ਰਹੀ ਜਿੱਦਾਂ ਮਰਜੀ ਪੁੱਛ ਲਓ। दिल करता ही तू भावे ना ना पर ਦਿਲ ਕਰਦਾ ਭਾਵੇਂ ਹੋਰ ਲੈ ਲਈ, ਕੋਈ ਰੋਲਾ ਨਹੀਂ। ਨਹੀਂ ਕੀ ਹੁੰਦਾ ਕੀ ਆ ਚੱਕਰ ਹੁੰਦੇ ਆ। ਮੈਨੂੰ ਇਦਾਂ ਲੱਗਦਾ ਵਾ ਕਿ ਮੈਂ ਹੁਣ ਤੁਹਾਡੇ ਨਾਲ ਬੈਠਾ ਗੱਲ ਕਰਨੇ ਨਾ, ਮੈਨੂੰ ਇਦਾਂ ਲੱਗਦਾ ਖਾਬ ਆਏ ਹੋਰ 5-7 ਮਿੰਟ 10 ਮਿੰਟ ਦਾ ਖਾਬ ਚ ਮੈਂ ਉੱਠ ਜਾਣਾ। ਮੈਨੂੰ ਇੱਕਦਮ ਸੱਚੀ ਮੁੱਚੀ ਇਦਾਂ ਲੱਗਾ। ਯਾਰ ਮੈਨੂੰ वो पिछले शो च था ना सी। ਉਦੋਂ ਖਾਬ ਆਉਂਦੇ ਸੀ, ਤੁਸੀਂ ਖਾਬੋ ਖਾਬੀ ਹੋਏ ਨੇ। ਮੈਨੂੰ ਇਹ ਉਸਤਾਦ ਜੀ ਖਾਬ ਵਾਲਾ ਚੱਕਰ ਨਹੀਂ ਹੈਗਾ, ਇੰਤਖਾਬ अच्छा तेन जागदे इंज लगदा? ਏਦਾਂ ਸਾਹਮਣੇ हाँ ये थोड़ा फर्क आ, ये फर्क आ, यानी कि तुसी होश च उठ के फिर रहे हैं लेकिन तुहानू पूरे होश च नहीं कि तुहानू इंज लग रहा है कि तुसी कोई ख्याल आए, मतलब खाबी नहीं। हाँ ये नहीं फुल होश च नहीं है तुसी। ਹਾਂ ਜੀ लेकिन ਉਹਦਾ ਮੈਂ ਮੁੱਦਾ ਸਮਝ ਗਿਆ। ਉਸਤਾਦ ਜੀ ਕਹਿੰਦਾ ਕਿ ਮੈਂ ਕਾਮੇਡੀਅਨ ਨਹੀਂ ਆ, ਆਈ ਐਮ ਸਮਥਿੰਗ ਐਲਸ, ਹਾਂ। ਕੁਝ ਹੋਰ ਹੈ। हाँ 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 ਉਹ ਕਹਿੰਦਾ ਮੈਨੂੰ ਸਮਝ ਨਹੀਂ ਆ ਰਹੀ। हाँ हाँ ਉਹ ਇਹਨੂੰ ਦੱਸੋ ਕਿ ਇਹਦੇ ਅੰਦਰ ਕੀ ਹੈ ਔਰ ਇਹਨੂੰ ਕਿੱਦਾਂ ਬਾਹਰ। ਰਾਤੀਏ ਸਾਰੇ ਚਲੇ ਗਏ ਜਦੋਂ
ਮੈਂ ਉਹ ਉੱਥੇ ਬੈਠਾ ਸੋਫੇ ਤੇ, ਮੈਂ ਮੋਬਾਈਲ ਚਲਾਉਣ ਡਿਆ ਤੇ ਬਿਲਕੁਲ ਤੁਸੀਂ ਮੇਰੇ ਸਾਹਮਣੇ ਖਲੋਤੇ ਤੇ ਮੈਨੂੰ ਕਹਿਣਾ ਤੂੰ ਨਹੀਂ ਗਿਆ। ਮੈਂ ਕਿਹਾ ਉਸਤਾਦ ਜੀ ਮੈਂ ਬਸ ਚੱਲਾ ਵਾਂ ਥੋੜੀ ਦੇਰ ਨੂੰ, ਉਹ ਸਾਰੇ ਚਲੇ ਗਏ। ਸੌਰੀ, ਮੈਂ ਸੱਚੀ ਮੁੱਚੀ ਕਹਿ ਰਿਹਾ ਸੌਰੀ। ਮੈਂ ਕਿਹਾ ਮੈਂ ਨਿਕਲਣ ਨਹੀਂ ਲੱਗਾ ਸੀ। ਮੈਂ ਕਹਿ ਕੇ ਤੁਹਾਨੂੰ ਉੱਠਿਆ ਵਾਂ ਤੇ ਤੁਸੀਂ ਬਾਹਰ ਉਹਨਾਂ ਖਾਨ ਸਾਹਿਬ ਨਾਲ ਬੈਠੇ। ਤੇ ਇਹ ਕਿਹੜਾ ਕੋਈ ਵੱਡੀ ਗੱਲ ਆ, ਤੁਸੀਂ ਕਿਹਾ ਹੀ ਹੋਣਾ ਵਾ, ਹੋ ਸਕਦਾ ਤੁਸੀਂ ਨਾਲ ਨਿਕਲ ਕੇ ਹੋਵੋ। ਕਿਹਾ ਤੁਸੀਂ ਉਸਤਾਦ ਜੀ ਤਾਂ ਇਹਦੇ ਕੋਲ ਆ ਕੇ ਏਦਾਂ? ਮੈਨੂੰ ਲੱਗਦਾ ਉਸਤਾਦ ਜੀ ਵੀ ਉਸਤਾਦ ਜੀ ਨਹੀਂ ਹੈਗੇ। ਉਸਤਾਦ ਜੀ ਨਹੀਂ, ਤੁਸੀਂ ਰਾਤੀ ਆ ਕੇ ਮੈਨੂੰ ਕਿਹਾ ਨਹੀਂ ਕਿ ਚੱਲ ਜਾ, ਤੂੰ ਵੀ ਚੱਲ ਜਾ, ਛੁੱਟੀ ਕਰ ਜਾ। ਹਾਂ ਤੇ ਫਿਰ ਬਾਹਰ ਵੀ ਤੁਸੀਂ ਬੈਠੇ ਸੀ। ਤੈਨੂੰ ਕਿਉਂ ਕਿਹਾ ਉਹਨੇ ਛੁੱਟੀ ਕਰ ਜਾ? ਉਦੋਂ ਟੀਮ ਮੈਂ ਤੈਨੂੰ ਕਹਿਣੀ, ਮੈਂ ਤੈਨੂੰ ਕਿਸੇ ਵੀ ਰੂਪ ਚ ਮਿਲ ਸਕਦਾ। ਤੂੰ ਮੇਰੀ ਗੱਲ ਨਹੀਂ ਮੰਨਦਾ। ਜਿਹਦੇ ਵੇਲੇ ਦੀ ਹਾਂ ਨਹੀਂ ਉਸਤਾਦ ਜੀ, ਇਹਦੇ ਅੰਦਰ ਕੋਈ ਹੋਰ ਟੈਲੈਂਟ ਛੁਪਿਆ ਵਾ। ਉਹ ਕਹਿੰਦਾ ਮੇਰੇ ਅੰਦਰ ਕੁਝ ਹੋਰ ਆ। ਨਿਕਲ ਨਹੀਂ ਰਿਹਾ। ਅੱਛਾ, ਤੇ ਰਾਈਜ਼ਕ ਪੀ ਤੇਰਾ ਟੈਲੈਂਟ ਬਾਹਰ ਆ ਗਿਆ। ਯਾਰ ਤੁਸੀਂ ਚਾਹੁੰਦੇ ਕਿ ਤੁਹਾਡੇ ਵਿੱਚ ਬੈਠਾ ਬੈਠਾ ਬੰਦਾ ਇੱਕ ਸਟਾਰ ਬਣ ਜਾਏ, ਵੱਡੇ ਲੈਵਲ ਦਾ ਪਹੁੰਚ ਜਾਏ, ਹਾਂ ਤੇ ਸਪੋਰਟ ਕਰਨੀ ਚਾਹੀਦੀ ਯਾਰ ਇੱਕ ਦੂਸਰੇ ਨੂੰ। ਨਹੀਂ, ਤੂੰ ਜਿੱਥੇ ਆ ਗਿਆ ਵਾ ਉਸਤਾਦ ਜੀ ਦੇ, ਤੂੰ ਸਟਾਰ ਆ। ਉਹ ਇਸ ਤੋਂ ਵੀ ਵੱਡਾ ਜਿੱਦਾਂ ਦੇ ਉਹ ਆ। ਇਹ ਸਟਰਗਲ ਚਾਹੀਦੀ ਫੇ। ਆ ਹੁਣ ਦੇਖੋ ਤੁਸੀਂ ਮੈਨੂੰ ਇੱਥੇ ਬਾਹ ਘੁੱਟਣਾ ਮੇਰੀ ਇੱਥੇ। ਕੀ ਆ ਹੁਣ ਏਦਾਂ ਲੱਗਾ ਵਾ ਕਿ ਮੈਂ ਉੱਠ ਗਿਆ ਵਾਂ। ਸੱਚ ਚ ਆ ਗਿਆ। ਪਹਿਲੇ ਤਾਂ ਯਾਨੀ ਤੂੰ, ਮੈਂ ਤੈਨੂੰ ਪੀਰ ਟੈਪ ਲੱਗ ਰਿਹਾ। ਹਾਂ ਨਹੀਂ, ਆ ਹੁਣ ਕੀ ਹੋਇਆ? ਨਹੀਂ, ਇਹ ਜਾਗੋ ਮਿੱਟੀ ਆ। ਜਾਗੋ ਮਿੱਟੀ ਆ, ਕਿਤੇ ਅੱਖ ਲੱਗ ਜਾਂਦੀ, ਕਿਤੇ ਜਾਗ ਪੈਂਦਾ। ਨਹੀਂ ਤੂੰ ਜਦੋਂ ਸਵੇਰ ਉੱਠਦਾ ਵਾ ਤੇਰਾ ਦਿਲ ਕਰਦਾ ਵਾ ਕਿ ਪਰਾਠੇ ਹੋਣ, ਭਾਵੇ ਹੋਣ, ਹਾਂ ਕਿ ਨਹੀਂ ਕਰਦਾ? ਕਰਦਾ ਤੇ ਕੰਮ ਤੇ ਆਇਆ ਕਰਦਾ ਵੀ ਡੇਲੀ ਮੈਂ ਬਿਮਾਰੀ ਨਹੀਂ, ਉਹਦਾ ਦਿਲ ਨਹੀਂ ਕਰਦਾ। ਨਹੀਂ ਕਰਦਾ। ਨਹੀਂ ਕਰਦਾ। ਗਰੀਬ ਆ। ਤੂੰ ਜਿੱਥੇ ਵੀ ਜਾਣਾ ਵਾ, ਜਿੱਥੇ ਵੀ ਜਾਣਾ ਵਾ, ਬੰਦੇ ਘਟਨੇ ਸ਼ੁਰੂ ਹੋ ਜਾਂਦੇ। 5-7 ਮਿੰਟਾਂ ਦੇ ਵਿੱਚ ਵਿੱਚ ਹੀ। ਮਨਹੂਸ ਆ ਤੂੰ, ਮਨਹੂਸ ਆ ਬੇਟੇ। ਯਾਰ ਇਹ ਮੈਨੂੰ ਹੁੰਦਾ ਨਹੀਂ ਆ ਜਿਹੜੀਆਂ ਬਿਮਾਰੀਆਂ ਚੱਲਣ ਡਈਆਂ, ਉਹ ਕੱਲ ਪਰਸੋਂ ਕਹਿ ਰਿਹਾ ਸੀ ਕਿ ਮੈਂ ਖਾਬ ਚ ਐ ਆਕੜਿਆ ਹੋਇਆ ਵਾ, ਉਹ ਕਹਿਣ ਡਿਆ ਵਾ ਵੀ ਮੈਨੂੰ ਹੁਣ ਮੈਂ ਉੱਠਿਆ ਵਾ। ਇਹ ਨਵੀਆਂ ਬਿਮਾਰੀਆਂ ਚ ਅਬ ਭਾਈ ਬੇਟਾ ਧੁੰਦਲਾ ਹੋ ਗਿਆ। ਬਹੁਤ ਠੀਕ ਹੈ। ਹੈ ਜਾ ਹੋਰ ਦੇਖਦਾ ਹੁਣ ਹੋ ਗਿਆ। ਤੇਰੀ ਬਹੁਤ ਦੇਖ। ਬੁੱਧੀ ਸਕੂਲ ਮੇਰੇ ਨਾਲ ਦੇਖ। ਹੁਣ ਦੇਖ ਹਾਂ ਹੁਣ ਫੋਕਸ ਠੀਕ ਹੈ। ਸਹੀ ਆ। ਕਿਉਂ ਜੀ? ਬਾਅਦ ਵਿੱਚ ਚੰਡਾ ਦੀ ਕਮੀ ਆ, ਚਪੇੜਾਂ ਦੀ ਮੈਂ ਕਮੀ ਆ। ਉਸਤਾਦ ਜੀ ਫੋਕ ਬਲੋਡਿੰਗ ਸ਼ੁਰੂ ਕਰ। ਫੂਡ ਬਲੋਡਿੰਗ। ਓਏ ਫੂਡ ਬਲੋਡਿੰਗ ਨਹੀਂ, ਫੂਡ ਬਲੋਗਿੰਗ। ਫੂਡ ਬਲੋਡਿੰਗ। ਫੂਡ ਬਲੋਗਿੰਗ ਸ਼ੁਰੂ ਕਰਨ ਲੱਗਾ। ਹਾਂ ਤਿੰਨ Food ਵਾਰੀ vlogging। ਪਹਿਲੇ ਇਕੱਠਾ ਕਹਿ। ਫੂਡ ਬਲੋਡਿੰਗ, ਫੂਡ ਬਲੋਗਿੰਗ, ਫੂਡ ਬਲੋਗਿੰਗ, ਫੂਡ ਬਲੋਗਿੰਗ। ਲੋਡਿੰਗ। ਉਸਤਾਦ ਜੀ ਆ ਮੈਂ ਸ਼ੁਰੂ ਕਰਨ ਲੱਗਾ। ਮੇਰਾ ਹੱਕ ਗਿਆ, ਮੈਂ ਇਦਾਂ ਕਰਕੇ ਕੈਮਰਾ ਕੱਢਣਾ ਵਾ, ਸੋਹਣੀ ਦਾਲ ਪੱਕਦੀ ਤੇ ਉੱਥੇ ਦਿਖਾਣਾ ਵਾ, ਏਦਾਂ ਫਿਰ ਕੇ ਸ਼ੋਅ ਕਰ ਲਿਆ ਕਰ। ਬਹੁਤ ਜ਼ਬਰਦਸਤ ਆ, ਕਸਮ ਹੈ। ਕਰ ਸ਼ੁਰੂ ਸਪੋਰਟ ਕਰਕੇ ਉਸਤਾਦ ਦਾ ਕਰ ਸ਼ੁਰੂ ਕਰ। ਔਰ ਜਿੰਨੇ ਲਾਗੇ ਦੇ ਹੋਟਲ ਵਿਚਾਰੇ ਮਾੜੇ, ਸਾਰਿਆਂ ਦਾ ਦੱਸ ਵੀ ਕੀ ਕਿੱਥੇ ਕੀ ਪੱਕਦਾ। ਕੀ ਪੱਕਦਾ। ਨਹੀਂ ਆਪ ਪਕਾਵੇ, ਨਹੀਂ ਕਿਸੇ ਦੀ ਪੱਕੀ ਪਕਾਈ ਤੇ ਮौज ਕਰ। ਹਾਂ ਇਹ ਜ਼ਿਆਦਾ ਅੱਛਾ। ਦੱਸਿਆ ਜ਼ਿਆਦਾ ਬਿਹਤਰ ਤੂੰ ਹੈ ਨਾ ਸੱਚੀ। ਘਰ ਦੀਆਂ ਸੁੱਕੀਆਂ ਰੋਟੀਆਂ ਤੇ ਵਲੋਗਿੰਗ ਸ਼ੁਰੂ ਕਰ। ਨਹੀਂ ਕਰ ਜੇ ਕਰਵਾ ਸ਼ੁਰੂ ਕੀਤਾ ਨਾ ਪਤਾ ਨੂੰ 2 ਸਾਲ ਹੋਰ ਲੱਗ ਜਾਣੇ ਹਲੇ। ਹਾਂ ਕਹਿੰਦੇ ਨੇ ਆਪਣੇ ਘਰੋਂ ਸ਼ੁਰੂ ਕਰਨਾ ਚਾਹੀਦਾ ਸਾਥ ਜੀ, ਬਾਹਰ ਫੇਰ ਨਿਕਲੀਦਾ। ਪਹਿਲੇ ਆਪਣਾ ਘਰ ਵੇਖੋ। ਇਹਦੇ ਘਰ ਤੇ ਕਿਹੜੀ ਦਾ ਆਟਾ ਵੀ ਡੁੱਲਦਾ। ਆਹੋ ਪਹਿਲੇ ਘਰ ਸ਼ੁਰੂ ਕਰਨਾ ਪੈਣਾ, ਫਿਰ ਉਸ ਤੋਂ ਬਾਅਦ ਵਲੋਗਿੰਗ ਸ਼ੁਰੂ ਕਰਨੀ ਪੈਣੀ। ਨਿਜ਼ਾਮ ਏਦਾਂ ਹੀ ਚੱਲਣਾ। ਨਹੀਂ ਤੇ ਇੱਥੇ ਨਹੀਂ ਸਹੀ ਰੋਜ਼ੀ ਰੋਟੀ ਤੇਰਾ ਕਿਚਨ ਚੱਲ ਨਹੀਂ ਰਿਹਾ, ਤੂੰ ਆਪਣਾ ਕਰਨ ਲੱਗਾ। ਉਸਤਾਦ ਜੀ ਦੀ ਜਗ੍ਹਾ ਤੇ ਮੈਂ ਗਾਣ ਗਿਆ, ਉਹਨਾਂ ਨੇ ਮੈਕ ਦੀ ਤਾਰ ਖਿੱਚ ਕੇ ਗਿਆ, ਉਹ ਬੰਦ ਕਰ ਦੇ ਯਾਰ, ਬਸ ਕਰ ਦੇ, ਸੁਣ ਲਿਆ ਤੈਨੂੰ ਯਾਰ। ਕਸਮੇ। ਜੈਨੂਨ ਜਗ੍ਹਾ ਤੂੰ ਉਸ ਤੋਂ ਬਾਅਦ ਵੀ ਤੂੰ ਗਾ ਰਿਹਾ ਹਾਂ। ਮੈਂ ਗਾਣਾ ਇਸ ਗਾ ਤੋਂ ਰਿਹਾ। ਬਾਅਦ 11 ਦਾ ਬੰਦਾ ਤਾਂ ਗਾਉਂਦਾ ਹੀ ਨਹੀਂ। ਉਹਨਾਂ ਨੇ ਤਾਰ ਹੀ ਕਾ ਚਲੀ ਮਾਰੀ। ਕਿਹੜੀ ਜਗ੍ਹਾ ਸੀ? ਉਹ ਝੰਗ ਰੋਡ ਤੇ ਸੀਗਾ ਕਿਤੇ। ਮੈਂ ਤਾਂ ਗਾਣਾ ਗਾ ਰਿਹਾ, ਅਸਾਂ ਤਾਂ ਯਾਰਾਂ ਦੇ ਯਾਰ ਹਾਂ, ਤੇ ਮੈਂ ਗਾਇਬ ਹੋ ਗਿਆ। ਗਾਣਾ ਕਰਦਾ ਤਾਰ ਚ ਮੈਂ ਤੈਨੂੰ ਖਿੱਚ ਲਿਆ। ਅੱਛਾ ਤੇ ਉਹ ਲਿਆ ਨਹੀਂ ਉਹਨੇ ਪਹਿਲੇ ਦੇਖਿਆ ਤਾਰ ਕਿਹੜੀ ਇਹਦੀ। ਆਹੋ। ਉਹਨੇ ਤਾਂ ਕਰਕੇ ਅਸਾਂ ਤੇ ਯਾਰਾਂ ਨੇ ਝਟਕਾ ਮਾਰਿਆ, ਮੈਂ ਕੋਲ ਨਹੀਂ ਹੋ ਗਿਆ। ਤੇ ਤੂੰ ਕੱਲੀ ਮੋਠ ਲੈ ਕੇ ਲੱਗਾ। ਅਗਲਾ ਬੋਲ ਮੈਂ ਕਹਿਤਾ ਵਾ ਬਗੈਰ ਮੈਕ ਤੋਂ ਹੀ। ਅੱਛਾ ਤੇ ਮੈਂ ਜਦੋਂ ਦੇਖਿਆ ਮੈਂ ਕਿਹਾ ਨਹੀਂ ਹੈ ਨਾ, ਅੱਛਾ ਇੰਜ ਨਹੀਂ ਕਰਕੇ। ਜਦੋਂ ਮੈਂ ਦੇਖਿਆ ਮੈਂ ਕਿਹਾ ਨਹੀਂ, ਤੇ ਕਰੈਕਟਰ ਕਹਿੰਦਾ ਬੰਦ ਕਰ ਦੇ ਯਾਰ, ਸੁਣ ਲਿਆ ਹੁਣ ਇੱਥੇ ਉਹ ਲੂਰੀਆਂ ਆਉਣ ਲੱਗੀਆਂ ਯਾਰ ਤੇਰੇ ਲਈ। ਫੇਰ ਹੋਣਾ ਇਹ ਸੀ। ਅੱਛਾ ਯਾਰ ਆਇਆ ਬੜਾ ਰੌਲਾ ਹੁੰਦਾ ਹਾਂ ਜਿਸ ਫੰਕਸ਼ਨ ਤੇ ਮਤਲਬ ਆ ਡਾਂਸਰਾਂ ਨੂੰ ਸੱਦਿਆ ਹੁੰਦਾ ਨਾ ਉਹਨੂੰ, ਹਾਏ ਉੱਥੇ ਭਾਵੇਂ ਤੁਸੀਂ ਅੱਲਾ ਮਾਫੀ ਦੇ ਤੋਬਾ ਨੌਜ਼ ਬਿਲਾ ਰਾਹਤ ਸਾਹਿਬ ਵੀ ਗਾ ਰਹੇ ਹੋਣ, ਉਹਨਾਂ ਨੂੰ ਨਹੀਂ ਚੰਗੇ ਲੱਗਦੇ। ਸਹੀ ਗੱਲ। ਇਹ ਨਥੀ ਕਰਾਓ, ਮਾਲ ਆ ਰਿਹਾ ਤਾਂ
ਕਾਲੀ ਪਈ ਹੋਊ। ਉਹ ਤੇ ਫਿਰ ਹੋਰ ਗੇਮ ਸਿੰਗਰ 3 ਘੰਟੇ ਯਾਰ ਇਹ ਮਾੜੀ ਗੱਲ ਹੈ ਸਿੰਗਰ ਨੂੰ ਔਰ ਡਾਂਸ ਇਹ ਕੰਮ ਕਰ ਲਓ ਭਾਈ ਸਹੀ ਗੱਲ। ਕਿਉਂਕਿ ਸਿੰਗਰ ਨੂੰ ਫਿਰ ਕਿੰਨੇ ਸੁਣਨਾ। ਨਹੀਂ ਜਾਂ ਡਾਂਸ ਹੋਵੇ ਜਾਂ ਸਿੰਗਿੰਗ ਇੱਕ ਹੋਣਾ ਚਾਹੀਦਾ, ਬਲਕਿ ਹੁਣ ਜ਼ਿਆਦਾ ਕਵਾਲੀ ਦਾ ਟ੍ਰੈਂਡ ਚੱਲਦਾ ਵਾ। ਹਾਂ ਹੁਣ ਕੁਆਲੀ ਕਰਾ ਲਈ ਔਰ ਮਜ਼ਾ ਵੀ ਲੋਕੀ ਲੈਂਦੇ, ਲੇਕਿਨ ਜਿੱਥੇ ਕੁਸਰੈਟੋ ਸਿਸਟਮ ਹੋਏਗਾ ਨਾ ਐਫ ਜਸਰਾ ਟਾਈਮ, ਉੱਥੇ ਨਹੀਂ ਫਿਰ ਕੋਈ ਉੱਥੇ ਉੱਥੇ ਨਹੀਂ ਫਿਰ ਸੁਣਨਾ। ਉੱਥੇ ਹਰੀ ਦੋਸਤਾਂ ਦੇ ਯਾਰਾਂ ਯਾ ਉਹਨੂੰ ਕਹਿੰਦਾ ਭਾਈ ਮੈਂ ਗਾ ਰਿਹਾ ਇਹਦੇ ਤੇ ਉਹਨਾਂ ਨੂੰ ਕਹੋ ਨੱਚ ਲਓ। ਮੈਂ ਕਿਹਾ ਅੱਗੇ ਨਾ ਫਿਰ ਤੇਰੇ ਪੈਸਿਆਂ ਦਾ ਰੌਲਾ ਬਣ ਜਾਣਾ ਯਾਰ। ਆਹੋ ਉਹਨਾਂ ਨੇ ਡੈਕ ਤੇ ਲਾ ਲੈਣਾ। ਅਕਾਊਂਟ ਬਦਲ ਰਿਹਾ। ਆਹੋ ਇਹਨੇ ਬਾਅਦ ਚ ਕਹਿਣਾ ਸੀ ਭਾਜੀ ਮੈਂ ਉਹਨਾਂ ਨੂੰ ਨਚਾਇਆ ਵੀ ਤੇ ਹੈ ਨਾ। ਉਸਤਾਦ ਜੀ ਮੇਰੀ ਨਾ ਮੁਸ਼ਦਾ ਜੀ ਦੀ ਫੁੱਟੀ ਮੈਨੂੰ ਕਵਾ ਕੇ ਜਾਂਦਾ ਜਾਂ ਆਪਾਂ ਆਊਟ ਆਫ ਲਿੰਕ ਹੀ ਜਾਂ ਸੁਣ ਲਿਓ। ਮੈਂ ਨਾ ਸਾਜੀ ਇਦਾਂ ਵੱਡੇ ਸਾਊਂਡ ਸਿਸਟਮ ਨਹੀਂ ਹੁੰਦੇ ਜਿੱਥੇ ਡਾਂਸ ਡੂੰਸ ਕਰਦੇ ਆ, ਕਲੀਨ ਸ਼ੇਵ ਮੈਂ ਕੀਤੀ ਬਾਹਰ ਰੱਖੇ ਹੋਏ ਤਾਂ ਮੈਂ ਅਜੇ ਮੁੱਛਦਾ ਵੀ ਫੁੱਟੀ ਦੀ। ਮੈਂ ਨਾ ਹੁਣ ਡੈਕ ਤੇ ਬੈਠਾ ਉਸਤਾਦ ਜੀ, ਉਹ ਕਸਾਈਆਂ ਦਾ ਸੀਗਾ, ਕਸਾਈਆਂ ਦੀ ਮਹਿੰਦੀ ਸੀ। ਕਰੈਕਟਰ ਇੱਕ ਆਇਆ ਕਹਿੰਦਾ ਇਹ ਨੱਚਦਾ ਨਹੀਂ ਤੂੰ। ਮੈਂ ਕਿਹਾ ਭਾਜੀ ਮੈਂ ਮਹਿੰਦੀ ਦੇਖਣਾ ਹੈ। ਕਹਿੰਦਾ ਉਹ ਨੱਚਦਾ ਨਹੀਂ ਤੂੰ। ਮੈਂ ਕਿਹਾ ਭਾਜੀ ਮੈਂ ਮਹਿੰਦੀ ਦੇਖਣਾ ਹੈ। ਕਹਿੰਦਾ ਨੱਚ, ਤੈਨੂੰ ਨੱਚਣਾ ਪੈਣਾ। ਉਸਤਾਦ ਜੀ ਉਹਨੇ ਛਿੱਕੀ ਹੋਈ ਸੀ ਨਿਜ਼ਾਮ ਦਵਾਈ ਸ਼ਾਈ। ਮੈਂ ਕਿਹਾ ਭਾਜੀ ਮੈਂ 2 ਸਾਲ ਜਿਹੜਾ ਲੜਾ ਨਾ, ਕਹਿੰਦਾ ਤੈਨੂੰ ਨੱਚਣਾ ਪੈਣਾ ਵਾ, ਤੂੰ ਮੈਨੂੰ ਮੁਖਰਾ ਸ਼ਾ ਲੱਗਣ ਦਿਆ, ਤੂੰ ਨੱਚ ਟੋ ਸ਼ਰਟ ਪਾਇਆ। ਮੈਂ ਕਿਹਾ ਭਾਜੀ ਜਾਣ ਤੋਂ ਗੁੱਸੇ ਨੂੰ ਅੱਲਾ ਦੀ ਕਸਮੇ ਮੇਰਾ ਯਾਰ ਆ ਭਾਈ ਉਸਤਾਦ ਜੀ। ਗੰਨ ਪੁਆਇੰਟ 3 ਗਾਣੇ ਕਰਾਏ ਉਹਨੇ ਮੈਨੂੰ। ਯਕੀਨ ਕਰੋ ਹੁਣ ਤੇਰੇ ਦੇਖਣ ਦੇ ਕੱਚੀ ਫਸ ਗਿਆ, ਉਹਦੀ ਸੂਈ ਫਸ ਗਈ। ਸੂਈ ਫਸ ਜਾਂਦੀ ਲੋਕਾਂ ਦੀ। ਕਹਿੰਦਾ ਤੂੰ ਨੱਚ, ਤੂੰ ਡਾਂਸਰ ਆ ਤੇਰਾ, ਤੇ ਕਹਿੰਦਾ ਤੇਰਾ ਗੈਟਅਪ ਹੈ ਦੱਸਣ ਦਿਆ। ਤੇ 3 ਗਾਣੇ ਉਹਨੇ ਕਰਕੇ ਗਿਆ। ਹਾਂ ਮੈਂ ਤੈਨੂੰ ਕਿਹਾ ਸੀ ਨਾ ਤੂੰ ਡਾਂਸਰ। ਉਸਤਾਦ ਜੀ ਮੈਂ ਤਾਂ ਕੀ ਕਰੀ ਯਾਰ। ਕਿਹਾ ਹਾਲੇ ਵੀ ਤੂੰ ਕਹੇਗਾ ਵੀ ਮੈਂ ਨਹੀਂ ਨੱਚਦਾ। ਹਲੇ ਵੀ ਤੂੰ ਯਾਰ ਆ ਲੜ। ਅੱਛਾ ਉਹਨੇ ਇੱਕ ਕਰਾਇਆ, 2 ਆਪੇ ਨੱਚ ਪਿਆ। ਉਹਨੇ ਕਿਹਾ ਚਲੋ ਹੁਣ ਅਗਲਾ ਵੀ ਲਾਓ। ਨਹੀਂ ਉਹ ਸ਼ੁਰੂ ਕਰਾ ਕੇ ਆਪ ਚਲਾ ਕੇ ਕੰਮ ਤੇ ਨੱਚ ਕੇ ਆਉਂਦੇ। ਮੈਂ ਤੁਹਾਨੂੰ ਸਹੀ ਦੱਸਾਂ ਨਾਜ਼ਰੀਨ, ਮੈਂ ਤੁਹਾਨੂੰ ਸਹੀ ਦੱਸਾਂ, ਆਹ ਜਿਹੜਾ ਅਸੀਂ ਸ਼ੋਅ ਕਰ ਰਹੇ ਹਾਂ ਨਾ, ਪਤਾ ਨਹੀਂ ਚੱਲਣਾ ਕਿਦੋਂ ਆ, ਲੇਕਿਨ ਭਾਵੇਂ ਦਿਲ ਕਰੇ ਤੇ ਜਦੋਂ ਵੀ ਚੱਲਣਾ, ਲੇਕਿਨ ਤੁਸੀਂ ਇਹ ਸਮਝਣਾ ਵਾ ਕਿ ਇਹ ਜਿਹੜਾ ਸ਼ੋਅ ਕਰਦੇ ਨਾ, ਇਸ ਤੋਂ ਬਾਅਦ ਅਸੀਂ ਨਾ ਅਗਲੇ ਦਿਨ ਆਸਟ੍ਰੇਲੀਆ ਕੱਲ ਨੂੰ ਚਲੇ ਜਾਣਾ। ਲੇਕਿਨ ਇਸ ਅੱਜ ਯਾਨੀ ਕਿ ਨਾ 31 ਤਰੀਕ ਆ, ਅੱਜ ਯਕਮ ਆ। ਸਾਜੀ ਮੈਨੂੰ ਤੁਹਾਡੇ ਇਸ ਸ਼ੋਅ ਤੋਂ ਇੱਕ ਡਰ ਜਿਹਾ ਪਿਆ ਕਿ ਕੱਲ ਪਰਸੋਂ ਤੁਸੀਂ ਆ ਜਾਣਾ। ਇਹ ਜਦੋਂ ਤੇ ਚੱਲਣਾ ਮੈਂ ਤੁਹਾਨੂੰ ਦੱਸਾਂ ਸਹੀ, ਮੈਂ ਜ਼ਿੰਦਗੀ 'ਚ ਬਹੁਤ ਲੰਮਾ ਸਫ਼ਰ ਕੀਤਾ ਨਾ, ਤੇ ਐਸਾ ਨਹੀਂ ਕੀਤਾ ਜਿੱਥੇ ਮੁਸਲਸਲ ਬਹਿਣਾ ਹੀ ਪਵੇ। ਯਾਨੀ ਮੈਂ ਕਰਾਚੀ ਵੀ ਗਿਆ ਨਾ, ਮੈਂ ਜਹਾਜ਼ 'ਚ ਕਦੀ ਨਹੀਂ ਗਿਆ, ਜਾਂ ਜਹਾਜ਼ ਤੋਂ ਇਲਾਵਾ ਅਗਰ ਤੇ ਮੈਂ ਟ੍ਰੇਨ 'ਚ ਗਿਆ। ਟ੍ਰੇਨ 'ਚ ਇਹ ਆ ਕਿ ਮੈਂ ਬਚ ਕੇ ਨਹੀਂ, ਫਿਰਦੋ ਰਹੋ ਤੁਸੀਂ। ਟ੍ਰੇਨ 'ਚ ਉੱਠੇ, ਥੋੜੀ ਦੇਰ ਬਾਅਦ ਮੁਲਤਾਨ ਗੱਡੀ ਰੁਕ ਗਈ, ਸਖਰ ਰੁਕ ਗਈ, ਖਾਨੇਵਾਲ ਰੁਕ ਗਈ, ਠੀਕ ਹੈ ਨਾ, ਰੋੜੀ ਰੁਕ ਗਈ, ਥੱਲੇ ਉਤਰ ਗਏ, ਟ੍ਰੇਨ ਦੇ ਵਿੱਚ ਫਿਰਦੇ ਰਹੇ, ਬਾਰੀ ਵਾਲੀ ਸਾਈਡ ਤੇ ਚਲੇ ਗਏ। ਉਹ ਗੁਜ਼ਰ ਜਾਂਦਾ, ਉਹ ਯਾਨੀ ਕੋਈ ਮਹਿਸੂਸ ਨਹੀਂ ਹੁੰਦਾ। ਹਾਂ ਜਿਹੜਾ ਕੰਮ ਆ ਨਾ, ਮੈਂ ਕਿ ਵੀ ਇੱਥੋਂ ਬਹਿਣਾ ਵਾ ਤੇ 6 ਘੰਟੇ ਚੈਨਾ, 6 ਘੰਟੇ ਬੈਠਾ ਮੈਂ, ਤੇ 3 ਘੰਟੇ ਜਾਂ ਬਾਜ਼ਾਰ ਹੋਏ ਨਾ ਦੁਬਈ ਜਾਣਾ ਹੋਵੇ ਬੱਸ ਹੋ ਜਾਂਦੀ ਮੇਰੀ। ਉਸ ਤੋਂ ਬਾਅਦ 6 ਘੰਟੇ ਉਤਰ ਕੇ 2 ਘੰਟੇ ਸਟੇ ਆ, ਤੇ ਉਸ ਤੋਂ ਬਾਅਦ 12 ਘੰਟੇ ਮੁਸਲਸਲ ਫੇਰ। ਨਹੀਂ 12 ਤੋਂ ਵੱਧ ਕੇ 8 10 ਨਹੀਂ ਸੀ, 12 ਘੰਟੇ ਉਹਦੇ ਉੱਤੇ ਲਿਖਿਆ। ਲੇਕਿਨ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਉਸਤਾਦ ਜੀ। ਤੁਸੀਂ ਦਰਵਾਜ਼ਾ ਖੋਲ ਕੇ ਬਾਹਰ ਨੂੰ ਲੱਤਾਂ ਕੱਢ ਕੇ ਬਹਿ ਜਾਓ ਜਦੋਂ ਨਹੀਂ ਯਾਰ, ਮੈਂ ਇੱਕੋ ਹੀ ਕੰਮ ਕਰਾਂਗਾ। ਮੈਂ ਕੋਈ ਫਿਲਮਾਂ ਹੀ ਆ ਫਿਰ, ਜਾਂ ਮੈਂ ਰੌਨੀ ਦੀਆਂ ਸਨੌਕਰਾਂ ਕਿੰਨੀਆਂ ਬੜੀਆਂ ਡਾਊਨਲੋਡ ਕਰ ਲੈਣਾ। ਜਾਂ ਫਿਰ ਇੱਕ ਹੋਰ ਕੰਮ ਹੈ ਨਹੀਂ ਤੇ ਜਾ ਸਿੱਖ ਲਾਂਗੇ। ਨਹੀਂ ਤੁਸੀਂ ਚੱਕਰ ਮਾਰਦੇ ਐਵੇਂ ਅੱਗੇ ਪਾਇਲਟ ਕੋਲ ਚਲੇ ਗਏ, ਐਵੇਂ ਇੱਧਰ ਨੂੰ ਨਿਕਲ ਕੇ ਪਿਛਲੀਆਂ ਕਿੱਥੇ ਮਿੰਟ ਬਾਅਦ 3 ਜਾਣੇ ਬੈਠੇ ਹੁੰਦੇ, ਜਾਊਂਗਾ ਮੈਂ ਆਊਂਗਾ। ਨੁਕਰਾਂ ਸਾਈਡ ਤੇ ਪਿਓ ਆਪਾਂ ਜਾਵਾਂਗੇ ਪੈਰਟ ਦੇ ਕੋਲੇ, ਮੈਂ ਪੈਰਟ ਕੋ ਬਹਿ ਜਾਊਂ, ਤੁਸੀਂ ਮੇਨ ਪੈਰਟ ਕੋ ਬਹਿ ਜਾਓ। ਕੋਈ ਸੱਸ ਵੀ ਕੀ ਹੁੰਦਾ, ਕਿੱਦਾਂ ਸਿੱਖਦਾ, 12 ਘੰਟੇ ਜਾ ਸਿੱਖ ਲੈਣੇ, ਕਿਤੇ ਆਪਣਾ ਦੇ ਦੋ। ਇੱਕ ਤਰੀਕਾ ਵਾ, ਇੱਕ ਤਰੀਕਾ ਇਹ ਆ ਕਿ ਮੈਂ ਨਾ ਕੱਲ ਆਪਾਂ ਜਾਣਾ ਨਾ ਰਾਤ ਨੂੰ 10 ਵਜੇ ਦੀ ਫਲਾਈਟ, 10 ਵਜੇ ਤੋਂ ਲੈ ਕੇ 11 12 1 2 3 4 5 6 ਵਜੇ ਜਾਣਾ। 7 ਘੰਟੇ ਸੌਣਾ ਹੀ ਨਹੀਂ, ਮੈਂ ਜਹਾਜ਼ 'ਚ ਵੀ ਨਹੀਂ ਸੌਣਾ। ਮੈਂ ਸੌਣਾ ਵਾ ਜਦੋਂ 8 ਵਜੇ ਮੈਂ ਉਹਦੀ ਫਲਾਈਟ 'ਚ ਚੜ੍ਹਨਾ ਨਾ, 12 ਘੰਟੇ ਵਾਲੀ 12 ਘੰਟੇ ਵਾਲੀ, ਉਦੋਂ ਮੈਂ ਸੌਣਾ। ਕੈਸੀ ਗੱਲ ਆ? ਕਮ ਸੇ ਕਮ 5-6 ਘੰਟੇ ਤੇ ਸੁੱਤਾ ਰਹੂੰਗਾ ਨਾ। ਨਹੀਂ ਸ਼ਡਿਊਲ ਗਲਤ ਹੋ ਜਾਣਾ। ਜੋ ਤੁਸੀਂ ਇੱਥੋਂ ਜਾਣਾ ਵਾ ਰਾਤ ਹੋਣੀ, ਜੋ ਤੁਸੀਂ ਉੱਥੇ ਉਹ ਛੱਡ ਦੇ, ਮੈਨੂੰ ਤਾਂ ਪਤਾ ਨਾ ਕਿ ਮੈਂ ਜਾਗਣ ਇੰਨੇ ਘੰਟੇ ਹੋ ਗਏ ਭਾਵੇਂ ਦੁਨੀਆ ਦੇ ਜਿੱਥੇ ਵੀ ਆ। ਲੇਕਿਨ ਰੌਲਾ ਪੈਣਾ ਨਾ, ਤੁਸੀਂ ਇੱਥੋਂ ਜਾਣਾ ਰਾਤ ਦੇ ਹਿਸਾਬ ਨਾਲ, ਉੱਥੇ ਬਾਅਦ ਫਿਰ ਗਾਹ ਰਾਤ ਆ। ਉਸਤਾਦ ਜੀ ਬਹੁਤੀ ਨਿਗਾਹ ਵੀ ਨਹੀਂ ਲਾਉਣੀ ਤੁਸੀਂ। ਫਿਲਮਾਂ ਦੇਖੋਗੇ ਤੁਹਾਡੀ ਨਿਗਾਹ ਦਾ ਅਸਰ ਪੈਣਾ ਯਾਰ ਅੱਖਾਂ ਫਸ ਜਾਣੀਆਂ। ਮੈਂ ਸੁਣਿਆ ਵਾ ਜਿਹੜੀਆਂ ਲੰਮੀਆਂ ਫਲੈਟਾਂ ਹੁੰਦੀਆਂ ਨੇ ਨਾ, ਅੱਲਾ ਨਾ ਕਰੇ ਅੱਲਾ ਮਾਫੀ ਦੇਵੇ, ਇਹਨਾਂ ਦਾ ਅਕਸਰ ਉਹ ਜਿਹੜਾ ਟਾਇਰ ਲੈਂਡਿੰਗ ਗੇਅਰ ਹੈ ਨਾ, ਉਹ ਥੱਲੇ ਨਹੀਂ ਆਉਂਦੇ ਟਾਇਰ, ਜਾਮ ਹੋ ਜਾਂਦੇ। ਇਹ ਗੱਲ ਸਹੀ ਆ। ਉਸਤਾਦ ਜੀ ਸਮੁੰਦਰ ਦੇ ਉੱਤੋਂ ਮੁਸਲਸਲ ਲੰਘਦਾ, ਥੱਲੋਂ ਸਲਾਬ ਚੜ੍ਹ। ਨਵੀਂ ਚੜਦੀ ਹੈ, ਔਰ ਸਮੁੰਦਰ ਦੀ ਛੱਲ ਬੜੀ ਉੱਚੀ ਵੀ ਜਾਂਦੀ ਹੈ। ਨਹੀਂ ਹੁਣ ਉੱਚੀ ਇੰਨੀ ਨਹੀਂ ਜਾ ਸਕਦੀ, 34,000 ਫੁੱਟ ਤੇ ਕਿਹੜੀ ਛੱਲ ਏਡੀ ਜਾ ਰਹੀ। ਉਹ ਜਾਂਦੀ ਨਹੀਂ। ਇਹ ਆ ਕਿ ਵੀ ਸਮੁੰਦਰ ਦੀ ਇੱਕ ਭਾਫ
ਭਾਫ ਹੁੰਦੀ ਨਾ, ਉਹਦੇ ਨਾਲ ਉਹ ਮੈਂ ਸੁਣਿਆ ਵਾ ਕਿ ਉਹ ਅਕਸਰ 10-11 ਘੰਟੇ ਜੋ ਖੁੱਲਦਾ ਨਹੀਂ ਨਾ, ਹਾਂਜੀ ਉਹ ਜਾਮ ਹੋ ਜਾਂਦਾ। ਇਹ ਵੀ ਬੜਾ ਰੋਲ ਹੈ। ਕੀ ਨਹੀਂ ਖੁੱਲਦਾ ਪਈਆ ਹਾਂ ਅਗਲੇ ਟਾਇਰ ਇਹ ਨਹੀਂ ਥੱਲੇ ਆਉਂਦੇ ਮਿੱਠਾ ਜੀ। ਤੇ ਫਿਰ ਕੀ ਪੈਰ ਲਾਉਂਦਾ ਵਾ ਚਲੋ ਜੀ। ਨਹੀਂ ਫਿਰ ਉਹ ਬੰਦਾ ਜਾਂਦਾ ਉਹ ਉੱਪਰੋਂ ਦੇ ਰਾੜਾਂ ਨੂੰ ਠੁੱਡੇ ਛੁੱਡੇ ਮਾਰਦਾ ਥੱਲੇ ਨੂੰ ਕਰਦਾ, ਜਾਂ ਉਹਨੂੰ ਵੈਸੇ ਇਹਨੂੰ ਫੜ ਕੇ ਰੱਖਦਾ ਐ ਕਰਕੇ। ਫੇ ਜਾਂਦੇ ਆ। ਉਹ ਦੱਸਦੇ ਵੀ ਨਹੀਂ ਗਏ ਵੀ ਪਿੱਛੇ, ਉਹ ਹੀ ਕਹਿੰਦੇ ਕਿ ਭਾਈ ਪਤਾ ਨਹੀਂ ਕਿੱਧਰ ਗਿਆ ਬੰਦਾ। ਉੱਤੋਂ ਨੇ ਲੰਘਣਾ, ਉਹਦੇ ਉੱਤੋਂ ਆ ਸਮੁੰਦਰ ਤੋਂ ਟਰਾਈ ਬਰਮੂਦਾ ਐਂਗਲ ਬਰਬੂਦਾ ਟ੍ਰਾਈਐਂਗਲ। ਉੱਤੋਂ ਤੇ ਨਹੀਂ ਖੁੱਲਦਾ। ਸਕਾਈ ਦਾ ਬੇੜਾ ਗਰਕ ਹੋਇਆ ਯਾਰ, ਉਧਰ ਕੋਈ ਫਲਾਈਟ ਨਹੀਂ ਜਾਂਦੀ, ਉਹਨੇ ਸਾਨੂੰ ਉਧਰ ਦੀਆਂ ਫਲਾਈਟਾਂ ਕਰਾ ਉਧਰ ਨੂੰ ਤੇ ਜਾਂਦਾ ਹੀ ਸਾਜੀ। ਇਹ ਸਾਜ਼ਿਸ਼ ਤੇ ਨਹੀਂ ਕੋਈ? ਉਸਤਾਦ ਜੀ ਅੱਲਾ ਰਹਿਮ ਕਰੇ, ਖੁਸ਼ੀ ਮੈਨੂੰ ਜਾਓ। ਲੱਗਦਾ ਸਕਾਈ ਮਿੱਠੇ ਨੂੰ ਲੈਣਾ ਚਾਹੁੰਦਾ ਹੀ। ਬਿਲਕੁਲ ਸਹੀ ਮੈਂ ਗੱਲ। ਤੈਨੂੰ ਕਹਿ ਦਿੱਤਾ ਹੀ। ਤਾਜੀ ਜਹਾਜ਼ ਕਿਹਦਾ ਯਾਰ ਮਹੀਨੇ ਡੇਢ ਮਹੀਨੇ ਚ ਇੱਕ ਅੱਧਾ ਉਧਰ ਜਹਾਜ਼ ਜਾਂਦਾ, 에ਅਰਲਾਈਨ ਨੂੰ ਚੱਲਦੀ ਨਹੀਂ, ਉਹਦੀਆਂ ਟਿਕਟਾਂ ਕਰਾਤੀਆਂ। ਚਾਈਨਾ ਨੂੰ ਤੂੰ ਕਦੀ ਸੁਣਿਆ ਗਿਆ ਬੰਦਾ? ਚਾਈਨਾ ਤੇ ਲੱਗ ਗਈ ਆ। ਆਹੋ, ਤੇ ਚਾਈਨਾ ਦੀ ਕਰਾਤੀ 6 ਘੰਟੇ ਦੀ, ਉਸ ਤੋਂ ਬਾਅਦ ਫਿਰ ਉਧਰ ਦੀ ਕਰਾਤੀ ਅੱਗੋਂ 12 ਘੰਟੇ ਦੀ। 12 ਘੰਟੇ ਨੂੰ ਸੰਸਦ ਚ ਸਾਜੀ ਬੰਦੇ ਨੂੰ ਕੁਝ ਵੀ ਹੋ ਸਕਦਾ ਉਹ। ਤਾਜੀ ਕੰਪਨੀ ਕਿਹੜੀ ਇਹ ਦੱਸੋ। ਉਹ ਕੰਪਨੀ ਨੂੰ ਛੱਡ, ਮੈਂ ਉਹਦੀ ਪੜ ਰਿਹਾ ਸੀ ਜਹਾਜ਼ ਦੇ ਕੋ ਮੁਸਾਫਰਾਂ ਨੇ ਜਿਹੜੇ ਉਹ ਰਿਵਿਊ ਨਹੀਂ ਹੁੰਦੇ, ਹਾਂਜੀ ਹਾਂਜੀ ਰਿਵਿਊ ਦੇ ਵਿੱਚ ਉਹਨਾਂ ਨੇ ਕਿਹਾ ਜੀ ਜਿਹੜਾ ਬੰਦਾ ਯਾਨੀ 5.5-6 ਫੁੱਟ ਤੋਂ ਉੱਤੇ ਨਾ, ਉਹਦੇ ਗੋਡੇ ਅੱਗੇ ਫਸੇ ਹੁੰਦੇ ਆ, ਸੀਟਾਂ ਤੰਗ। ਸੀਟਾਂ ਤੰਗ। ਕੋਸਟਰ ਟਾਈਪ। ਹਾਂਜੀ, ਓਏ ਮੇਰੇ ਮੋਲਾ। ਉੱਪਰੋਂ ਚਾਈਨੀਜ਼ 에ਅਰਲਾਈਨ ਆ, ਤੇ ਚਾਈਨੀਜ਼ ਤੁਹਾਨੂੰ ਸਮਝ ਨਹੀਂ ਆਉਂਦੀ, ਇੰਗਲਿਸ਼ ਸਾਨੂੰ ਆਉਂਦੀ ਨਹੀਂ। ਅਸੀਂ ਤੇ ਮਿੱਟੀ ਆ ਫਿਰ। ਹਾਂ ਅਸੀਂ ਤੇ ਉਸਤਾਦ ਜੀ ਜੇ ਉਹਨੇ ਚਾਈਨੀਜ਼ ਚ ਕਹਿ ਤਾ ਚਾਂਗਵਾਈ ਵਨ ਸਟੈਂਡਿੰਗ ਕੰਟੇਨ। ਹਾਂਜੀ, ਤੋਬਾ ਮੇਰੀ ਯਾਰ। ਯਾਰ ਉਹ ਕਹਿੰਦੇ ਭਾਵੇਂ ਨੂੰ ਬਹੁਤ ਝਟਕੇ ਲੱਗਦੇ ਜਦੋਂ ਟ੍ਰਾਈਐਂਗਲ ਦੇ ਕੋਲ ਹੁੰਦਾ ਨਾ, ਤੇ ਉਹਦੇ ਚ ਕੋਈ ਕੁਦਰਤੀ ਉਹਦੇ ਚ ਨਾ ਖਿੱਚ ਪੈਂਦੀ। ਖਿੱਚ ਪੈਂਦੀ, ਔਰ ਜਹਾਜ਼ ਘੱਟ ਹੀ ਆ ਵੀ ਉਹ ਉਹਦੇ ਗੇੜੇ ਚੋਂ ਨਿਕਲ ਜਾਵੇ ਕਿਤੇ। ਮੈਂ ਤਾਂ ਜੀ ਪਿਛਲੇ ਦਿਨਾਂ 'ਚ ਸੁਣਿਆ ਵਾ ਆਪਣਾ ਪੀਏ ਦਾ ਜਹਾਜ਼ ਸੀ ਅਮਰੀਕਾ। ਮਿੱਠਾ ਜੀ ਉੱਠ ਕੇ ਸ਼ੋਅ ਬਵੋ ਯਾਰ, ਜੇ ਕਰਨਾ ਤੇ। ਦਿਲ ਘਬਰਾ ਗਿਆ ਸਾਡਾ। ਪਹਿਲੇ ਪਈਏ ਖੋਲ ਲਓ, ਜੇ ਖੋਲ ਜਾਣਗੇ ਮੈਨੂੰ ਉਠਾ ਲਿਓ। ਖੁੱਲ ਗਏ ਆ। ਕੁਛ ਨਹੀਂ ਹੁੰਦਾ ਇਹ ਮੈਂ ਤੇ ਨਾਲ ਸਕਾਈ ਨੇ ਗੱਲ ਕੀਤੀ ਸੀ ਹਾਂ ਗੱਲ ਕੀਤੀ ਉਹਨੇ। ਜੇ ਹਾਂ ਗੱਲ ਯਾਰ, ਉਹਨੇ ਕਰਦਾ ਵੇਖੀ ਬਗੈਰਤੀ ਕੀਤੀ ਸਾਨੂੰ। ਮਾੜੀ 에ਅਰਲਾਈਨ ਦੀ ਲੈਤੀ ਟਿਕਟ ਗਿਆ। ਮਾੜੀ ਇਹ ਨਾਲ ਕਿਹੜੀ ਆ ਗਈ ਭਰਾਵਾ। ਓਏ ਉਹ ਜਿਹਦੀ ਖਿੜਕੀ ਚ ਆ ਕੇ ਗਲਾਸ ਖੜਕਾ ਕੇ ਕਹਿੰਦੇ ਸੈੱਟ ਲੈਣਾ ਭਾਈ, ਬਾਜੀ ਸੈੱਟ ਲੈਣਾ। ਉਹ ਕੇਲੇ ਕੇਲੇ ਵੀ ਵਾਲਾ ਚੜ ਗਿਆ, ਉਹ ਫਲਾਣਾ ਆ ਗਿਆ। ਛੱਲੀਆਂ ਵਾਲਾ ਬਾਅਦ ਜਹਾਜ਼ ਦੇ ਆਲੇ ਦੁਆਲੇ ਫਿਰਦਾ ਹੋਵੇ। ਨਹੀਂ ਉਹ ਨਹੀਂ ਗਾ ਇਸ ਯਾਰ। ਜੀ ਲੱਖਾਂ 에ਅਰਪਲੇਨਾਂ ਉੱਡ ਰਹੀਆਂ ਵਾ। ਇਹ ਮਾੜਾ ਜਿਹਾ ਸੜਕ ਸੀ ਭਾਜੀ ਆਇਆ। ਯਾਰ ਮੇਰੀ ਗੱਲ ਸੁਣ, ਇਹਦੇ ਪਈਏ ਨੇ ਇੱਕ ਮਿੰਟ ਗੱਲ ਸੁਣ। ਤੂੰ ਇੱਥੋਂ ਲਾਹੌਰ ਸਫ਼ਰ ਕਰਨ ਜਾਣਾ ਹੋਵੇ, ਠੀਕ ਆ, ਬੱਸਾਂ ਲੱਗੀਆਂ ਨੇ ਸਾਰੀਆਂ, ਹਾਂ ਇੱਕ ਐਂਡ ਤੇ ਛੋਟੀ ਵੈਗਨ ਲੱਗੀ ਜਿਹੜੀ 180 ਰੁਪਏ ਲੈਂਦੀ ਅੱਜ ਵੀ। ਉਹ ਤੂੰ ਵੈਗਨ ਦੇਖੇ, ਉਹਦਾ ਹਾਲ, ਸੀਟਾਂ ਦੇਖੇ, ਤੇ ਤੈਨੂੰ ਇਹ ਲੱਗੇ ਕਿ ਯਾਰ ਇਹਨੂੰ ਤੁੰਨ ਲੈਣਾ ਵਾ, ਤੇ ਦਿਲ ਕਰੇ ਤੇ ਆਹੋ ਹੁੰਦਾ ਨਾ, ਉਹਦੇ ਚ ਤੂੰ ਬਹਿ ਜਾਵੇਂ। ਤੇ ਤੇਰਾ ਕਸੂਰ ਆ ਜਿਹੜੀਆਂ ਬਾਕੀ ਲੈਣਾ ਲੱਗੀਆਂ ਛੱਡ ਕੇ, ਜਿਹੜੀਆਂ ਚਮਕ ਰਹੀਆਂ ਵੱਡੀਆਂ ਇਹਨੂੰ, ਉਹ ਚ ਤੂੰ ਬਹਿ ਜਾਵੇਂ। ਤੈਨੂੰ ਮੈਂ ਭੇਜ ਦਿਆਂ, ਤੇ ਉਹ 10 ਚੱਕਰ ਲਾਉਂਦੀਆਂ, ਉਹ ਇੱਕ ਵੀ ਨਹੀਂ ਭਰਦੀ। ਹੁਣ ਇੱਕ ਜਹਾਜ਼ ਦੀ 에ਅਰਲਾਈਨ ਆ, ਉਹ ਮਤਲਬ ਹਾਨੋ ਟੈਪ ਆ, ਉਹਦੀ ਟਿਕਟ ਕੋਈ ਨਹੀਂ ਲੈਂਦਾ, ਜਾਂਦਾ ਹੀ ਕੋਈ ਨਹੀਂ। ਉਹਦੀਆਂ ਟਿਕਟਾਂ ਲੈਤੀਆਂ, ਤੇ ਫਿਰ ਇਹ ਚ ਕਿ ਉਹ ਬਾਕੀ ਜਿਹੜਾ ਸਫ਼ਰ ਕੀ ਕਰਨਗੇ। ਸਹੀ ਗੱਲ। ਨਾਲੇ ਅਸੀਂ ਐਜ਼ ਅ ਸੈਲੀਬ੍ਰਿਟੀ ਜਾਣ ਰਹੇ ਆ, ਐਜ਼ ਅ ਪਰਫਾਰਮਰ ਜਾਣ ਰਹੇ ਆ। ਸਾਡੀ ਇਹਨੇ ਫੈਲ ਫੋਲੋਇੰਗ ਆ, ਤੇ ਜਹਾਜ਼ ਸਾਨੂੰ ਰੂਸ ਵਾਲਾ ਦੇਤਾ ਵਾ। ਨਾ ਉਹਦਾ ਨਾਮ ਰੋਜ਼ ਕੋਈ 에ਅਰ ਹੋਸਟਸ ਵੀ ਹੋਊਗੀ ਕਿ ਉੱਠ ਕੇ ਪਾਣੀ ਆਪ ਹੀ ਲੈਣਾ ਪੈਣਾ। ਉੱਥੇ ਉਹਦਾ ਗਲਾਸ ਨਹੀਂ ਬਣਿਆ ਹੋਣਾ ਕਹਿੰਦਾ ਸਰਵਿਸ ਜੋ ਚਾਈਨੀਜ਼ ਆ, ਤੈਨੂੰ ਉਹਦੀ ਸਮਝ ਨਹੀਂ ਆਉਣੀ। ਕੰਮ ਜੋ ਮੇਰੀ ਸਮਝ ਨਹੀਂ, ਮੈਂ ਤਾਂ ਕੀ ਮੰਗੂਗਾ। ਨਹੀਂ ਇਹ ਤੇਰੀ ਹੋਸ਼ ਹੀ ਨਹੀਂ ਹੋਣੀ ਤੈਨੂੰ ਊ ਸ਼ੂ ਦੀ। ਮੈਂ ਉਸਤਾਦ ਜੀ ਜਦੋਂ ਐਂਗਲ ਤੋਂ ਜਹਾਜ਼ ਲੰਘਣਾ ਨਾ, ਕੋਈ ਇੱਕ ਵਾਰੀ ਐਂ ਜਿਹਾ ਨਹੀਂ ਉਹ ਟ੍ਰਾਈਐਂਗਲ ਵਾਲਾ ਭਾਈ, ਉਹ ਵਾਕਿਆ ਸਹੀ ਗੱਲ, ਅੱਲਾ ਖੈਰ। ਇਹ ਟ੍ਰਾਈਐਂਗਲ ਜਦੋਂ ਇਹ ਦਾਣਾ ਇਸ ਏਰੀਆ ਕਲੀਅਰ ਹੋਇਆ, ਟ੍ਰਾਈਐਂਗਲ ਹੀ ਮੇਰੇ ਤੱਕ। ਮੈਂ ਵੀ ਸੁਣਿਆ ਪਿਛਲੇ ਮਹੀਨੇ ਦੇ ਵਿੱਚ ਪੀਏ ਦੀ ਇੱਕ ਪ੍ਰਵਾਦ ਗਈ ਆ ਇੱਥੋਂ ਤੋੜ ਅਮਰੀਕਾ। ਉਹ ਤੂੰ ਸੁਣਦਾ ਸਾਲਿਆ, ਤੇਰੀ ਹਰ ਸ਼ੋਅ 'ਚ ਆਹੀ ਗੱਲ ਹੁੰਦੀ। ਓ ਯਾਰ ਮੈਂ ਪੜਿਆ ਪਰਵਾਹ ਦੀ ਚੇਂਜ BBC ਨਿਊਜ਼ ਦੀ ਲੰਡਨ, ਉਹਦੀ ਸਾਜੀ ਰਿਪੋਰਟ, ਉਹਦੀ ਖਬਰ। ਤਾਜੀ ਪੈਰਾਸ਼ੂਟ ਉਹਨਾਂ ਨੂੰ ਛਾਲ ਮਾਰਨੀ ਪਈ ਪੈਸੇਂਜਰਾਂ ਨੂੰ। ਕਹਿੰਦੇ ਭਾਈ ਹੁਣ ਚਲੋ ਅਸੀਂ ਆ ਜਾ ਕੇ 2 ਪਾਇਲਟ ਰਹਿ ਗਏ ਨੁਕਸਾਨ। ਪੈਰਾਸ਼ੂਟ ਚਲਾਉਣਾ ਆਉਂਦਾ ਹੀ, ਉਡਾਉਣਾ ਆਉਂਦਾ। ਬਸ ਠੀਕ ਆ। ਠੀਕ। ਲੇਕਿਨ ਪੈਰਾਸ਼ੂਟ ਮੈਚ, ਲੇਕਿਨ ਇਹ ਵਾ ਪਿੱਛੇ ਭਾਈ ਫੈਸਲਾ ਬਿਠਾ ਦਿਓ, ਚਲਾ ਮੈਂ ਲਊਂਗਾ। ਓਏ ਉਹ ਕਿਤੇ ਰੋਡ ਤੇ ਚਲਾਉਣਾ ਯਾਰ। ਉਸਤਾਦ ਜੀ ਦਿਲ ਘਬਰਾਉਣ ਡਿਆ ਇੱਧਰ, ਮੈਂ ਦੇਖਿਆ ਚੈੱਕ ਕੀਤਾ ਦਿਲ। ਤੂੰ ਕਿਹੜਾ ਭੱਜ ਕੇ ਸਾਹਿਬ ਨਾਲ ਬੁਲਾਇਆ, ਗੱਲੇ ਕਰੀ ਜਾਂਦਾ। 에ਅਰਲਾਈਨ ਜਿਹੋ ਜਿਹੀ ਵੀ ਉਸਤਾਦ ਜੀ, ਉਹਨਾਂ ਨੇ ਪੈਰਾਸ਼ੂਟ ਕਢਾਈ ਵਾਲੇ ਰੱਖੇ ਆ, ਸੋਹਣੇ ਡਿਜ਼ਾਈਨ ਬਣੇ। ਉਹ ਬਾਬਾ ਵਿਆਹ ਤੇ ਪਾਉਣਾ ਪੈਰਾਸ਼ੂਟ ਵੀ ਕਢਾਈ ਵਾਲਾ ਰੱਖਿਆ ਕਿਤੇ। ਮਾਇਆ ਲੱਗੀ, ਪੂਰਾ ਨਿਜ਼ਾਮ। ਪੈਰਾਸ਼ੂਟ ਉਹੀ ਇਹਨਾਂ ਨੂੰ ਫੜ ਕੇ ਇਹਨੇ ਕਰਕੇ ਚਲਾਈ ਜਾਂਦੇ ਆ, ਨਿਕਲਦਾ ਪੂਰਾ ਜਹਾਜ਼। ਹਾਂਜੀ, ਉਹ ਵੀ ਖੋਲਣਾ ਪੈਂਦਾ ਥੱਲੇ, ਉੱਤੋਂ ਹੀ ਨਹੀਂ ਸਾਡੇ ਤਾਂ ਲੈ ਜਾਂਦਾ ਉਹ। ਉਹਨੇ ਜਹਾਜ਼ ਜਿਹੜਾ ਡੜਿਆ ਉਹ ਜਹਾਜ਼ ਜਾਂ ਦੰਦਿਆਂ ਦਾ ਜਹਾਜ਼, ਉਹ ਨਹੀਂ ਪੈਰਾਸ਼ੂਟ ਹੁੰਦਾ, ਸਿੰਪਲ ਪੈਰਾਸ਼ੂਟ ਆ। ਔਰ ਉਹਨਾਂ ਨੇ ਸਿੱਟ ਦੇਣਾ ਵਾ, ਤੇ ਉਸ ਤੋਂ ਬਾਅਦ ਕੋਈ ਦੇਖਣਾ, ਇੱਕ ਉਹਦਾ ਅੰਦਾਜ਼ਾ ਵੀ ਹੁੰਦਾ ਕਿ ਜਦੋਂ ਇੱਥੇ ਤੱਕ ਜ਼ਮੀਨ ਨਜ਼ਰ ਆਵੇ ਉਦੋਂ ਖੋਲਣਾ। ਛਾਲ ਮਾਰਦੇ ਇਹ ਨਹੀਂ ਖੋਲ ਲੈਣਾ।
ਦਿਲ ਕਰੇ ਤੈਨੂੰ ਇਸਤੰਬੁਲ ਜਾ ਕੇ ਲਾਵੇ ਹੋ ਆਪੇ ਹੀ ਲੱਖਾਂ ਨੂੰ ਲਾਉਣਾ ਮੈਨੂੰ ਆਪਣੀ ਮਰਜ਼ੀ ਨਾਲ ਉਹ ਹੈ ਪੈਰਾਸ਼ੂਟ ਹੈ ਹਾਂਜੀ ਫਿਰ ਅਸੀਂ ਲੱਖ ਰੁਪਏ ਦੇ ਕੇ ਇੱਥੇ ਗੁਲਾਬੀ ਕੱਟਣ ਡਏ ਉਹ ਯਾਰ ਮੈਂ ਤੈਨੂੰ ਕਿਹਾ ਤੈਨੂੰ ਸਕਾਈ ਨੇ ਕੋਈ ਗੱਲ ਕੀਤੀ ਤੂੰ ਉਹਨੂੰ ਕਿਹਾ ਕਹਿੰਦਾ ਜੀ ਮਿੱਠੇ ਨੇ ਮੈਨੂੰ ਕਿਹਾ ਜੀ ਕੋਈ ਨਹੀਂ ਜਿੱਚ ਮਰਦੀ ਬੁਲਾ ਲਓ ਕੋਈ ਰੋਲਾ ਨਹੀਂ ਮੈਂ ਤਾਂ ਹੁਣ ਮੈਨੂੰ ਕਿਉਂ ਪਤਾ ਸੀ ਵੀ ਇੰਨਾ ਅਨਸੇਫ ਸਫਰ ਯਾਰ ਵੀ ਅਜਾਣ ਹੀ ਪਿਆ ਵਾ। ਅੱਜ ਪੈਰਾਸ਼ੂਟ ਪਾ ਕੇ ਛਾਲ ਮਾਰੀ ਪੱਠੀ ਚ ਉਤਰ ਗਏ ਪੈਰਾਸ਼ੂਟ ਪਾ ਕੇ ਛਾਲ ਮਾਰੀ ਉਹ ਬਟਨ ਨਹੀਂ ਹੁੰਦਾ ਖੋਲਣ ਵਾਲਾ ਯਾਰ ਉਹ ਈਜੇ ਫਲੈਟ ਆ ਈਜੇ ਉਹਦਾ ਨੰਬਰ ਆ 800 ਕਿੰਨਾ ਲੈ 64 ਉਹਦਾ ਤੂੰ ਪੜੀ ਉਹਦਾ ਨੈਟ ਤੇ ਪੜੀ ਉਸ ਜਹਾਜ਼ ਦਾ ਜਿਹੜੀ ਸਾਡੀ ਇਹ ਟਿਕਟ ਤੇ ਮੈਂ ਸੁਣੀ ਉਹਦੀ ਗੱਲ ਆ। ਨਹੀਂ ਉਹ ਹਾਂ ਇਹੀ ਤੇ ਗੱਲ ਆ ਉਹ ਸਾਲ ਚ 2 ਵਾਰੀ ਉੱਡਦਾ ਵਾ ਇਹ ਧੂਮ ਵਾਲੇ ਦਾ ਜਾ EJFX ਉਹਦਾ ਨੰਬਰ ਆ ਇਹ ਤਾਂ ਨੰਬਰ 70 ਲੱਗਦੇ ਆ ਯਾਰ 864 ਨਹੀਂ ਜਹਾਜ਼ਾਂ ਦੇ ਵੀ ਨੰਬਰ ਹੁੰਦੇ ਜਾਂ ਇਹਦਾ ਨੰਬਰ 6 ਸਿੰਚ ਹੁੰਦਾ ਨਹੀਂ 2-3 ਨੰਬਰ ਹੁੰਦੇ 3-4 ਨੰਬਰ ਹੀ ਹੁੰਦੇ ਜਹਾਜ਼ ਦਾ ਵੀ ਪੀਕੇ ਪ੍ਰਵਾਸ ਹੋ ਗਈ ਇੱਕ ਹਾਂ ਉਹਦਾ ਨੰਬਰ ਹੁੰਦਾ ਜੇ ਮੈਂ ਉਹ ਸਾਲ ਚ 2 ਵਾਰੀ ਕਹਿੰਦੇ ਉੱਡਦਾ ਵਾ ਨਹੀਂ ਫਿਰ ਪਹਿਲੀ ਵਾਰ ਉੱਡਣ ਲੱਗਾ ਔਰ ਇਹ ਸਾਲ ਸਾਨੂੰ ਹੀ ਲੈ ਕੇ ਸਾਡੇ ਵਾਸਤੇ ਕਰਾਇਆ ਵਾ ਨਕਾਰਾ ਬੰਦਾ ਵੀ ਜਹਾਜ਼ ਲੈਂਦਾ ਇੱਕੋ ਹੈਂ? ਸਾਲ ਦੀ ਸਾਲ ਬੰਦਾ ਵੀ ਲੈਂਦਾ ਇਹ ਵੀ ਉਹਦੇ ਬਾਰੇ ਚ ਮਸ਼ਹੂਰ ਆ ਉਹ ਹਾਂ ਔਰ ਉਹ ਕਹਿੰਦੇ ਉਹ ਜੱਟ ਹੋਣਾ ਚਾਹੀਦਾ ਬੰਦਾ ਜੱਟ ਬਰਾਦਰੀ ਨੂੰ ਪ੍ਰੈਫਰ ਕਰਦਾ ਸੀ ਹਾਂ ਜੀ ਉਹ ਕੰਮ ਤੇ ਕਿਉਂਕਿ ਜੱਟ ਜੈਟ ਚੈਰੀ ਨੂੰ ਕਾਸਟ ਬਦਲਣ ਵਾਲਾ ਪੇਪਰ ਕਿਹਨਾਂ ਦਾ ਉਹਦਾ ਨਹੀਂ ਉਹ ਫ੍ਰੀ ਮਿਲਦਾ ਵਾ ਫ੍ਰੀ ਆਫ ਕਾਸਟ ਨਹੀਂ ਉਹ ਉਸਤਾਦ ਜੀ ਤੁਹਾਡੀ ਮਿਹਰਬਾਨੀ ਪਿਓ ਪੜਦਾਦੇ ਤੱਕ ਪਹੁੰਚ ਜਾਂਦੇ ਆ ਇਹ ਵੇਖੋ ਮੇਰੇ ਉਹ ਮੈਂ ਤੇ ਆਪ ਮਰਿਆ ਪਿਆ ਸੱਚੀ ਮੈਂ ਦੱਸਿਆ ਮੇਰੀਆਂ ਤੇ ਆਪਣੀਆਂ ਲੱਤਾਂ 'ਚ ਜਾਨ ਹੈ ਨਹੀਂ ਤੁਸੀਂ ਅੱਜ ਮਰੇ ਆ ਮੈਨੂੰ ਜਿੱਦਣ ਦਾ ਦੱਸਿਆ ਵੀ 18 ਘੰਟੇ ਦੀ ਫਲੈਟ ਆ ਮੈਂ ਉਦੋਂ ਦਾ ਹਲਕਾ ਮੈਨੂੰ ਮੁਆਜਾ ਮਰਿਆ ਫਿਰਦਾ ਵਾ ਮੈਂ ਤੇ ਭਰਾਵਾ ਉਹਦਾ ਹੁਣ ਮੋਈ ਨਹੀਂ ਮੈਂ ਹੁਣੇ ਮੋਈ ਵਾਲਾ ਨਹੀਂ ਟਾਈਮ ਮੈਂ ਕਦੋਂ ਦੀ ਮੋਈ ਨਹੀਂ ਗਿਆ ਅੱਛਾ ਮੈਂ ਤਾਂ ਇੱਕ ਗੱਲ ਸੁਣੀ ਹੈ ਕਿ ਤੂੰ ਬੁਲਾਓ ਕਰ ਯਾਰ ਨਹੀਂ ਮੈਂ ਆਹੀ ਗੱਲ ਕਰਨੀ ਜਿੱਥੇ ਲਿਖੀ ਹੁੰਦੀ ਨਾ ਉੱਥੇ ਬੰਦੇ ਦਾ ਬਹਾਨਾ ਬਣਦਾ ਉੱਥੇ ਪਹੁੰਚਦਾ ਬੰਦਾ ਇਹੀ ਚਾਹ ਲੱਗ ਜਾਂਦਾ ਉੱਥੇ ਹੋਰ ਚਾਹ ਕੋਈ ਨਹੀਂ ਭਾਈ ਹੈਗਾ ਯਾਰ ਤੁਸੀਂ ਉਹ ਜਹਾਜ਼ ਮੇਰੀ ਗੱਲ ਸੁਣੋ ਤੁਸੀਂ YouTube ਤੇ ਲਿਖਣਾ ਵਾ ਆ ਜਿਹੜੀ ਫਲੈਟ ਆ ਸਾਡੀ ਤੇ JNNJ ਮੈਂ ਤੁਹਾਨੂੰ ਨੰਬਰ ਦਿੰਦਾ 864 ਉਹ ਜਹਾਜ਼ ਦੇ ਤੁਸੀਂ ਕਹਿੰਦੇ ਕਿ ਉਹਦੇ ਕਈ ਬਾਰੀਆਂ ਦੇ ਸ਼ੀਸ਼ੇ ਟੁੱਟੇ ਉੱਥੇ ਗੱਤੇ ਫਸਾਏ ਉਹਨਾਂ ਨੇ ਉਹ ਮਰ ਗਏ ਤਾਂ ਪੀਣ ਕੇ ਟੇਪਾ ਲਾਈਆਂ ਯਕੀਨ ਕਰ ਤੂੰ ਵੇਖੀ ਤੇ ਸਹੀ ਓਏ ਮਿੱਠਾ ਜੀ ਬਿਲਕੁਲ ਖਾਲਾ ਵਿੱਚ ਉਲਟੀਆਂ ਵੀ ਹੋਣੀਆਂ ਜੀ ਜਿਹੜੇ ਮਾੜੇ ਹਾਲਾਤ ਜਹਾਜ਼ ਦੇ ਇਹ ਤਾਂ ਫਰੂਟਣ ਵਾਲਾ ਹੈ ਹੀ ਨਹੀਂ ਇਹ ਤਾਂ ਸੜਕੋ ਸੜਕੀ ਚੱਲੀ ਦਾ ਚਾਂਸ ਘਾਟਾ ਪਹੁੰਚਣ ਦੇ ਉਸਤਾਦ ਜੀ ਉਡਾਉਣ ਡਏ ਆ। ਉਤੋਂ ਸਮੁੰਦਰ 'ਚ ਲੱਭਣਾ ਵੀ ਨਹੀਂ ਤੂੰ ਮਿੱਠੇ ਉਹਨੂੰ ਕੀ ਕਹਿੰਦੇ ਮੈਂ ਵੀ ਨਾਲ ਹੀ ਹੋਣਾ ਲੱਖ ਲਾਣਤ ਤੇਰੀ ਜ਼ਿੰਦਗੀ ਤੇ ਬੇਟੇ ਉਹ ਉਸਤਾਦ ਜੀ ਤੁਸੀਂ ਉਸਤਾਦ ਆ ਤੇਰਾ ਥੇ ਹੋਵੇ ਕਿਤੇ ਅੱਛਾ ਜਹਾਜ਼ ਜਾਨੀ ਕਿ ਜਹਾਜ਼ ਨੇ ਪਹਿਲੇ ਗੋਡੇ ਨੂੰ ਹੱਥ ਲਾ ਕੇ ਉੱਡਣਾ ਉਸਤਾਦ ਲੋਕਾਂ ਉਹ ਯਾਰ ਮੈਨੂੰ ਮੈਂ ਬੋਲਣਾ ਵਾ ਉਹ ਭਾਈ ਤੂੰ ਕੱਲਾ ਨਹੀਂ ਖਰਾਬ ਅਸੀਂ ਵੀ ਆ ਨਾਲ ਨਹੀਂ ਉਹ ਫੂਡ ਬਲੌਗਿੰਗ ਕਰ ਚਾ ਨਹੀਂ ਉਸਤਾਦ ਉਹ ਜੀ ਯਾਰ ਉਹਨੂੰ ਛੱਡ ਤੂੰ ਮਿੱਠਾ ਜੀ ਮੈਂ ਤੇ ਤੈਨੂੰ ਪਤਾ ਮੈਂ ਇੰਜ ਹੋਇਆ ਪਿਆ ਅੰਦਰੋਂ ਮੇਰਾ ਕਲੇਜਾ ਘੁੱਟਿਆ ਪਿਆ ਉਸਤਾਦ ਜੀ। ਤੁਸੀਂ ਟੈਕਨੀਕਲ ਬੰਦੇ ਹੋ ਕੋਈ ਨਾ ਕੋਈ ਜੁਗਾੜ ਕਰ ਲੋਗੇ ਮੈਂ ਤੈਨੂੰ ਦੱਸ ਦਿੱਤਾ ਭਰਾਵਾ ਮੈਂ ਹੁਣ ਅੱਜ ਸੌਂ ਕੇ ਜਦੋਂ ਕੱਲ ਉੱਠਣਾ ਨਾ ਉਸ ਤੋਂ ਬਾਅਦ ਮੈਂ ਸੌਣਾ ਨਹੀਂ ਜਹਾਜ਼ ਚ ਸੋਣਾ ਮੈਂ ਚਾਈਨਾ ਚ ਜਦੋਂ ਜਹਾਜ਼ ਚ ਆਸਟ੍ਰੇਲੀਆ ਦੇ ਚ ਬਹਿਣਾ ਨਾ ਉਹ ਵੀ ਮੈਂ 1.5-2 ਘੰਟੇ ਬਾਅਦ ਉਸ ਤੋਂ ਬਾਅਦ ਸੌਣਾ ਕਿ ਜਦੋਂ ਮੇਰੀ ਅੱਖ ਖੁੱਲੇ ਨਾ ਤੇ ਉਸ ਕਹਿੰਦੇ ਆਸਟ੍ਰੇਲੀਆ ਵਾਲੇ ਉਤਰੋ ਗਏ ਅੱਗੇ ਨੂੰ move ਕਰੋ, ਅੱਗੇ ਨੂੰ move ਤੇ ਇਹਨਾਂ ਦਾ ਮੈਂ ਹਾਲ ਦੇਖਣਾ ਕੀ ਤੇ ਉਤੋਂ ਉੱਥੇ ਜਾ ਕੇ ਤੁਸੀਂ ਮਿਲਣਾ ਵੀ ਨਹੀਂ ਇਹਨਾਂ ਨੂੰ ਫੈਸਲ ਰਾਮੇ ਤੇਰੇ ਨਾਲ ਹੋਣਾ ਤੈਨੂੰ ਰੌਲਾ ਹੀ ਕੋਈ ਪਰ ਯਾਰ ਰੌਲਾ ਕੀ ਇੱਥੇ ਇਹ ਕਿਹੜਾ ਵੀ ਕੋਈ ਨਹੀਂ ਕੀ ਹੈ ਵੀ ਜਿੱਥੇ ਕੋਈ ਬੰਦਾ ਬਚਾ ਲੂਗਾ ਸਾਰੇ ਨਾਲ ਹੀ ਇਕੱਠੇ ਉਤੋਂ ਦੋਵਾਂ ਨੂੰ ਇੱਕੋ ਜਿਹੀ ਬਿਮਾਰੀ ਭਾਈ ਫੈਸਲ ਨੂੰ ਤੈਨੂੰ ਪੈਰਾਸ਼ੂਟ ਤੂੰ ਆਪਣੇ ਕਾਬੂ ਰੱਖਣਾ ਬਸ ਮੈਂ ਘਰੋਂ ਲੈ ਕੇ ਜਾਵਾਂ ਆਪਣਾ ਲੈ ਕੇ ਜਦੋਂ ਕਚਹਿਰੀ ਬਾਜ਼ਾਰੋਂ ਲੈ ਕੇ ਜਾ ਕਿਤਾਬਾਂ ਵਾਲੀ ਦੁਕਾਨ ਤੋਂ ਮਿਲਦਾ ਹੀ ਪੈਰਾਸ਼ੂਟ ਖੋਲਣੇ ਹੁੰਦਾ ਨਾ ਕਿੱਦਾਂ ਖੁੱਲੀ ਦਾ ਵਾ ਜਿਹੜਾ ਨੂੰ ਪੈਰਾਸ਼ੂਟ ਦੇਣਾ ਵਾ ਇਹ ਮਤਲਬ ਉਹ ਤੋਂ ਵਿੱਚੋਂ ਅੜਾ ਕੇ ਨਿਕਲਣਾ ਵਾ ਪੈਰਾਸ਼ੂਟ ਇਹਦੇ ਵੱਲ ਦੇਖ ਕੇ ਕਹਿੰਦੇ ਉਹ ਇਹਦਾ ਕਿੱਡਾ ਭੈੜਾ ਸ਼ੂਟ ਹੈ ਭਾਈ ਜਾਨ ਉਹਨਾਂ ਨੇ ਦਰਮਿਆਨ ਚ ਇੱਕ ਸਾਥੀ ਦਰਵਾਜ਼ਾ ਹੁੰਦਾ ਹਾਂ ਐਮਰਜੈਂਸੀ ਐਮਰਜੈਂਸੀ ਉਹ ਐਗਜ਼ਿਟ ਬੰਦ ਹੋਣਾ ਵਾ ਸੁਣ ਲਾ ਉਹ ਬੰਦ ਨਹੀਂ ਹੁੰਦਾ ਉਹ ਅਗਲੇ ਖੋਲ ਦਿੰਦੇ ਪਹਿਲੇ ਪੈਂਦੇ ਸਟਾਈ ਨਹੀਂ ਪੈਂਦੇ ਸੱਟੇ ਹੀ ਕਰਤੋਂ ਵੀ ਅਗਰ ਕੋਈ ਨੀਕੀ ਹੋਈ ਤੇ ਉਹਨਾਂ ਨੇ ਖੋਲ ਦੇਣਾ ਵਾ ਨਹੀਂ ਇਹਦਾ ਪਹਿਲੇ ਸਟਾਈ ਖੋਲੋ ਜਿਹੜਾ ਮਾੜਾ ਵਾ ਉਹਨਾਂ ਨੇ ਖੋਲ ਦੇਣਾ ਉਸ ਤੋਂ ਬਾਅਦ ਉਹਨਾਂ ਨੇ ਕਹਿਣਾ ਵੀ ਬਾਹਰ ਛਾਲਾ ਮਾਰੀ ਜੋ ਸਾਰਿਆਂ ਨੂੰ ਵਾਰੀ ਤੇ ਪੈਰਟ ਵੀ ਸਾਰੇ ਹੀ ਮਾਰਨਗੇ ਤੇ ਜਹਾਜ਼ ਨਾਲ ਚਲਾਊਗਾ ਜਹਾਜ਼ ਨਹੀਂ ਚੱਲਣਾ ਫਿਰ ਮਿੱਠੇ ਤੈਨੂੰ ਉਹਨਾਂ ਨੇ ਛਾਲ ਮਾਰਿਆ ਕਰਨਾ ਸੌਰੀ ਹਮ ਪ੍ਰੈਂਕ ਕਰ ਰਹੇ ਥੇ ਹੱਥ ਹਿਲਾ ਦੇ ਤੋ ਬਾਕੀ ਬੈਠੇ ਰਹੋ ਮਿੱਠੇ ਨੇ ਇੰਜ ਹੋਣਾ ਸੀਰੀਅਸਲੀ ਇਹ ਪੈਰਾਸ਼ੂਟ ਜਿਹੜਾ ਉਹਨੂੰ ਦੇਣਾ ਮੈਨੂੰ ਉਹ ਮੇਰਾ ਜਿਹੜਾ ਹਾਂਜੀ ਉਹ ਤੇਰਾ ਹੋ ਜਾਣਾ ਜੇ ਬਚ ਗਿਆ ਤੇ ਤੇਰਾ ਹੋਊਗਾ ਪੈਰਾਸ਼ੂਟ ਇਹਦਾ ਬਚਵਾ ਡਰ ਪਊਗਾ ਛਾਲ ਮਾਰਨ ਹੀ ਨਹੀਂ ਦਿਆ ਸਾਰਿਆਂ ਨੇ ਛਾਲ ਮਾਰਤੀ ਜਹਾਜ਼ ਨੂੰ ਅੱਗੋਂ ਅੱਗ ਪਈ ਗਈ ਸਾਰੇ ਛਾਲਾਂ ਮਾਰਦੇ ਡੱਬੇ ਨੂੰ ਗਲਾਸ ਪਾ ਕੇ ਸਾਲਣ ਗਰਮ ਕਰ ਉਹ ਯਾਰ ਉੱਥੇ ਤੇ ਹਟ ਜਾਏ ਉਸਤਾਦ ਜੀ ਉਹ ਇੰਨਾ ਇਹ ਧੋਕੇ ਉਹਨਾਂ ਨੇ ਕੁਰਸੀ ਸਮੇਤ ਦੀ ਬਾਹਰ ਸੁੱਟਤਾ ਸੀਟ ਹੀ ਪੁੱਟਤੀ ਮੇਰਾ ਇੱਕ ਦੋਸਤ ਆ ਉਹਦਾ ਪੁੱਛਣ ਦਾ ਭਲਾ ਕਹਿੰਦਾ ਆਪਾ ਜੀ ਮੈਂ ਚਾਈਨਾ ਨਵਾਂ ਚਾਈਨਾ ਤੁਹਾਡਾ ਚੱਕਰ ਲਾਉਣਾ ਕਹਿੰਦਾ ਨਹੀਂ ਪੁੱਤ ਮੈਂ ਪਾਕਿਸਤਾਨ ਠੀਕ ਆ ਉਹ ਜ਼ਿੱਦ ਨਾਲ ਚਾਈਨਾ ਲੈ ਗਿਆ ਉਸਤਾਦ ਜੀ ਨੂੰ ਉਹ ਚਾਈਨਾ ਗਿਆ 15 ਮਿੰਟਾਂ ਬਾਅਦ ਪੁਰਬਾਸ਼ ਹੋ ਗਿਆ ਉਹ ਚਾਈਨਾ ਦਫਨਾਤਾ ਓਏ ਹੋਏ ਕਿਉਂ ਚਿਹਰਾ ਦੀ ਮਿੱਟੀ ਬੜੀ ਜ਼ਰਖੇਜ਼ ਆ ਨਹੀਂ ਕਿਉਂ ਹੋਇਆ ਕਿਉਂ ਹੁੰਦਾ ਮਤਲਬ ਉਹ ਜ਼ਿੱਦ ਕਰਨ ਡਿਆ ਸੀ ਕਿ ਅੱਬਾ ਜੀ ਮੈਂ ਤੁਹਾਨੂੰ ਚਾਈਨਾ ਵਿਖਾਉਣਾ ਬਹੁਤ ਕਹਿੰਦਾ ਨਹੀਂ ਖੇਚੀ ਮੈਂ ਲੱਗੀ। ਵੇਖਣਾ ਜੇ ਉਹਨੂੰ ਨਾ ਚਾਈਨਾ ਵਿਖਾਉਂਦਾ ਉਹ ਦਿਲ ਕਰੇ 3 ਸਾਲ ਹੋਰ ਜੀ ਲੈਂਦਾ ਚਲੋ ਜਿਆਦਾ ਚਿਹਰਾ ਦੇਖ ਗਿਆ ਨਾਲੇ ਚਿਹਰੇ ਦੀ ਮਿੱਟੀ ਬੜੀ ਜ਼ਰਖੇਜ਼ ਆ
ਤੁਸੀਂ ਇੱਕ ਕੱਪੂ ਤੋਂ ਖਿਲਾਫ ਦੋ ਕੋਲ ਬਣੋਗੇ ਹੋਰ ਕੋਈ ਜੋੜਾ ਹੋ ਗਿਆ ਲੋਕਾਂ ਦਾ ਇਹ ਲੱਗਿਆ ਵਾ ਮਿੱਠੇ ਨੂੰ 에ਅਰ ਹੋਸਟਸ ਚੰਡਾ ਮਾਰਨ ਦੇ ਮੈਂ ਕਿਹਾ ਭਾਜੀ ਕੀ ਹੋਇਆ ਬਹੁਤ ਕਹਿੰਦੇ ਜਹਾਜ਼ ਵਾਲੇ ਵਾਸ਼ਰੂਮ ਚ ਟੱਪ ਚ ਸਰਫ ਕੋਲ ਕੇ ਬੈਠੇ ਤੇ ਬਨਾਨਾ ਤੋਂ ਰਿਹਾ ਯਾਰ ਭਾਈ ਮਿੱਠੇ ਨੇ ਜਹਾਜ਼ 'ਚ ਇੰਨੀ ਗੁਫ਼ਤਗੂ ਕੀਤੀ ਉਹ 에ਅਰ ਹੋਸਟਲ ਆਪਣੀ ਜ਼ਬਾਨ 'ਚ ਚੁੰ ਅੱਛਾ ਚਾਈਨੀਜ਼ ਚ ਪੈਰਾਸ਼ੂਟ ਬਣ ਕੇ ਸਾਲ ਉਹ ਪੈਲਟ ਦਾ ਦਰਵਾਜ਼ਾ ਖੋਲ ਕੇ ਕਹਿੰਦੀ ਇਹਨੂੰ ਜੂਠ ਜਿਹੀ ਨੂੰ ਇੱਥੋਂ ਉਠਾ ਦੇ ਮੈਨੂੰ ਮਾਰਨਾ ਹੀ ਹੁਣ ਤੁਹਾਡੇ ਕਹਿਣ ਕਰਕੇ ਮੈਂ ਲੇਜ਼ਾ ਬਾਹਰ ਕੱਢੀ ਮੈਂ ਕੋਕ ਬਾਹਰ ਕੱਢੀ ਮੈਂ ਸਾਰਾ ਕੁਝ ਭਾਈ ਇਹਨੂੰ ਕੁਝ ਨਹੀਂ ਲੈ ਕੇ ਉਹ ਮੈਂ ਜਾਣਾ ਦੱਸ ਮੈਂ ਲੇਜ਼ਾ ਕੋਕ ਦਾ ਤੈਨੂੰ ਜਾ ਦੇ ਅੰਦਰੋਂ ਮੈਨੂ ਕਾਰਡ ਉਹਨਾਂ ਨੇ ਤੈਨੂੰ ਦੇਣਾ ਵਾ ਹਾਏ ਉਥੋਂ ਤੂੰ ਪੈਸੇ ਕੱਚ ਕਾਰਡ ਆਪਣਾ ਹੱਥ 'ਚ ਫੜ ਲੇਕਿਨ ਉਹ 2 ਨੰਬਰ ਚੀਜ਼ਾਂ ਦਿੰਦੇ ਆ ਮੰਦਰ ਲੈ ਹਦਾਇਤ ਵਾਲਾ ਨਹੀਂ ਹੋਣਾ ਨਹੀਂ ਇਹ ਉਹ ਫੂਡ ਦੂਜਾ ਹਲਾਲ ਫੂਡ ਸੀ ਫੂਡ ਹਲਾਲ ਫੂਡ ਸੀ ਫੂਡ ਨਹੀਂ ਹਲਾਲ ਫੂਡ 30-4 ਹਾਂਜੀ ਉਹਨਾਂ ਨੇ ਇਦਾਂ ਦਾ ਦੇਣਾ ਵਾ ਤਾਂ ਕਿ ਤੁਸੀਂ ਜਹਾਜ਼ 'ਚ ਕਲੀਅਰ ਹੋਣ ਇਥੋਂ ਤੁਸੀਂ ਸਾਗ ਖਾ ਕੇ ਜਾਓ ਤੇ ਜਹਾਜ਼ ਦੇ ਵਿੱਚ 15 ਮਿੰਟ ਵਾਸ਼ਰੂਮ ਤੋਂ ਨਿਕਲ ਇਹ ਹੋ ਸਕਦਾ ਮੈਨੂੰ ਲੱਗ ਦੇਖੀ ਕਿਹੜਾ ਖਾਦਾ ਵਾ ਗੜੀ ਸਵਾਰੀਆਂ ਕਹਿਣ ਯਾਰ ਬਾਰੀਆਂ ਖੋਲ ਦਿਓ ਤੁਹਾਡੀ ਪੈਰਟ ਰਿਪੋਰਟ ਕੇ ਦੇਖਿਓ ਤੁਹਾਡੀ ਕਿਹੜੀ ਹਰੀ ਹੋਈ ਹੈ ਇੱਦਾਂ ਚ ਨਹੀਂ ਯਾਰ ਬੇਟਾ ਜੀ ਮੈਨੂੰ ਤੁਸੀਂ ਸ਼ੂਗਰ 'ਚ ਪੈ ਗਏ ਉਸਤਾਦ ਜੀ ਦੇਖੋ ਮੇਰੀ ਸੁਣੋ ਗੱਲ ਮੈਂ ਤੂੰ ਦੁਆ ਕਰੀ ਉਹਦੇ ਟਾਇਰ ਖੋਲ ਜਾਣ ਓਏ ਹੋਏ ਅਸੀਂ ਖੋਲਦੇ ਆਗੇ ਮੈਨੂੰ ਪੇਜ ਦੇ ਦੋ ਮੈਂ ਤੇਰੇ ਕੋ ਨਹੀਂ ਖੁੱਲਣੇ ਸਾਈ ਸੱਤੇ ਹੀ ਕਹਿ ਰਹਾ ਵਾ ਮੈਂ 8-10 ਵਾਰੀ ਜਹਾਜ਼ 'ਚ ਬੈਠਾ ਮੈਨੂੰ ਪਤਾ ਇਹਦੇ ਕੀ ਰੂਲਸ ਹੁੰਦੇ ਆ ਯਾਰ ਤੂੰ 8-10 ਵਾਰੀ ਨਹੀਂ ਬੈਠਾ ਕਿਉਂ 5-7 ਵਾਰੀ ਵਧਾ ਕੇ ਆ ਦੱਸ ਦੇਖੋ 3 ਵਾਰੀ ਤਾਂ ਬਹਿ ਗਏ ਹੋ ਉਹ ਯਾਰ 3 ਵਾਰੀ ਕਿਦੋਂ ਗਿਆ ਤੂੰ ਯਾਰ ਇੱਕ ਵਾਰੀ ਉਮਰਾ ਸ਼ਰੀਫ ਕਰਨ ਗਿਆ ਕਿੰਨੀ ਵਾਰੀ ਹੋ ਗਿਆ ਬਾਕੀ ਆ 6 ਵਾਰੀ ਹੋ ਗਿਆ ਤਾਂ ਐ ਹੁਣ ਤੇ ਮੈਂ 8-10 ਵਾਰੀ ਪੂਰਾ ਕਰਾਉਣਾ 3 ਵਾਰੀ ਮੈਂ ਤਾਂ ਬਹਿ ਗਿਆ ਹਾਂ ਇੱਕ ਵਾਰੀ ਉਮਰਾ ਉਹ ਸ਼ਰੀਫ ਯਾਰ ਤੂੰ 1 ਵਾਰੀ ਜਾਂ 2 ਵਾਰੀ ਗਿਆ ਦੁਬਈ 2 ਵਾਰੀ ਗਿਆ ਯਾਰ 3 ਵਾਰੀ ਕਿਦੋਂ ਗਿਆ 3 ਵਾਰੀ ਗਿਆ 3 ਵਾਰੀ ਗਿਆ ਸਭ ਨਹੀਂ ਦੱਸਦਾ ਇੱਕ ਵਾਰੀ ਆ ਤੋਂ ਸਾਡੇ ਤੋਂ ਇਲਾਵਾ ਕਿੱਦਾਂ ਅੱਛਾ ਓਕੇ ਨਹੀਂ 10 ਤੋਂ 12 ਵਾਰੀ 3 ਵਾਰੀ ਤਾਂ ਬਹਿ ਗਿਆ ਕਿੰਨੀ ਵਾਰੀ ਜਹਾਜ਼ ਆਣ ਜਾਣ ਹੋ ਗਏ 6 ਫੇਰੇ ਹੋ ਗਏ ਹਾਂ ਜਦੋਂ ਉਮਰਾ ਸ਼ਰੀਫ ਕਰਨ ਗਿਆ ਸੀ ਇੱਥੋਂ ਚੜਿਆ ਦੁਬਈ ਸਟੇ ਕੀਤਾ ਫਿਰ ਕੋ ਫਲੈਟ ਪੜੀ ਜਿਹੜੀ ਕਿ ਚਾਰ ਚ ਹਾਂ 10 ਵਾਰੀ 10 ਤੋਂ 12 ਹੋ ਗਏ ਸਾਹ ਜੀ ਉਹ ਨੌਬ ਜਲੋਟਾ ਸਾਹਿਬ ਦੀ ਗਏ ਨਹੀਂ ਓਏ ਚਾਹੇ ਯਾਰ ਨੋਬ ਜਲੜਾ माफ करें तू मौला माफ करें तू मौला माफ ਆ ਨੌਬ ਜਲੋਟਾ ਸਾਹਿਬ ਦੀ ਗਏ ਨਹੀਂ ਕਿਹੜੀ? ਇੱਕ ਵਾਰ ਕੀ ਹੈ ਤਬਾਹ ਕੀ ਹੱਦ ਥੀ ਉਸ ਮਾਹੌਲ ਨੂੰ ਚੇਂਜ ਕਰੋ ਤੁਹਾਡੀ ਮਿਹਰਬਾਨੀ ਆ ਮੇਰੀ ਫੇਵਰਿਟ ਗਜ਼ਲ ਆ ਹੁਣ ਤੇਰੀ ਫੂਡ ਬਲੌਗਿੰਗ ਕਿੱਧਰ ਗਈ ਹਕੀਕਤ ਸਾਹਮਣੇ ਆਈ ਆ ਸਾਰੀ ਸੁਣਾਇਆ ਜਿਹੜੀ ਤੁਸੀਂ ਲਾਈ ਹੁੰਦੀ ਟਿਕਟੌਕ ਤੇ ਉਸਤਾਦ यार मिठे तू कल्ले ने जाना ਨਹੀਂ ਮੈਂ ਕਦੇ ਨਹੀਂ ਅਸੀਂ ਨਹੀਂ ਨਾਲ ਹੋਣਾ 300 ਬੰਦਾ ਨਾਲ ਨਹੀਂ ਹੋਣਾ ਮੈਨੂੰ ਤਾਂ ਐ ਲੱਗਣਾ ਜਹਾਜ਼ ਇਕੱਲਾ ਮੈਂ ਹੀ ਆ ਨਹੀਂ ਤੇ ਤੈਨੂੰ ਗਲਤ ਲੱਗਣ ਦਿਆ ਨਾ ਫਿਰ ਤੂੰ ਦੁਬਈ ਗਿਆ ਵਾ ਸਊਦੀਆ ਗਿਆ ਇਦਾਂ ਹੀ ਤੂੰ ਜਾ ਕੇ ਜਹਾਜ਼ 'ਚ ਬਹਿ ਜਾਣਾ ਨਾ ਹਾਂਜੀ ਤੈਨੂੰ ਕੋਈ ਚੀਜ਼ ਪਵਾਉਂਦੇ ਤੇ ਨਹੀਂ ਕਿ ਭਈਆ ਪਾ ਲਓ ਆ ਚੀਜ਼ ਪਾ ਲਓ ਹਾਂਜੀ ਜਦੋਂ ਤੂੰ ਚਾਈਨਾ ਤੋਂ ਬਹਿਣਾ ਨਾ ਤੈਨੂੰ ਉਹਨੇ ਲਾਈਫ ਜੈਕਟ ਪਾਉਣੀ ਹੈ ਸਿਲੰਡਰ ਤੇਰੇ ਨਾਲ ਲਾ ਦੇਣਾ ਉਹਨਾਂ ਨੇ ਆ ਲੈ ਲਓ ਜੀ ਬਹਿੰਦੇ ਬਿਲਕੁਲ ਮੈਨੂੰ ਪਹਿਲਾਂ ਉਹ ਪਾ ਕੇ ਸਫ਼ਰ ਕਰਨਾ ਯਾਨੀ ਕਿ ਖਤਰਾ ਸ਼ੁਰੂ ਹੋ ਹਾਂਜੀ ਏਡੇ ਖਤਰਿਆਂ ਨਾਲ ਆਸਟ੍ਰੇਲੀਆ ਦੀ ਤੂੰ ਪਾਏਗਾ ਤਾਂ ਉਹਨਾਂ ਨੇ ਆਸਟ੍ਰੇਲੀਆ ਲਾ ਕੇ ਪਾ ਲੈਂਦੇ ਉਹ ਯਾਰ ਆਸਟ੍ਰੇਲੀਆ ਫੁੱਲਾਂ ਗੁਜਹਾਜ਼ ਜਾਂਦੇ ਆ, ਸਾਡੀ ਟਿਕਟ ਉਹਦੀ ਨਹੀਂ ਤੈਨੂੰ ਸਮਝ ਨਹੀਂ ਆ ਰਹੀ ਗੱਲ ਦੀ ਮਾੜੀ ਸਾਨੂੰ ਐਡਾ ਮਾੜਾ ਕਾਤੋਂ ਲੈਤਾ ਉਹਨੂੰ ਪੁੱਛੀ ਸਕਾਈ ਨੂੰ ਅਸੀਂ ਜ਼ਮਾਨੇ ਤੱਕੇ ਆਰਟਿਸਟ ਆ ਉਦਾਂ ਅਸੀਂ ਲੋਕਾਂ ਨੂੰ ਡਿਪਰੈਸ਼ਨ ਨੂੰ ਕੱਢਣ ਦੇ ਸਾਡੀ ਸਾਰੀ ਫੈਮਿਲੀ ਤੁਹਾਡੀ ਭੈਣ ਦਾ ਤੁਸੀਂ ਸਾਨੂੰ ਵੱਡ ਤੇ ਵੱਡ ਪਹਿਲੀ ਨੰਬਰ 1 ਟੀਮ ਆ ਤੇ ਜਹਾਜ਼ ਤੋਂ ਥੱਕਿਆ ਲੈਤਾ ਉਹਨੂੰ ਜਾ ਕੇ ਪੁੱਛੀ ਜੇ ਥੱਲੇ ਮਿਲ ਪਿਆ ਸਾਡੀ ਕਿਸਮਤ थले कमेंट बला के दे नंबर 1 टीम जानी टीम वेल डिप्रेशन से निकल गया मैं मरने से बच गया हूं ते जहाज ਨੂੰ ਮਾੜਾ ਲੈਤਾ ਉਦਾਂ ਅਸੀਂ ਕਿੱਥੇ ਬੈਠੇ ਯਾਰ ਆ ਉਹਨਾਂ ਨੇ ਨਹੀਂ ਲੈ ਕੇ ਦਿੱਤਾ ਉਹਨੇ ਸਕਾਈ ਨੇ ਇਹ ਫੇ ਬਾਸ ਬੁਲੰਦ ਕਰ ਆਸਟ੍ਰੇਲੀਆ ਵਾਲੇ ਇੱਕ ਵਾਰ ਚਲਾਓ ਕਰੋ ਕਰੋ ਤੇ ਆਸਟ੍ਰੇਲੀਆ ਨਿਕਲ ਯਾਰ ਉਹ ਤੁਹਾਨੂੰ ਕਹਿੰਦੇ ਵੀ ਤੁਸੀਂ ਉਹੀ ਜਹਾਜ਼ ਲਵੋ ਤੈਨੂੰ ਸਮਝ ਨਹੀਂ ਆ ਰਹੀ ਗੱਲ ਦੀ ਬਟਾਓ ਕਰ ਹੀ ਨਹੀਂ ਸਕਦੇ ਤੇ ਬੇਵਕੂਫ ਜਿਹਾ ਤੈਨੂੰ ਗੱਲ ਦੀ ਨਹੀਂ ਸਮਝ ਆ ਰਹੀ ਵੀ 36000 ਜਹਾਜ਼ ਜਾਂਦੇ ਸਹੀ ਜਿਹੜੇ ਸਵੇਰ ਸ਼ਾਮ ਜਾਂਦੇ ਉਹ ਤੇ ਨਹੀਂ ਰੁੱਟ ਹੁਣ ਜਾਣ ਕੇ ਉਹੀ ਤੋਂ ਉਸ ਵੈਗਨ ਦੀ ਟਿਕਟ ਲੈ ਲਵੇਂ ਜਿਹੜੀ ਦੂਰੋਂ ਹੀ ਉੱਚੀ ਨੀਵੀਂ ਨਜ਼ਰ ਆ ਰਹੀ ਹੈ ਹੋ ਸਕਦਾ ਤੇ ਇਹਦੇ ਚ ਲਾਹੌਰ ਦਾ ਕੀ ਕਸੂਰ ਆ ਤੂੰ ਇੱਥੋਂ ਲਾਹੌਰ ਜਾਵੇਂ ਤੇ ਟੁੱਟੀ ਵੈਗਨ ਚ ਬਹਿ ਜਾਵੇਂ ਤੇ ਲਾਹੌਰ ਦਾ ਕੀ ਕਸੂਰ ਆ ਲਾਹੌਰ ਵਾਲੇ ਕਾਹਤੋਂ ਜਲਾਓ ਘਰਾਓ ਕੜਨ ਯਾਰ ਜਾਣ ਕੇ ਤੁਸੀਂ ਪਿਆਰ ਕਰ ਰਹੇ ਤੂੰ ਅੰਨਾ ਵਾ ਤੂੰ ਵੇਖ ਕੇ ਬਹਿ ਉਸ ਵੈਗਨ ਚ ਨਾਲ ਵੱਡੀਆਂ ਹਿਰੋਂ ਲੱਗੀਆਂ ਉਹ ਚ ਬਹਿ ਵੀ ਹੁਣ ਜਿੱਥੇ ਹਜ਼ਾਰਾਂ ਜਹਾਜ਼ ਜਾਣ ਰਹੇ ਸਾਡੇ ਉਹਦੀ ਟਿਕਟ ਨਹੀਂ ਉਹਨੇ ਕਰਾ ਕੇ ਦਿੱਤੀ ਆਸਟ੍ਰੇਲੀਆ ਦਾ ਕੋਈ ਕਸੂਰ ਨਹੀਂ ਇਹ ਚ ਮਾਸ਼ਾਅੱਲਾ ਹਰ ਬੰਦੇ ਨੂੰ ਕੋਈ ਮੈਂ ਲੈ ਰਿਹਾ ਜਾਨੀ ਟੀਮ ਲੈ ਕੇ ਆ ਰਿਹਾ ਸਕਾਈ ਸਾਹਿਬ ਭਈਆ ਨੇ ਵੀ ਤੂੰ ਜਹਾਜ਼ ਤੇ ਦੇਖ ਮੰਡੀ ਨੂੰ ਪਾਉਣਾ ਜਹਾਜ਼ ਲੈ ਲੈ ਯਾਰ ਤੂੰ ਘਬਰਾ ਨਾ ਉਹਨਾਂ ਨੇ ਸਟਾਰਟ ਸਾਰਾ ਸਿਸਟਮ ਰੱਖਿਆ ਜੇ ਉਹਨਾਂ ਨੂੰ ਖਤਰਾ ਹੈ ਨਾ ਉਹਨਾਂ ਨੇ ਤੁਹਾਡੇ ਉਹ ਸਮੁੰਦਰ ਵਾਲੀ ਟੂਪ ਵੀ ਲੱਕ ਚ ਹਾਂਜੀ ਉਹੀ ਤੇ ਮੈਂ ਕਹਿ ਰਿਹਾ ਨੂੰ ਸਰਵਾਈਵ ਘਟਾ ਕਰਨਾ ਟੂਬ ਬਣ ਕੇ ਜਦੋਂ ਤੁਸੀਂ ਸਮੁੰਦਰ 'ਚ ਡਿੱਗਣਾ ਮੈਂ ਥੱਲੋਂ ਸ਼ਾਰਕ ਖਾ ਜਾਵੇ ਲੱਤਾਂ ਨਾ ਜੀ ਹਾਂ ਜੀ ਕੋਈ ਇਦਾਂ ਕੀ ਧੜ ਲੈ ਲੈ ਮੇਰੀ ਐ ਮਿੱਠਾ ਤੋਂ ਨਹੀਂ ਜਿਨਾ ਰਹਿਣਾ ਹੀ ਵੀ ਹੁਣ ਮੇਰੇ ਕੋਲ ਟੂਬ ਵੀ ਨਹੀਂ ਥੋੜਾ ਟੂਬ ਵੀ ਗਈ ਥੋੜਾ ਮਿੱਠਾ ਵੀ ਗਿਆ ਇਹ ਜੀ ਸਰਾਣਾ ਜਿਹਾ ਰਹਿ ਗਿਆ ਉੱਪਰ ਤੈਨੂੰ ਸ਼ਾਰਕ ਖਾ ਜੇ ਇਹ ਚ ਜਹਾਜ਼ ਵਾਲਿਆਂ ਦਾ ਤੇ ਕੋਈ ਕਸੂਰ ਇਹ ਨਹੀਂ। ਕਸੂਰ ਨਹੀਂ।
ਹੁਣ ਇਧਰ ਥੱਲੋਂ ਮਿੱਠਾ ਸ਼ਾਰਕ ਖਾ ਗਈ, ਉੱਥੋਂ ਮਿੱਠਾ ਸੈਵਨ ਪੜਨਗਾ ਸ਼ਾਰਕ ਲਈ। ਮੈਂ ਆ ਜਾਣ ਕੇ ਅੱਧਾ ਮਿੱਠਾ ਆ ਗਿਆ, ਅੱਧਾ ਮਿੱਠਾ। ਉਹ ਕਹਿੰਦਾ ਤੇ ਮੇਰੀਆਂ ਲੱਤਾਂ ਕਾ, ਮੈਂ ਤੇਰੇ ਲਈ 7 ਅਪ ਲੈ ਕੇ ਆਉਂ। ਪੈਰਾਸ਼ੂਟ ਪਾ ਕੇ ਥੱਲੇ ਆਇਆ, ਉਹ ਤੋਂ ਇੱਲਾ ਬੈਣ ਪੈਰਾਸ਼ੂਟ ਪਾੜ ਦੇਣ, ਇੰਜ ਜਾਵੇ ਸਾਰੀ ਦਿਹਾੜ ਨੂੰ। ਪਹਿਲੀ ਤਾਂ ਗੱਲ ਹੈ ਪੈਰਾਸ਼ੂਟ ਵੀ ਕਿਸ ਤਰ੍ਹਾਂ ਅੜ ਜਾਂਦਾ, ਨਹੀਂ ਖੋਲਦਾ। ਉਹ ਵੀ ਨਹੀਂ ਖੋਲਦਾ ਪੈਰਾਸ਼ੂਟ। ਅਕਸਰ ਹੁੰਦਾ ਵਾ। ਹਾਂਜੀ। ਔਰ ਮਿੱਠੇ ਦਾ ਸਟਾਚ ਹੀ ਦਿਲ ਲੱਗਾ ਰਹੇਗਾ। ਉਸ ਜਹਾਜ਼ ਦੀਆਂ ਸੀਟਾਂ ਤੇ ਕਿਸੇ ਨੇ ਨੰਬਰ ਆਪਣਾ ਲਿਖਿਆ ਵਾ, ਕਿਸੇ ਨੇ ਥੱਲੇ ਹੁਣ ਮੁਲਕ ਵੀ ਪਤਾ ਨਹੀਂ ਕੱਢਦੇ ਲੱਗ ਰਿਹਾ, ਕਿਸੇ ਯਹੂਦੀ ਦੀ ਛੱਤ ਤੇ ਵੱਜੇ ਜਾ ਕੇ। ਜਾਂ ਕਿਤੇ ਉਹਨੇ ਹੈਲਪ ਵੀ ਨਹੀਂ, ਹੁਣ ਸਾਰੇ ਹੱਥ ਵੀ ਨਹੀਂ ਪਾਉਣਾ। ਪਰ ਜਾਂ ਕਿਤੇ ਝੀਂਗਾ ਲਾਲਾਂ ਦੇ ਵਿੱਚ ਡਿੱਗ ਜੀ ਹਾਂ, ਐਮਾਜ਼ੋਨ ਦੇ ਜੰਗਲਾਂ 'ਚ ਡੇਪੂ ਸਿੱਧਾ ਹੀ ਥੱਲੇ। ਤਾਜੀ ਜਿਹੜੇ ਆ ਪੈਰਾਸ਼ੂਟ ਪਾ ਕੇ ਛਾਲ ਮਾਰਦੇ ਨਾ, ਉਹਨਾਂ ਦਾ ਬੜਾ ਤਜਰਬਾ ਹੁੰਦਾ। ਉਹ ਚਲਦੀ ਹਵਾ ਇੰਜ ਕਰਕੇ ਪਿੱਛੇ ਇੰਜ ਕਰਦੇ। ਹਾਂ ਤੇਰੇ ਕੋਲ ਤੇ ਪਹਿਲੇ ਤੇ ਇੰਜ ਨਹੀਂ ਹੋਣਾ, ਤੇਰੀਆਂ ਬਾਹਾਂ ਇੰਜ ਆੜੀਆਂ ਥੱਲੇ ਪਰ ਯਾਰ 36000 ਫੁੱਟ ਦੀ ਬੁਲੰਦੀ ਤੋਂ ਜਦੋਂ ਅੱਲਾ ਮਤਲਬ ਤੇ ਆਪਾਂ ਆਕਸੀਜਨ ਨੀਵਾ ਲੈ ਜਾਂਗੇ। ਉਹ ਮੈਂ ਲੈ ਕੇ ਜਾਣਾ। ਤੁਸੀਂ ਉਹਨੂੰ ਸਮਝਾਇਆ ਉਹ ਯਾਰ, ਮੈਂ ਵਰਲਡ ਤੈਨੂੰ ਸਮਝਾਵਾਂ ਮੈਂ ਪੈਰ ਨੂੰ ਮੈਂ ਮੰਗਿਆ, ਮੈਂ ਉਧਰ ਵੀ ਮੇਰੀ ਮੰਨ ਲੂਗਾ। ਉਸਤਾਦ ਜੀ ਸਾਰੇ ਬੰਦੇ ਜਾਣੇ, ਬਲਕੂ ਸਾਰੇ 7 ਬੰਦੇ ਜਾਣੇ। ਹਾਫ ਜਹਾਜ਼ ਤੇ ਸਾਡਾ ਆਪਣਾ 3 ਅਸੀਂ 8 ਉਹ 11 ਜਣੇ ਸੀ। ਉਹ 2-3 ਜਹਿਰੇ ਚੋਂ ਬਿਠਾ ਲੈਂਦੇ। ਅੱਧਾ ਜਹਾਜ਼ ਸਾਡਾ ਹੋ ਗਿਆ, ਸਾਡੀ ਹਲੇ ਵੀ ਨਹੀਂ ਸੁਣੀ ਜਾਣੀ। ਨਹੀਂ ਨੀਵਾ ਲੈ ਜਾਵੇ। ਨੀਵਾ ਕਿੰਨਾ ਕੁ 36000 ਫੁੱਟ ਦੀ ਬੁਲੰਦੀ ਤੇ ਕਿੰਨਾ ਕੁ ਨੀਵਾ ਲੈ ਜਾਵੇ? 18000 ਦੀ ਲੈ ਜਾਵੇ। 18 ਨਾਲ ਲੈ ਜਾਵੇ। 18000 ਥੋੜਾ, 15 ਕਰ ਲਵੇ। 5000 ਹੀ ਨਹੀਂ ਮਾਣ। 1000 ਫੁੱਟ ਤੋਂ ਲੋਕੀ ਡਿੱਗੇ ਬਚੇ ਨਹੀਂ, ਇਹ ਵੀ ਤੂੰ 15000 ਕਹਿੰਨੇ। ਉਸਤਾਦ ਜੀ ਭਾਈ ਮਿੱਠੇ ਦਾ ਭਲਾ ਕੀ ਸੀ ਨਾ। ਅੱਛਾ ਹੁਣ ਸਮੁੰਦਰ ਦਾ ਵਿੱਚ ਗੱਬਾ ਹੋਵੇ ਸਾਰਾ, ਉੱਥੇ ਤੂੰ ਬਚ ਵੀ ਜਾਣ ਡਿੱਗ ਕੇ, ਕੀ ਕਰ ਲੇਗਾ? ਕਰ ਤੇ ਮੈਂ ਤੁਹਾਡੇ ਗੁਫ਼ਤਗੂ 'ਚ ਵੀ ਕੁਝ ਨਹੀਂ ਸਕਦਾ। ਫਿਰ? ਇੱਥੇ ਫਸਿਆ ਬੈਠਾ। ਫੇਰ ਉਸਤਾਦ ਜੀ ਭਾਈ ਮਿੱਠੇ ਦਾ ਭਲਾ ਕੀ ਦੇਣਾ, ਪਾਰ ਲਾ ਕੇ ਨਾ ਜਹਾਜ਼ ਦਾ ਸੂਆ ਜਾਂ ਰੋੜ ਪਾ ਕੇ। ਆਹੋ ਕੀ ਮਜ਼ਾ ਪਿਆ ਭੱਜਣ ਡਿਆ ਜਹਾਜ਼। ਇਹ ਪੀਆਈਏ ਓ ਯਾਰ ਡਰ ਨਾ ਮਿੱਠੇ, ਉਹਨਾਂ ਨੇ ਹਰ ਸ਼ੈ ਦਾ ਵਿੱਚ ਬੰਦੋਬਸਤ ਤੁਹਾਡੀ ਸੇਫਟੀ ਲਈ ਰੱਖਿਆ ਵਾ। ਤੁਹਾਨੂੰ ਕੋਈ ਵਾਧਾ ਘਾਟਾ ਹੁੰਦਾ, ਉਹਨਾਂ ਨੇ ਪੂਰੇ ਸਿਸਟਮ ਲਾਏ ਆ। ਹਾਂਜੀ। ਅੱਛਾ ਵੱਡੀ ਗੱਲ ਕੀ ਹੈ, ਮਿੱਠਾ ਯਾਰ, ਹੋਰ ਜੀਵਾਂਗੇ, ਹੋਰ ਗੁਨਾਹ ਕਰਾਂਗੇ, ਹੋਰ ਸਿਆਪੇ ਹੋਣਗੇ, ਹੋਰ ਝੂਠ ਬੋਲਾਂਗੇ, ਏਦਾਂ ਹੀ ਹੈ। ਹੋਰ ਕਰਾਂਗੇ। ਇੱਥੇ ਉਹਨੂੰ ਲਵਾਉਨੇ ਆ ਫੁੱਲ ਸਟਾਪ, ਓਕੇ ਕਰਦੇ ਆ। ਕੀ ਹੈ? ਅੱਲਾਹ ਕਰ ਆਹੋ ਕਮੇਟੀ ਇੱਕ ਚੱਲਣ ਰਹੀ ਹੈ, ਵਾਪਸ ਕਲੀਅਰ ਕਰ। ਉਹ ਤੇ ਯਾਰ ਤੂੰ ਕਿਹੜਾ, ਤੈਨੂੰ ਅੱਲਾ ਮਾਫੀ ਦੇਵੇ, ਪਹਿਲੇ ਤੈਨੂੰ 6 ਮਹੀਨੇ ਪਹਿਲੇ ਕੋਈ ਖਤ ਆਉਣਾ ਵੀ 6 ਮਹੀਨੇ ਬਾਅਦ ਫਰਿਸ਼ਤਾ ਆ ਰਿਹਾ ਤੈਨੂੰ ਲੈਣ ਵੀ, ਤੂੰ ਉਦੋਂ ਤੇ ਲੱਗ ਰਿਹਾ ਤੂੰ ਉਦੋਂ ਵੀ ਪਾਈ ਹੋਵੇ। ਤੇ ਜੇ ਤੁਸੀਂ ਅੱਛੀਆਂ ਦੁਆਵਾਂ ਕਰ ਲਓ, ਅੱਛੀ ਦੁਆ ਹੀ ਕਰ ਰਿਹਾ ਕਿ ਤੂੰ ਮਜ਼ੀਦ ਗੁਨਾਹਾਂ ਤੋਂ ਬਚੇਗਾ, ਕੰਜੂਸੀ ਤੋਂ ਬਚੇਗਾ। ਯਾਰ ਸਾਰੀ ਚੀਜ਼ ਉਹਨਾਂ ਕੋਲ ਸੇਫਟੀ ਦੀ ਹੁੰਦੀ ਉਸਤਾਦ ਜੀ। ਹਾਂਜੀ। ਹਰ ਚੀਜ਼, ਤੈਨੂੰ ਕੋਈ ਵੀ ਰੌਲਾ ਬਣੇ, ਜਹਾਜ਼ ਨੇ ਪੂਰਾ ਇੰਤਜ਼ਾਮ ਕੀਤਾ। ਸਾਰਾ ਕੀਤਾ। ਓਏ ਏਦਾਂ ਤੇ ਮੇਰੇ ਕੋਲ ਲਿਖਾ ਲਾ, ਦੁਨੀਆ ਦਾ ਜਿਹੜਾ ਵੀ ਪਾਵਰਫੁਲ ਬੰਦਾ ਵਾ, ਆਇਰਨ ਮੈਨ ਨਹੀਂ ਏਦਾਂ ਚੜੂਗਾ। ਜਿੰਨੀਆਂ ਚੀਜ਼ਾਂ ਉਹਨੂੰ ਪਾਉਣ ਡਿਆ, ਉਹਨੂੰ ਕਹਿੰਦਾ ਨਹੀਂ ਮੇਰੇ ਕਿਤੇ ਨਾ ਕਿਤੇ ਮੈਂ ਟੁੱਟ ਜਾਣਾ ਭਾਈ। ਹਾਲਾਂਕਿ ਉਹਨੂੰ ਕਿਹੜਾ ਪਤਾ ਹੁੰਦਾ ਲੱਤ ਬਾਂਹ ਟੁੱਟਣ ਦੇ ਖਦਸ਼ੇ ਦੀ ਵਜ੍ਹਾ ਤੋਂ ਉਹਨਾਂ ਨੇ ਤੁਹਾਨੂੰ ਪੈਡ ਪਵਾਇਆ। ਹਾਂਜੀ। ਲੈ ਤੁਸੀਂ ਵਿੱਚ ਬੈਠੇ ਇੰਜ ਲੱਗਣਾ ਹਾਕੀ ਦੇ ਗੋਲ 'ਚ ਹੀ। ਇੰਨਾ ਕੁਝ ਪਾਇਆ, ਹੈਲਮਟ ਤੁਸੀਂ ਪਾਇਆ, ਤੁਹਾਡੇ ਲੱਗੀ। ਯਾਰ ਮੈਂ ਤੇਰੀ ਬਾਹ ਫੜ ਕੇ ਇਕੱਠੇ ਆ ਛਾਲ ਮਾਰਾਂਗੇ, ਅੱਲਾਹ ਇੰਜੋਏ ਕਰਦਾ ਤੈਨੂੰ ਮੈਂ ਇੰਜੋਏ ਕਰਦਾ ਆਵਾਂਗੇ ਥੱਲੇ। ਉਹ ਕਹਦਾ ਜੁਆਇ ਰਹੇਗਾ ਜਦੋਂ ਪਤਾ ਹੀ ਲੱਗਣਾ ਹੁਣ ਅਸੀਂ ਕਿੱਥੇ ਡਿੱਗਣ ਡਿਆ, ਮੈਂ ਕਿੰਨੀ ਉਚਾਈ ਤੇ ਡਿੱਗਣ ਡਿਆ, ਮੈਂ ਤੇਰੇ ਥੱਲੇ ਮੇਰੇ ਕੀ ਵੱਜਣਾ ਵਾ। ਇੱਕ ਮਿੰਟ ਨਹੀਂ ਵੱਜਣਾ ਨਹੀਂ, ਆਪਾਂ ਪੈਰਾਸ਼ੂਟ ਖੋਲ ਲੈਣਾ। ਤਾਜੀ ਪੈਰਾਸ਼ੂਟ ਜਦੋਂ ਖੋਲਦਾ ਹੋਗਾ ਕਿੰਨੀ ਦੇਰ ਚ ਬੰਦਾ ਥੱਲੇ ਆਉਂਦਾ? ਇੱਕ ਮਿਸਾਲ ਆ। 1.5 ਸਾਲ ਲੱਗ ਜਾਣਾ ਭਾਜੀ। ਯਾਰ ਹੁਣ ਇਹ ਨਹੀਂ ਨਾ ਵੀ ਹੁਣ ਇਹ ਪੈਰਾਸ਼ੂਟ ਹੀ 9 ਫੁੱਟ ਤੋਂ ਖੋਲੇ, ਉਹ ਤੇ ਇਹਨੇ ਵੱਜਣਾ ਆ ਕੇ ਦੜਾਪਾ। ਕਿਉਂ ਜੀ? ਪੈਰਾਸ਼ੂਟ ਇਹਨੇ ਇੰਜ ਹੋਣਾ ਜਿਵੇਂ ਛੱਤ ਤੋਂ ਦਵਾਣਾ ਸਿੱਟੋ ਤੇ ਜੀ, ਉਹਦਾ ਇੰਜ ਹੋਣਾ ਇਹਦਾ। ਪੈਰਾਸ਼ੂਟ ਵੀ ਥੋੜੀ ਹਾਈਟ ਤੋਂ ਖੋਲਣਾ ਚਾਹੀਦਾ। 200-300 ਫੁੱਟ ਤੋਂ ਮੇਰੇ ਮਿੱਠਾ ਜੀ, ਮੇਰੇ ਕੋਲ ਇੱਕ ਆਈਡੀਆ ਉਸਤਾਦ ਜੀ। ਮੈਂ ਚੈਟ ਜੀਪੀਟੀ ਨੂੰ ਪੁੱਛਦਾ, ਕਿੰਨੀ ਦੇਰ ਚ ਬੰਦਾ ਥੱਲੇ ਆਉਂਦਾ? ਗਾਣਾ ਸੁਣਾਇਆ ਨੋਬ ਜਲੋਟਾ ਸਾਹਿਬ ਦਾ, क्या सुनाना? ਐਤਵਾਰ की पैराशूट कितनी ऊंचाई से पैराशूट को खोलना चाहिए? ਉਹਦੇ ਵਿੱਚ ਇੱਕ ਕੋਲਾ ਜਿਹਾ ਬਣਿਆ ਹੁੰਦਾ ਜਿਹਦੇ 'ਚ ਤੁਸੀਂ ਖਲੋਂਦੇ। ਓਏ ਉਹ ਨਿਗਾ, ਉਹ ਹੋਰ ਚੀਜ਼ ਆ। ਉਹ ਤੇ ਤੂੰ ਪਕਾਨਾ ਵਾ ਝੂਠੇ ਲੈਣਾ। 3000 से 5000 फुट तकरीबन 900 से 1500 मीटर की ऊंचाई पर पैराशूट खोल लिया जाता है। बैंग्स नए लोग आमतौर पर 4000 to 5000 फुट पर खोलते हैं। ਉਹਦਾ ਕੀ ਫਾਇਦਾ? प्रोफेशनल स्काई ड्राइवर कभी कभी 3000 फुट पे इंतजार कर लेते हैं। ਤੇ ਕਿੰਨੇ ਕੁ ਮਿੰਟ ਲੱਗ ਜਾਂਦੇ ਥੱਲੇ ਆਉਣ ਲੱਗਿਆ? ਇਹ ਪੁੱਛ 1.5-2 ਮਿੰਟ ਹੀ ਲੱਗਦੇ। तकरीबन 800 से 1200 फुट पर पैराशूट खुल जाता है, अक्सर खुदकार से। कम से कम महफूज ऊंचाई 2500 तो 3000 फुट मानी जाती है स्काई ड्राइविंग में। ਨਹੀਂ ਤੇ ਜੇ इससे नीचे खोलने में खतरा बढ़ जाता है। हमेशा पैराशूट भी होता है जो इमरजेंसी में खुल सकता है। हाँ 4000 फुट तो तू खोल लेना। ਕਿੰਨਾ ਬਣ ਗਿਆ? 4000 ਫੁੱਟ ਯਾਦ ਕਰ ਕਿੰਨੇ ਫੁੱਟ ਆ? ਤੈਨੂੰ ਇਹ ਕਿਦਾਂ ਪਤਾ ਲੱਗੂ 4000 ਫੁੱਟ? ਇਹੀ ਤਾਂ ਨਾਲ ਕੋਈ ਬੰਦਾ ਆਇਆ ਨਾ ਜਿਹੜਾ ਕਹੇ ਬੈਠੇ ਖੋਲਦਾ ਹੁਣ। ਜੇ ਤਾਂ ਉਸਤਾਦ ਜੀ, ਜੇ ਤਾਂ ਸਾਜੀ ਉੱਤੋਂ 2-3 ਘੰਟੇ ਲੱਗ ਜਾਂਦੇ, ਤੁਹਾਡੇ 2 ਟੀ ਟਾਈਮ ਹੋ ਜਾਣੇ ਦੋਵਾਂ ਦੇ। ਨਹੀਂ ਜਾਂ ਤਾਂ ਪੱਕੀ ਗੱਲ। ਤੋਂ ਪੈਰ ਕਾਲ ਕਰ ਦੇਵੇ, ਹਲਕਾ ਕਿਊ ਕਰਾ ਦੇਵੇ, ਖੋਲ ਲਾ। ਯਾਰ ਮੈਂ ਪਿੰਕ ਪੈਂਥਰ 'ਚ ਦੇਖਿਆ ਉਸਤਾਦ ਜੀ, ਉਹ ਪਿੰਕ ਪੈਂਥਰ ਤੇ ਉਹਦਾ ਦੁਸ਼ਮਣ ਪੈਰਾਸ਼ੂਟਾਂ ਤੋਂ ਛਾਲ ਮਾਰਦੇ, ਦੋਨਾਂ ਦੇ ਨਹੀਂ ਖੁੱਲਦੇ। ਉਹ ਹੁਣ ਦੁਸ਼ਮਣ ਚੀਕਾ ਮਾਰਨ ਦੇ ਆ ਤੇ ਪਿੰਕ ਪੈਂਥਰ ਇੰਜੋਏ ਕਰਦੇ ਆ।
ਉਹ ਟੋਕਰੀ ਜੀ ਬਿਲਕੁਲ ਜਦੋਂ ਜ਼ਮੀਨ ਦੇ ਲੱਗੇ ਆਈ ਨਹੀਂ ਵਿੱਚੋਂ ਨਿਕਲ ਕੇ ਤੁਰ ਪਏ। ਕਿਹੜੀ ਟੋਕਰੀ? ਉਹ ਇਹਦੇ ਚ ਜਿਹੜੀ ਘਲੋਤਾ ਹੁੰਦਾ। ਉਹ ਤਾਂ ਉਹ ਇਹ ਪੈਰਾਸ਼ੂਟ ਹੋਰ ਵਾਇਦਾ ਨਾ ਜਿਹੜੀ 3000 ਫੁੱਟ ਤੋਂ ਖੋਲ ਲਈ ਤੂੰ ਯਾਰ, ਮੈਂ ਤੈਨੂੰ ਦੱਸਤਾ ਨਾ ਹੁਣ ਕਾਹਦਾ ਰੌਲਾ ਰਹਿ ਗਿਆ। ਚਲੋ ਜਿੰਨਾ ਕਰ ਲੇਕਿਨ ਸਾਜੀ ਇਹਨੇ ਹਵਾ 'ਚ ਹੀ ਮੁਅੱਲਕ ਹੋ ਜਾਣਾ ਵਾ, ਡਰ ਕੇ ਫੌਤ ਹੋ ਜਾਣਾ, ਇਹਦਾ ਪਤਾ ਨਹੀਂ ਕਿਹਦਾ। ਛਾਲ ਤਾਂ ਬੜੀ ਦੂਰ ਦੀ ਗੱਲ ਹੈ, ਨਹੀਂ ਅੰਦਰੋਂ ਨਹੀਂ ਤੁਹਾਡੇ ਕੋਲ ਜਦੋਂ ਨਿਕਲਿਆ। ਤੁਸੀਂ ਇਹਦਾ ਹੱਥ ਫੜ ਕੇ ਇੰਜ ਕਰਦਾ ਵਾ ਤੇ ਉਹ ਆਖਰੀ ਆ। ਮਿੱਟੀ ਦੇ ਪੈਰਾਂ ਮੈਂ ਚ ਬਣ ਕੇ ਸੀਗਾ ਤਦੀ ਮੈਂ ਤੈਨੂੰ ਕਹਿੰਦਾ ਸੀ ਮੇਰੇ ਨਾਲ ਦੁਬਈ ਚੱਲ, ਉੱਥੋਂ ਪਹਿਲੇ ਉਹ ਰੈਸਲਾਂ ਕਰਦੇ ਆ ਹਾਏ। ਹਾਂ ਉਹ ਕਰਨੀਆਂ ਪੈਣੀਆਂ ਹੁਣ ਉਸਤਾਦ ਜੀ। ਹੁਣ ਉੱਥੇ ਜਿਹੜੇ ਹੋ ਕਿਤੇ ਹੁਣ ਤਾਂ ਦੁਬਈ ਵਾਲੇ ਆਵਰੇ ਅਸਲਾ ਕਰਨ ਦੇ ਵਿਚਾਰੇ। ਮਿੱਟੀ ਦੇ ਪੈਰਾਸ਼ੂਟ ਬਣ ਕੇ ਸਾਡੀ ਛਾਲ ਮਾਰੀ, ਜਿਹੜਾ ਬਟਨ ਹੁੰਦਾ ਉਹਦੇ ਲਾਗੇ ਲੈਟਰ ਦੀ ਉਹ ਬਲ ਪਿਆ। ਉਹ ਵੇਖਦਾ ਸਾਡੇ ਸੜ ਗਏ। ਮਿੱਟਾ ਕੱਲਾ ਹੀ ਆ ਰਿਹਾ ਥੱਲੇ। ਬਰਹਲ ਜਹਾਜ਼ ਦੇ ਵਿੱਚ ਉਸਤਾਦ ਜੀ ਤੁਸੀਂ ਇਹਦੀ ਤੇ ਨਿਗਾਹ ਰੱਖਣੀ, ਕਿਉਂਕਿ ਇਹਨੇ ਉੱਥੇ ਚਵਲਾ ਮਾਰਨੀਆਂ ਵਾ ਤੇ ਘਟਾ ਤੁਹਾਡਾ ਹੋ ਜਾਣਾ। ਨਹੀਂ ਖਾਣ ਪੀਣ ਦਾ ਹੁਣ ਦੱਸ ਦੋ, ਬਸ ਹਲਕਾ ਫੁਲਕਾ ਖਾਣ ਪੀਣ ਕੋ ਗੁਜ਼ਾਰਿਸ਼। ਤੇਰੇ ਅੰਦਰ ਲੰਘੂਗਾ ਕੁਛ ਉਸ ਉਸਤਾਦ ਜੀ ਮੈਂ ਆਪਣੀਆਂ ਚੀਜ਼ਾਂ ਤੋਂ ਰੱਖਦੀ ਆ। ਕਹਿੰਦੇ ਨੇ ਅੱਲਾ ਨਾ ਕਰੇ ਪਹਿਲੇ ਲੰਗਰ ਕਰਨਾ ਚਾਹੀਦਾ, ਪਹਿਲੇ ਪੇਟ ਤੁਸੀਂ ਜਿਹੜੀਆਂ ਰੱਖੀਆਂ ਨੇ ਨਾ ਆਪਣੀ ਚੀਜ਼ਾਂ, ਚਿਪਸ, ਲੇਜ਼, ਖਰੋੜ ਦੀ ਗਿਰੀ, ਇਹਦੇ ਤੁਸੀਂ ਜ਼ਿੰਮੇਦਾਰ ਹੋ। ਵਾਪਸ ਉਹਨਾਂ ਨੇ ਭੇਜਿਆ ਨਾ ਜਾਂ ਜੇਲ੍ਹ ਚ ਪਾਇਆ, ਤੁਹਾਨੂੰ ਕੱਲੇ ਨੂੰ ਪਾਉਣਾ ਵਾ ਉੱਥੇ। ਮੈਨੂੰ ਮੈਂ ਨਹੀਂ ਆ, ਮੈਂ ਆਪਣੇ ਲੋਕ ਕਿਉਂ ਆਵਾਂਗਾ। ਨਹੀਂ ਲੇਜ਼ 2 ਨੰਬਰ ਲੱਗ ਜਾਣੀ ਇੱਕ। ਮੈਂ ਕਹਿੰਦਾ ਤੂੰ ਭਾਵੇਂ 1 ਨੰਬਰ ਤੋਂ ਵੀ ਅਗਲੀ ਲੈ ਜਾ। ਉਹਨਾਂ ਨੂੰ ਸਾਡੇ ਨਾਲ ਇੰਜ ਕਰਕੇ ਮਨਹੂਸ ਹੋਣਾ ਪੈਣਾ ਤਾਂ ਕਿ ਇੱਕ ਦੂਸਰੇ ਦੇ ਨਾਲ ਗੁਫ਼ਤਗੂ ਖਰਚ ਹੈ ਇਹ ਫਿਰੋ ਤੁਰੋ ਇੰਜੋਏ। ਹੁਣ ਅਸੀਂ ਕਿਸੇ ਨੇ ਵੀ ਨਹੀਂ ਕਹਿ ਚਾਚਾ ਜੀ ਕਿੱਥੋਂ ਚੜੇ ਆ, ਦਿਲ ਕਰੇ ਤੀਜੀ ਸਵਾਰੀ ਕਰੀਏ ਹੋਏ ਸਾਰੇ ਕਿਹੜਾ ਸਾਡੇ ਵਰਗੇ ਮਾਰ ਨਹੀਂ 70 80% 90% ਬਲਕਿ ਇੱਧਰ ਦੇ ਹੀ ਹੋਣੇ। ਅੱਛਾ ਜੀ। ਹਾਂਜੀ ਸੇਰੀ ਜਾਈ ਭਰ ਕੇ ਜਾਊਗਾ। ਚਾਈਨਾ ਤਾਂ ਨਹੀਂ ਪਤਾ, ਚਾਈਨਾ ਚ ਹੋ ਸਕਦਾ ਚਾਈਨੀਜ਼ ਜਾ, ਉਹ ਚਾਈਨੀਜ਼ ਹੋਣਗੇ। ਇੱਥੋਂ ਸਾਰੇ ਆਪਣੇ ਹੀ ਹੋਣਗੇ ਤਕਰੀਬਨ। ਗੌਰਵ ਹਾਂ ਉੱਥੋਂ ਵੀ ਇਹੀ ਫਲੈਟ ਲੈ ਕੇ ਉੱਡੂਗੇ। ਮੇਰਾ ਖਿਆਲ ਆ ਕਿ ਜਿਹੜੇ ਇੱਥੋਂ ਜਿਹੜੇ ਜਹਾਜ਼ ਦੀ ਸਵਾਰੀ ਹੈ ਨਾ, ਉਹ 98% ਉਹ ਅਗਲੇ ਜਹਾਜ਼ ਦੀ ਵੀ ਸਵਾਰੀਆਂ ਹੋਣੀਆਂ। ਸਾਰਿਆਂ ਨੂੰ ਹੀ ਟਿਕਟ ਲਈ ਹੋਣੀ, ਉਹ ਆਪਣੇ ਹੀ ਹੋਣੇ, ਟੈਨਸ਼ਨ ਨਾ ਲੈ। ਨਹੀਂ ਹੁਣ ਇੱਕ ਜਹਾਜ਼ ਤੇ ਚਿਹਰਾ ਬਦਲ ਜਾਣਾ, ਅੱਗੋਂ ਕਿਹੜਾ ਜਹਾਜ਼ ਆ? ਅੱਗੋਂ ਕੋਈ ਨਹੀਂ, ਅੱਗੋਂ ਸਿੱਧਾ ਮੈਲਬਰਨ ਸਕਾਈ ਦੇ ਸਿਰ 'ਚ ਵੱਜਣਾ ਜਾ। ਨਹੀਂ ਜਹਾਜ਼ ਇਹੀ ਹੋਊਗਾ। ਨਹੀਂ ਜਹਾਜ਼ ਚੇਂਜ ਆ, ਆਹੋ ਵੀ ਉਹ ਕਿਹੜਾ ਜਹਾਜ਼ ਇੱਥੋਂ ਹੋਰ ਆ, ਚਾਈਨਾ ਤੋਂ ਹੋਰ ਆ। ਸਟੇ ਪਾਉਂਦੇ ਹੁੰਦੇ ਆ। ਬਸ ਜਿਹੜਾ ਚਾਈਨਾ ਤੋਂ ਉੱਡਣਾ ਨਾ ਉਹਨੇ ਮੈਲਬਰਨ ਜਾਣਾ ਵਾ। ਸਾਜੀ ਦੇ ਲੈ ਵਜਾ ਚਾਈਨਾ ਤੋਂ ਉੱਡਣਾ ਵਾ, ਉਹ ਵਾ ਮਾਠਾ ਜਾ, ਉਹ ਆ। ਉਹ ਤੇ ਲੰਬਾ ਸਫ਼ਰ। ਓਏ ਉਹ ਰੌਲਾ ਲੰਬੇ ਸਫ਼ਰ ਵਾਲਾ ਹੀ ਮੱਠਾ ਕਹਿੰਦੇ ਉਹਦਾ। ਕੀਚੀ ਵਾਲਾ ਹੈ ਉਹ ਆ। ਓਹੋ ਲਾਈਫ ਜੈਕਟਾਂ ਵੀ ਉਹ ਚ ਪੈਣੀਆਂ ਮਿੱਠਾ ਜੀ, ਉਹਦੇ ਵਿੱਚ ਸਾਰਾ ਕੁਝ ਹੋਣਾ ਵਾ। ਤੂੰ ਹਿਸਾਬ ਲਾ ਵੀ ਚਾਈਨਾ ਨਾਲ ਸਾਡੇ ਨਾਲ ਬਾਰਡਰ ਲੱਗਦਾ ਵਾ, ਹਾਂਜੀ ਫੇਰ ਵੀ ਚਾਈਨਾ ਦੇ ਕਿਹੜੀ ਆਖਰੀ ਨੁੱਕਰ ਪਿੰਡ 'ਚੋਂ 에어ਪੋਰਟ ਹੋਏਗਾ ਜਿਹੜਾ ਇੱਥੋਂ 6 ਘੰਟੇ ਲੱਗਣੇ। ਹਾਂਜੀ ਉਹਦਾ ਨਾਮ ਭਲਾ ਕੀ ਹੈ? ਇੱਥੋਂ 6 ਘੰਟੇ ਲੱਗਣੇ ਆ ਚਾਈਨਾ 'ਚ ਜਾਂਦੇ ਆ। ਐਂਡ ਆਇਆ ਐਂਡ ਫਲੋਰੋ ਚਾਈਨਾ ਦੀ ਪਰਲੀ ਨੁੱਕਰ ਤੇ ਉਤਰਨਾ। ਪਰਲੀ ਨੁੱਕਰ, ਹਾਂ ਗੁਆਂਗਜ਼ੂ। ਗੁਆਂਗਜ਼ੂ। ਗੁਆਂਗਜ਼ੂ ਤੇ ਅੱਛਾ ਗੁਆਂਗਜ਼ੂ। ਅੱਲਾ ਵਾਲਾ ਨਾਮ ਬੜਾ ਜੀ ਮਜ਼ੇਦਾਰ। ਹਾਂ ਆ ਗੱਲ ਕਰ, ਅੱਲਾ ਵਾਲਾ ਟੈਨਸ਼ਨ ਨਾ ਲੈ। ਟੈਨਸ਼ਨ ਹੈ 1.5 ਘੰਟੇ ਤੋਂ ਬਾਅਦ ਵੀ ਨਾ ਹੋਵੇ ਟੈਨਸ਼ਨ। ਉਹ ਖੁਸ਼ੀ ਲਿਆ ਮੂੰਹ ਤੇ ਯਾਰ, ਕੀ ਕਰਨ ਆ ਤੂੰ ਮਿੱਠੇ ਐ ਜਾ ਕੇ। ਹਾਸਾ ਮਿੱਠੇ ਕੁਛ ਨਹੀਂ ਹੁੰਦਾ, ਟੈਨਸ਼ਨ ਨਾ ਲੈ। ਠੀਕ ਆ ਅਸੀਂ ਤੇਰੇ ਨਾਲ ਆ ਮਿੱਠੇ, ਸਾਡੀ ਦੁਆਵਾਂ ਤੇਰੇ ਨਾਲ ਆ ਯਾਰ। ਔਰ ਸਮਾਈਲ ਐਨਿਕ ਬਹੁਤ ਆ ਹਾਂ ਬਹੁਤ ਇਹ ਆਸਟ੍ਰੇਲੀਆ ਤੱਕ ਇਹੀ ਰਵੇ ਸਮਾਈਲ। ਜਹਾਜ਼ 'ਚ ਵੀ ਅੱਛੇ ਤਰੀਕੇ ਨਾਲ ਖੁਸ਼ਗਵਾਰ ਉੱਥੇ, ਇਹ ਨਾ ਉਹਨੂੰ ਪਤਾ ਚੱਲੇ ਕਿ ਤੂੰ ਪਿੰਡਾ ਵਾ ਜਾਂ ਚਵਲ ਆ, ਇਹ ਨਾ ਉੱਥੇ ਪਤਾ ਚੱਲੇ। ਪਤਾ ਲੱਗ ਜਾਣਾ ਵਾ। ਹਰ ਚੀਜ਼ ਐਕਸਕਿਊਜ਼ ਮੀ ਇਹ ਚੀਜ਼ਾਂ ਦਾ ਖਿਆਲ ਰੱਖੋ। 에ਅਰ ਹੋਸਟਲ ਜਿਹੜੀ ਕਿ ਮੇਰਾ ਰਿਸ਼ਤਾ ਦੇਖਣਾ ਉਹਨੇ ਐਕਚੁਅਲ ਮੀ ਇਹ ਉਹ ਯਾਰ ਉਹਨਾਂ ਨੇ ਚੌਲ ਦਾ ਪਿੰਡ ਦਾ ਕਿੱਦਾਂ ਪਤਾ ਲੱਗਣਾ ਦੱਸ ਦੇ। ਜਿਹੜਾ ਕਿਤੇ ਉਹ ਵੋਟ ਚੁੱਕੀ ਫਿਰਦਾ ਹਰਕਤ ਪਿੰਡ ਆ। ਤੋਂ ਵੀ ਇੰਜ ਸੀਟ ਤੇ ਉੱਤੇ ਰੱਖ ਕੇ ਪਿੰਨੀ ਖੁਰਕੀ ਜਾਵੇ, ਉਹਨਾਂ ਨੂੰ ਪਤਾ ਚੱਲ ਜੇ ਕਿ ਘਟੀਆ ਸ਼ਖਸ। ਅੱਲਾ ਦੇ ਬੰਦੇ ਤੁਸੀਂ ਜੋ ਲੰਬੀ ਉਹ ਚੱਪਲ ਪਾਉਣੀ ਆ, ਨਾਲ ਟਰੋਜ਼ਰ ਪਾਉਣਾ ਵਾ, ਨਾਲ ਪਾਉਣੀ ਖੁੱਲੀ ਸ਼ਰਟ, ਸਕੂਨ ਨਾਲ ਲੱਤਾਂ ਤਾਂ ਕਰਕੇ ਬੜਾ ਇੰਦਾ ਜਦੋਂ ਗੱਲ ਮੇਰੀ ਜਿਹੜੀ ਆਦਤ ਆ ਕਿਉਂ ਉਸਤਾਦ ਜੀ? ਵੀ ਅਸੀਂ ਲੱਖਾਂ ਰੁਪਏ ਲਾ ਕੇ ਇਹ ਉਹਨਾਂ ਦਾ ਮੁਨਾਫਾ ਕਮਾਉਂਦੇ ਆ, ਉਹਨਾਂ ਬਿਜ਼ਨਸ ਦੇਣ। ਤੂੰ ਆ ਕੇ ਮੈਨੂੰ ਪੁੱਛੂਗੀ ਨਾਲੇ 에어ਪੋਰਟ ਤੇ ਮਿੱਟੀ ਨਹੀਂ ਲੈ ਕੇ ਜਾਣੀ, ਪੈਰਾਂ ਨੂੰ ਮਿੱਟੀ ਨਾ ਲੱਗੀ ਹੋਵੇ ਮਿੱਠੇ, ਉਹਨਾਂ ਨੂੰ ਵਾਪਸ ਕਰ ਦੇਣਾ। ਮੈਂ ਤੈਨੂੰ ਕੀ ਲੱਗਦਾ ਤੇਰੇ ਕੋਲ ਬਾਬਰ ਮਗਰ ਤਾਵੜਾ ਭਰ ਕੇ ਲਿਆਉਂਦਾ? ਪੈਰਾਂ ਦੀ ਮਿੱਟੀ ਛੱਡ ਜਾਣੀ ਆ। ਇੱਥੇ ਹੀ ਆਹੋ ਇਹਨਾਂ ਦਾ ਹੋਏਗਾ ਪੈਟਰੀਕਿਉਰ ਤੇ ਮੈਨੀਕਿਉਰ। ਆਪ ਯਾਰ ਤੇਰਾ ਪੈਰ ਫੜ ਕੇ ਨਾ, ਦੂਜੇ ਦੇ ਪੈਰ ਫੜ ਕੇ ਨਾ, ਇੱਥੋਂ ਸਾਈਡਾਂ ਤੋਂ ਉਹ ਇੰਜ ਸਾਫ਼ ਕਰ ਦੇਣਾ, ਤੇਰਾ ਪੈਰ ਉਹਨੇ ਇੰਜ ਕਰਨਾ, ਉਹ ਬੂਟੇ ਇੱਧਰ ਲਾਉਣੇ ਇੰਜ ਕਰਨਾ। ਇਹਦਾ ਨੂੰ ਲੱਗਣਾ ਐਲਬੋ ਸਾਫ਼ ਕਰਨ ਡਿਆ। ਇਹ ਬਾਹਰ ਬੰਦਾ ਵਾ ਐਸ ਰੋਹ ਜਰਾਬ ਪਾਉਂਦਾ। ਆਹੋ ਪਹਿਲੇ ਇਧਰੋਂ ਪਾ ਕੇ ਫਿਰ ਸਿੱਧੀ ਬੋਲ ਕਰੋ। ਮੈਂ ਉਦੋਂ ਬੜਾ ਪੀ ਨੂੰ ਕਿਹਾ ਕਿ ਮੈਨੂੰ ਫੁੱਟਬਾਲ ਨਾ ਖੜਾਓ। ਫੁੱਟਬਾਲ ਆ ਫੁੱਟਬਾਲ ਕਿੱਕਾਂ ਮਾਰ ਮਾਰ ਕੇ ਪਲਟੀਆਂ ਘੇੜ ਘੇੜ ਕੇ ਉਹ ਸਿੱਧਾ ਹੁੰਦਾ, ਉਹਦੇ ਨਾਲ ਸਿੱਧਾ ਰਹਿੰਦਾ। ਏਦਾਂ ਇਧਰੋਂ ਵੱਜੇ ਮੈਂ ਇਹ ਖੇਲਦਾ ਸੀ, ਪਲਟੀਆਂ ਦੇ ਦੇ ਕੇ ਨਾ ਬੇਟਾ ਆ ਤੇ ਅੰਦਰ ਜਾਣਾ ਚਾਹੀਦਾ ਨਾ, ਉਹ ਬਾਹਰ ਆਇਆ ਵਾ। ਨਹੀਂ ਨਹੀਂ ਇੱਧਰ ਨੂੰ ਆ, ਮੈਂ ਬਾਹਰ ਜਾਣ ਕੇ ਕੀਤਾ ਏਦਾਂ। ਜਿਹਨੇ ਸਾਜ ਪੈਟੀ ਕੇਅਰ ਕਰਨਾ ਨਾ, ਉਹਦੇ ਬਾਅਦ ਜੋ ਹੱਥ ਇੰਜ ਹੋਏ ਹੋਣੇ। ਇਹ ਅਸਲ ਹਾਲਤ ਆ ਜੀ। ਐ ਅਸਲ ਆ। ਦੋਵੇਂ ਇਕੱਠੇ ਜੋੜੀ ਪਰ ਬੈਠੇ, ਦੋਵੇਂ ਇਕੱਠੇ। ਅਸਲ ਹਾਲਤ ਵਾਲੇ ਇਹ ਸਹੀ ਹੈ। ਨਹੀਂ ਅਸਲ ਹਾਲਤ ਵਾਲੇ। ਉਹ ਮੇਰੇ ਉਹਦੇ ਹਾਂ ਅੰਗੂਠਾ ਤੇ ਥੱਕ ਗਿਆ, ਉਹ ਕਹਿੰਦਾ ਯਾਰ ਇੱਥੇ ਲੰਬੇ ਪੈ ਗਈ।
ਨਹੀਂ ਮਿੱਠੇ ਤੇਰੇ ਐਥਲੀਟਾਂ ਵਾਲੇ ਉਹ ਜਿਹੜੇ ਦੌੜਾਂ ਲਾਉਂਦੇ ਨਹੀਂ ਜੰਪਾਂ ਵਾਲੀ ਉਹ ਪੈਰ ਆ ਤੇਰੇ ਉਹ ਦੇਖ ਲੈ ਮੇਰੇ ਸਿੱਧੇ ਪੈਰ ਇੱਕ ਦਰਸ਼ਕ ਕੀ ਹੋਰ ਹੈ ਇੱਕ ਉੱਤਰ ਕੀ ਹੋਰ ਹੈ ਭਾਜੀ ਉੱਥੇ 에ਅਰ ਹੋਸਟਲ ਨੂੰ ਐਵੇਂ ਰੂਹ ਅਫਜ਼ਾ ਮਾਮਾ ਵਿੱਚ ਭੇੜਾ ਨਾ ਕਰਨਾ ਉਹਨੇ ਉਹ ਇਹ ਨਾ ਹੋਵੇ ਉਹ ਜਹਾਜ਼ 'ਚ ਤੇਰੇ ਜੁੰਡੇ ਪੁੱਟਦੀ ਹੋਵੇ ਤੇਰਾ ਹਿਸਾਬ ਨਾ ਰਹਿਣਾ ਨਹੀਂ ਅੱਲਾਹ ਕਰੇਗਾ ਇਨਸ਼ਾਅੱਲਾ ਉਸਤਾਦ ਜੀ ਅੱਲਾਹ ਬਿਹਤਰ ਕਰੇਗਾ ਖੈਰ ਨਾ ਜਾਵਾਂਗੇ ਖੈਰ ਨਾ ਆਵਾਂਗੇ ਤੁਸੀਂ ਟੈਚੀ ਕਿਹੜਾ ਬਣਾਇਆ ਵੱਡਾ ਕਿ ਛੋਟਾ ਇੱਕ ਵੱਡਾ ਇੱਕ ਛੋਟਾ ਹਾਂਜੀ। ਇੱਕ ਵੱਡਾ ਇੱਕ ਛੋਟਾ ਕੀ ਗੱਲ 3 ਸਾਲ ਦਾ ਵੀਜ਼ਾ ਹੈਗਾ ਤੁਹਾਡਾ ਇਹਦਾ ਵੱਡਾ ਕਿਉਂ ਮੈਨੂੰ ਤਾਂ ਉਹਨੇ ਕਿਹਾ ਟੈਚੀ ਬਣਾ ਲਓ ਬਸ ਕਿੰਨੇ ਸਕਾਈ ਸਾਹਿਬ ਨੇ ਮੈਨੂੰ ਵੀ ਨੇ ਕਿਹਾ ਸੀ ਮੈਂ ਉਹਦੀ ਮੰਨੀ ਨਹੀਂ ਤੂੰ ਪਾਗਲ ਉਹਦੀ ਮੰਨ ਲਈ ਜਹਾਜ਼ ਦੀ ਟਿਕਟ ਸਾਚੀ ਨੇ ਕਿਹਾ ਸੀ ਮੈਂ ਐਡਾ ਟੈਚੀ ਹੈ ਮੇਰਾ ਐਡਾ ਟੈਚੀ ਕਿਆ ਮਿੱਠੇ ਤਾਜ- ਇੱਕ ਬੇਰੀ ਦੇ ਪੱਤੇ ਜ਼ਰੂਰ ਰੱਖ ਹਾਂ ਤਾਜੀ ਇਹਦੇ ਨਾਲ ਕੱਪੜੇ ਨੂੰ ਟੀਟੀ ਟੁੱਡੀ ਨਹੀਂ ਪੈਂਦੀ ਤੁਸੀਂ ਬੀਜ ਦੇ ਪੱਤੇ ਫਰਨੈਲ ਰੱਖਣੀ ਫਰਨੈਲ ਤੇ ਮੁਸ਼ਕਬੂਰ ਦਾ ਸਾਬਣ ਉਹ ਵੀ ਲੈ ਲਈ ਹੈ ਸਾਰਾ ਸਮਾਨ ਲੈ ਕੇ ਯਾਰ ਜਾਈਏ ਆਪਾਂ। ਤੂੰ ਐਦਾਂ ਦੀਆਂ ਗੱਲਾਂ ਕਰਕੇ ਉਹਦਾ ਸੱਚੀ ਮੁੱਚੀ ਦਿਲ ਘਬਰਾਉਂਦਾ ਮੈਂ ਸੱਚੀ ਮੁੱਚੀ ਆ ਦੇਖੋ ਉਸਤਾਦ ਯਾਰ ਜੀ ਉੱਥੇ- ਬੰਦਾ ਮੇਰੇ ਕੋਲ ਲਿਖਾ ਲਾ ਅਗਰ ਇਸ ਫੀਲਡ 'ਚ ਨਾ ਹੁੰਦਾ ਇਹ ਜ਼ਾਲਮ ਆ ਉਹ ਯਾਰ ਸਾਲ ਇਹ ਮੈਂ ਜਲਾਦ ਟੈਪ ਲੱਗਣਾ ਸੀ ਤੇ ਔਰ ਇਸ ਬੰਦੇ ਨੇ ਨਾ ਆਮ ਫਿਰਦੇ ਫੁਰਦੇ ਵੀ ਫਾਂਸੇ ਦੇ ਜਿਹੜੇ ਸੀ ਉਹ ਜਾਂਦਾ ਇਹਨੇ ਕੋਈ ਇੰਤਜ਼ਾਮ ਨਹੀਂ ਸੀ ਕਰਨਾ ਕਿਹੜਾ ਜਿਹੜਾ ਖੱਚ ਵਾ ਹਥਿਆਰ ਕਿਉਂਕਿ ਅੱਗੇ ਕਰਕੇ ਤੁਸੀਂ ਫੱਟੇ ਤੇ ਪਾਇਆ ਵਾ ਜਲਾਦ ਪੂਰਾ ਇੰਤਜ਼ਾਮ ਕਰਦੇ ਆ ਇਹਨੇ ਸਿਗਰਟ ਪੀ ਕੇ ਨਹੀਂ ਬੰਦਾ ਮਾਰਦਾ ਚੱਲ ਚੱਲ ਬਾਜੀ ਨਾਲ ਔਰ ਹੱਸਣਾ ਸੀ ਪਾ ਗਿਆ ਇਹ ਜ਼ਾਲਮ ਆ ਯਾਰ ਹਥਿਆਰਤੀ ਹੈ। ਇੱਕ ਤੈਨੂੰ ਪਤਾ 40,000 ਦੀ ਬੁਲੰਦੀ ਤੋਂ ਠਾ ਕਰਕੇ ਥੱਲੇ ਡਿੱਗਣਾ ਵਾ ਇਹ ਕੀ ਬਤਾ ਨਹੀਂ ਆ ਜਾਤੀ ਯਾਰ ਇਸ ਤੋਂ ਇਲਾਵਾ ਕੋਈ ਪੁੱਤ ਦੁੱਖ ਨਾ ਕਹਿ ਦੇਣਾ ਤੇਰਾ 10 ਰੋ ਕੇ ਸਤਾਜੀ ਤਕਰੀਬਨ ਕੋਈ ਡੇਢ ਸਾਲ ਦਾ ਸੀ 2 ਸਾਲ ਦੇ ਜਦੋਂ ਤੂੰ ਤੇਰੇ ਵਾਲਦਿਨ ਤੈਨੂੰ ਹਾਈਟ ਤੇ ਲੈ ਕੇ ਗਏ ਨਹੀਂ ਭਾਜੀ 10 ਸਾਲ ਦਾ ਸੀ ਕਿੰਨਾ ਸੀ? 10 ਸਾਲ ਦਾ ਮੈਨੂੰ ਹੋਈ ਸੀ ਤੇਰੇ ਸਰ ਕੋਲ ਮੈਂ ਪੂਰਾ ਹੱਜ ਸੋਹਣੇ ਤੈਨੂੰ ਆਉਣਾ ਨਹੀਂ ਜੇ ਮੈਂ ਸੁਣਾਤਾ ਤੇ ਤੇ ਫਿਰ ਸਫਰ ਤੈਨੂੰ ਸਾਰਾ ਯਾਦ ਆ ਸਬਰ ਤੈਨੂੰ ਸਾਰਾ ਯਾਦ ਮੈਂ ਸੁਣਾਤਾ ਫਿਰ ਹੁਣ ਦੱਸ। ਤਕਰੀਬਨ ਹੁਣ ਤੇਰੀ ਕਿੰਨੀ ਉਮਰ ਆ ਮੇਰੀ ਹੁਣ 35 ਸਾਲ 35 ਸਾਲ ਹੈ, ਯਾਨੀ ਕਿ 25 ਸਾਲ ਪਹਿਲੇ ਤੂੰ ਜਹਾਜ਼ 'ਚ ਬੈਠਾ ਵਾ ਬੈਠਾ ਹਾਂ। ਤੇ ਤੈਨੂੰ ਸਾਰਾ ਯਾਦ ਆ ਹਾਂ ਸਾਊਦੀ 에ਅਰਲਾਈਨ ਕਰਾਚੀੋਂ ਗਏ ਸੀ ਜੱਦੇ 에ਅਰਪੋਰਟ ਅੱਗੇ ਗੱਲ ਤੂੰ ਕਰ ਗੰਦਾ ਬੰਦਾ ਵਾ ਯਕੀਨ ਮਾਰ ਯਾਰ ਜਿਹੜਾ ਮਰਨ ਦੀਆਂ ਗੱਲਾਂ ਵੀ ਹੱਸ ਕੇ ਲਾਫਰ ਤੇ ਕੇ ਲੈਂਦੇ ਆ ਉਹ ਤੇਰੀ ਇhtiyati ਤੇ ਤਾਂ ਵੀ ਦੱਸਣ ਦੇ ਇhtiyati ਤੇਰੀ ਸਾਰੀ ਗੁਫ਼ਤਗੂ 'ਚ ਮੈਨੂੰ ਇhtiyat ਨਜ਼ਰ ਨਹੀਂ ਆਈ ਇhtiyat ਹੀ ਹੈ ਮੁਸ਼ਕਬੂਰੋਂ ਸਾਬਣ ਲੈ ਜੀ ਠੀਕ ਹੈ ਬੇਰੀ ਦੇ ਤੁਸੀਂ ਪੱਤੇ ਲੋਕ ਲੈ ਪਤਾ ਨਹੀਂ ਕੀ ਸਮਝਦੇ ਯਾਰ ਸ਼ੁਗਲ ਜੀ ਤੁਸੀਂ ਭੈਣਾ ਭੂਣਾ ਦਾ ਹੱਕ ਖਾ ਕੇ ਫੁੱਫੀਆਂ ਦਾ ਹੱਕ ਖਾ ਕੇ ਆਰਾਮ ਨਾਲ ਬੈਠੇ ਆ ਤੂੰ ਇਹ ਤਾਂ ਦੇਖ ਵੀ ਅਗਲੇ ਬੰਦੇ ਤਬੀਅਤ ਕਿਦਾਂ ਚੱਲ ਕਿੱਦਾਂ ਵਾ? ਉਹ ਤਾਂ ਫੇਰ ਕਿਸੇ ਹਿਸਾਬ ਨਾਲ ਕੋਈ ਇhtiyat ਵਾਲੀ ਗੱਲ ਵੀ ਕਰ ਲਿਆ ਦੇ ਗਿਆ ਨਾ 40,000 ਤੇ ਪੈਂਦੀ ਤੋਂ ਪੈਸਾ ਛੋਟੇ ਕੋਲੇ ਆਏ ਤੋਂ ਲੈਟਰ ਨਿਕਲਿਆ ਮੇਰਾ ਤਾਂ ਦੇਖ ਨਹੀਂ ਆ ਜਾਤੀ ਯਾਰ ਮੈਂ ਮਰਨ ਡਿਆ ਮੈਂ ਯਾਰ ਚਲੋ ਤਬੂਤ ਵੀ ਨਾਲ ਲੈ ਕੇ ਲੈ ਜਾਈ ਲੈ ਤਬੂਤ ਆਹੋ ਤੇ ਫੇਸ ਗੱਲ ਤੇ ਹੁੰਦਾ ਤੇ ਇhtiyati ਤੇ ਤਾਂ ਵੀ ਰਹੀ ਨਾ ਤਬੂਤ ਲੈ ਕੇ ਜਾਈ ਇੱਥੇ ਉਹ ਸਹੀਪਾ ਵੀ ਲੈ ਜਾਣਾ ਚਲੋ ਗੂਠੇ ਫਿਰ ਤੇ ਬਹਿਨੋਈ ਦੀ ਲਾਸ਼ ਵੀ ਲੈ ਜਾਣਾ ਮੇਰੇ ਹਾਂ ਨਾ ਕਰ ਬਹਿਨੋਈ ਦੀ। ਯਾਰ ਚਲੋ ਸਾਡੀ ਭੈਣ ਆ ਯਾਰ ਤੇਰੇ ਘਰ ਸਾਡਾ ਉਹ ਪਿੰਡ ਤੂੰ ਵੀ ਆ ਭੈਣ ਨੂੰ ਛੱਡ ਤੂੰ ਯਾਰ ਤੁਸੀਂ ਭੈਣ ਦਾ ਘਰ ਆਪ ਜਾਣਦੇ ਉਹਦਾ ਯਾਰ ਦਿਲ ਵੱਡਾ ਕਰ ਉਹਦੀ ਦੇਖ ਤੂੰ ਯਾਰ ਨਾ ਦਿਲ ਵੱਡਾ ਕਰ 3-4 ਕੋ ਵਕਫਾ ਪਾ ਕੇ ਕੋ ਪੌਜ਼ ਲੈ ਕੇ ਗੱਲ ਚੇਂਜ ਕਰਕੇ ਗੱਲ ਕਰ ਲਾ ਤੇਰੇ ਕੋਈ ਗੱਲ ਇੱਥੋਂ ਲੈਟਰ ਕੋਲੇ ਤੇ ਤੋਂ ਵਾਲੇ ਕੁੱਟ ਮੈਂ ਚਿੱਟੀ ਪੱਟੀ ਦਾ ਰੋਲ ਲੈ ਕੇ ਜਾਈ ਮੂੰਹ ਵੀ ਬੰਨਣਾ ਵਾ ਲੈ ਲਾ ਨਾ ਕਰ ਯਾਰ ਇਦਾਂ ਆ ਜ਼ਿਆਦਾ ਗਲਤ ਗੱਲ ਕਰ ਇਹ ਕੁਝ ਜ਼ਿਆਦਾ ਹੋ ਗਿਆ ਉਹੀ ਵੀ ਤੂੰ ਜ਼ਾਲਮ ਇਨਸਾਨ ਆ ਤੈਨੂੰ ਪਤਾ ਹੀ ਨਹੀਂ ਹੈ ਯਾਰ ਸਾਰੀ ਜ਼ਿੰਦਗੀ ਦਾਗੀ ਫਲ ਖਾਦਾ ਵਾ ਤੈਨੂੰ ਪਤਾ ਕੀ ਲੱਗਣਾ ਵੀ ਅਸਲੀ ਫਲ ਦਾ ਕੀ ਇਹਨੇ ਖਤਮ ਹਾਂ ਮੈਂ ਖਾਦਾ ਹੋਰ ਜਾ ਦੇਖਿਆ ਹਿੱਲ ਗਿਆ ਪਾਗਲ ਹੋ ਗਿਆ ਸਫਰ ਦੇ ਗੱਲ ਦੱਸਣ ਲੱਗਾ ਜਾ ਛੋਟੇ ਛੋਟੇ ਮਰੂਦ ਘਰ ਲੈ ਕੇ ਮਾਂ ਦਾ ਸਕੀ ਮਾਂ ਦਾ ਫੋੜਾ ਫੇਕ ਉੱਠਣ ਵਾਲੇ ਬੰਦੇ ਅੱਛਾ ਮਾਮਾ ਚੱਲਦਾ ਉਹ ਤਨਖਾਹ ਬੰਦਾ ਵਾ ਤੈਨੂੰ ਕੀ ਪਤਾ ਯਾਰ ਤੇਰਾ ਖਿਆਲ ਨਾ ਕਰੀਏ ਸਾਥ ਨਾ ਕਰੀਏ ਤੇਰਾ ਬੱਚਾ ਭੁੱਖ ਨਾਲ ਬਿਲਕੁਲ ਅਸੀਂ ਉਹਨੂੰ ਦੁੱਧ ਨਹੀਂ ਮਿਲਿਆ ਲੇਕਿਨ ਤੂੰ ਉੱਪਰ ਤੁੱਕਲ ਵਧਾਉਣਿਆ ਸੀ ਨਹੀਂ ਯਾਰ ਹਲੋ ਜੀ ਆ ਜ਼ਰੀਆ ਮਿਲਦਾ ਕੀ ਜ਼ਰੀਆ ਕਿ ਦੇਤਾ ਬੰਦਾ? ਆ ਸਰੀਆ ਸਿਲਾ ਹੁੰਦਾ ਵਾ ਜ਼ਰੀਆ ਨਹੀਂ ਸਿਲਾ ਅੱਛਾ ਆ ਸਿਲਾ ਮਿਲਦਾ ਵਾ ਘਨੇਰੇ ਚੱਕ ਕੇ ਛੱਡ ਕੇ ਆਉਣਾ ਆਸਟ੍ਰੇਲੀਆ ਕੀ ਸਿਰਾ ਦੇ ਦਵਾਂ ਵੀ ਤੇਰੀ ਤੁਹਾਨੂੰ ਵੀ ਚੰਗੀ ਪਰੌਂਠੇ ਪਕਾਪਾ ਦੇਣ ਦੇ ਵੀ ਆਸਟ੍ਰੇਲੀਆ ਭਰਾਵਾ ਲੈ ਜੀ ਮਿਲਦੇ ਕੀ ਲਓ ਜੀ। ਕਰਤਾ ਤੂੰ ਮੈਨੂੰ ਦੱਸ ਦੇ ਤੁਹਾਨੂੰ ਵੀ ਅੱਧੇ ਪਾਸਪੋਰਟ ਤੇ ਪੈਸੇ ਤੂੰ ਦਿੱਤੇ ਆ ਜ਼ਾਲਮ ਗੰਦਾ ਬੰਦਾ ਯਾਰ ਤੂੰ ਯਾਰ ਇਹ ਕਰੀਏ ਜ਼ਾਲਮ ਕਹੀਏ ਗੰਦਾ ਕੀ ਦੋ ਹੈ ਹੀ ਆ ਇਸ ਤੋਂ ਮਜ਼ੀਦ ਕੰਮ ਵੱਧ ਅੱਛਾ ਗੰਦਾ ਉਹ ਤੋਂ ਜ਼ਾਲਮ ਸਾਰਾ ਕੁਝ ਹੈ ਚੰਗਾ ਮਸ਼ਵਰਾ ਨਾ ਦਈਏ ਤੈਨੂੰ ਨਾ ਤੂੰ ਨਾ ਤੇ ਮਸ਼ਵਰਾ ਯਾਰ ਆ ਜਿਹੜੀ ਤੂੰ ਐਂਡ ਤੇ ਬਕਵਾਸ ਕਰਨਾ ਇਹ ਤੇ ਵਾਕਈ ਗਲਤ ਹੈ। ਝਵਲਾ ਜਿਹਾ ਉਹ ਅੱਲਾ ਤੋਂ ਰਹਿ ਮੰਗੀ ਹੁੰਦੀ ਆ ਕੋ ਮਾਲਕ ਦੀ ਜ਼ਾਤ ਵੀ ਇੰਨੀ ਕੁ ਗੱਲ ਕਰ ਲੈ ਵੀ ਭਾਈ ਟਾਇਰ ਨਹੀਂ ਖੋਲਣੇ ਇੰਨੇ ਕੁ ਤੱਕ ਠੀਕ ਹੈ ਤੂੰ ਅੱਗੇ ਹੁਣ ਅੱਗੇ ਤੂੰ ਉਹਨੂੰ ਹੋਰ ਪਤਾ ਨਹੀਂ ਕਿੱਦਾਂ ਹਾਂ ਜੀ ਅੱਲਾ ਮਾਫ ਕਰੇ ਇਹ ਤਾਂ ਮੌਤ ਦਾ ਕੋਈ ਪਤਾ ਵਾ ਗੱਲ ਕਰਨ ਦਿਆਂ ਕੋਈ ਪਤਾ ਵਾ ਮੌਤ ਕਿੱਥੇ ਹੈ ਜੀ ਓਏ ਉੱਥੋਂ ਦਾ ਕਿਤੇ ਮਸੂਰੀ ਪਤਾ ਚੱਕ ਕੇ ਇਹਦੀ ਤਾਂ ਨਹੀਂ ਮੈਨੂੰ ਪਤਾ ਓਏ ਯਾਰ ਮੈਂ ਗੱਲ ਕਰਨ ਦਿਆਂ ਰਸਮੀ ਗੱਲ ਕਰਨ ਦਿਆਂ ਪਤਾ ਵਾ ਤੈਨੂੰ ਸਾਲੇ ਤੇ ਕੁਝ ਰੂਲ ਆਉਂਦਾ ਪੂਰੇ ਸਾਲ ਦਾ ਤੈਨੂੰ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ ਤੈਨੂੰ ਪਤਾ ਵਾ ਤੈਨੂੰ ਤਾਂ ਯਾਰ ਸਾਨੂੰ ਸਾਰਿਆਂ ਨੂੰ ਨਹੀਂ ਪਤਾ ਤੂੰ ਬੜਾ ਕਿਤੇ ਲਾ ਕਰਕੇ ਬੈਠਾ ਵੀ 31 ਨੂੰ ਤੇਰੀ ਡੈਥ ਵਾ ਤੈਨੂੰ ਬੜਾ ਪਤਾ ਵਾ ਹਥਿਆਰ ਹੋਣੀ ਚਾਹੀਦੀ ਹਥਿਆਰ ਨਹੀਂ ਇੰਨੀ ਨਹੀਂ ਹੋਇਆ ਤਿਆਦ ਇੰਨੀ ਨਹੀਂ ਹੋਣੀ ਚਾਹੀਦੀ ਪੁਰ ਕਰਾ ਲੈ ਤੂੰ ਯਾਰ ਅੱਲਾ ਤੈਨੂੰ ਚਵਲ ਜੀ ਜ਼ਿੰਦਗੀ ਦੱਸ ਦੇਵੇ ਯਾਰ ਲੰਬੀ ਮਿੱਠੇ ਟੈਨਸ਼ਨ ਨਾ ਲੈ ਤੂੰ ਯਾਰ ਸਭ ਕੁਝ ਓਕੇ ਓਏ ਕੱਲ ਚਵਲਾ ਮਾਰ ਨਾਲੇ ਵਸੀਅਤ ਲਿਖੇ ਜਾਈ ਸਾਹਿਬ ਜੀ ਪਤਾ ਕੀ ਪਿੱਛੋਂ ਰੋਲੇ ਬਣਦੇ ਓ ਯਾਰ ਆ ਭਰਾ ਇਹਦੇ ਮੁੰਡੇ ਮੈਂ ਦੀ- ਨਸੀਹਤ ਲੈ ਕੇ ਜਾਊਂਗਾ ਆਪਣੀ ਬੇਗਮ ਨੂੰ ਕਹਿ ਕੇ ਜਾਊਂਗਾ ਭਰਾਵਾ ਤੇਰਾ ਬੜੀ ਇਹਨੂੰ ਕਹਿ ਕੇ ਜਾਵਾਂਗਾ ਬਸ ਤੂੰ ਤੁਹਾਨੂੰ ਗੁੱਸਾ ਕਰਦਾ ਮਿੱਠੇ ਨਾ ਦਾ ਮੈਂ ਕੀਤਾ ਸਾਥ ਕਰਦੇ ਮੈਂ ਕਸਮ ਗੁੱਸਾ ਕਰਨ ਡਿਆ ਉਹ ਗੱਲ ਵੀ ਚੇਂਜ ਕਰ ਲਿਆ ਦੋ ਦੱਸੋ ਯਾਰ ਯਾਰ ਤੂੰ ਸਾਥ ਕਰਨਾ ਜੁਰਮ ਅੱਛਾ ਗੱਲ ਕਰੂਗਾ ਫਿਰ ਇਹ ਵੀ ਕੋਈ ਜਦੋਂ ਮੈਂ ਜਹਾਜ਼ 'ਚ ਬੈਠਾ ਨਾ
ਕਿਹੜੇ ਚ ਬੇਟਾ ਦਿਖਾ ਨਿਸ਼ਾਨੀ ਦੱਸ 1980 ਚ ਬੈਠਾ ਯਾਰ ਵੀ ਵੜਦਿਆਂ ਕੀ ਆਉਂਦਾ ਵਾ 2001 ਚ 2001 ਚ ਬੈਠਾ ਹੋਰ ਪੁੱਛ ਜੱਜ ਵੜਦਿਆਂ ਕੀ ਆਉਂਦਾ ਦੱਸ ਕੀ ਆਉਂਦਾ? ਚੌਂਕ ਹੁੰਦਾ ਵਾ ਕੀ ਹੁੰਦਾ ਵਾ ਵਿੱਚ ਯਾਰ ਮੈਨੂੰ ਨੀ ਪਤਾ ਜਹਾਜ਼ ਚ ਵੜਦੇ ਜਹਾਜ਼ ਵੜਦੇ ਸਾਰੇ ਇੱਕ ਵੱਡਾ ਬੁਆ ਉੱਥੇ ਖਲੋਤੀ ਹੁੰਦੀ ਹੈ ਵੈਲਕਮ ਵੈਲਕਮ ਉਹ ਵੈਸੇ ਜਿਹੜੇ ਜਹਾਜ਼ ਜਿਸ ਦੌਰ 'ਚ ਤੁਸੀਂ ਬੜੇ ਸੀ ਨਾ ਉਦੋਂ ਘੜੇਰੀਆਂ ਚੁੱਪਣ ਦਿੰਦੇ ਸੀਗੇ ਬਸ ਉਹੀ ਕੁਝ ਹੁੰਦਾ ਸੀਗਾ ਹੁਣ ਅਗਲੇ ਸਟੈਬਲ ਹੋ ਗਏ ਹੱਥ ਚੇਂਜ ਹੋ ਨਹੀਂ ਗਏ ਬਹੁਤ ਫਰਕ ਆ ਗਿਆ 2000 ਚ ਤੇ 2026 ਚ 25 ਸਾਲ ਚ ਬਹੁਤ 25 ਫਰਕ ਸਾਲਾਂ ਤਾਂ ਜੀ ਜਹਾਜ਼ ਦੇ ਪਿੱਛੇ ਮੈਨੂੰ ਹਜੇ ਵੀ ਉਹ ਯਾਰ ਉਦੋਂ ਯਾਦ ਆ ਨਾ ਉਦੋਂ ਜਾਂਦੇ ਅੱਜ ਹੋਰ ਦੁਨੀਆ ਉਦੋਂ ਕੋਣੀ ਵੀ ਕਾਲੇ ਸੀ ਜਹਾਜ਼ ਤੁਸੀਂ ਬਾਹਰ ਵੀ ਦੇਖ ਸਕਦੇ ਸੀ ਜਹਾਜ਼ ਹਾਂਜੀ। ਪੈਸੇਂਜਰਾਂ ਨੂੰ ਲੁੱਟੋ ਦਿੰਦੇ ਸੀਗੇ ਹੈ ਪੈਸੇਂਜਰਾਂ ਨੂੰ ਲੁੱਟੋ ਦਿੰਦੇ ਸੀ ਲੁੱਟੋ ਤਾਸ਼ ਦਿੰਦੇ ਸੀ ਔਰ ਨਹੀਂ ਯਾਰ ਜ਼ਿਆਦਤੀ ਉਤੋਂ ਜਿਸ ਬੰਦੇ ਦੀ ਜੇਬ 'ਚ 500 ਰੁਪਇਆ ਸੀ ਨਾ ਉਹ ਜਹਾਜ਼ ਨੂੰ ਪਾ ਦਿੰਦੇ ਰੋਕ ਥੱਲੇ ਕਿਆ ਮਤੋਂ ਆਉਂਦੇ ਉਹ ਥੱਲੇ ਲੱਗਣ ਲੱਗਾ ਉਹ ਐਡੇ ਮਾਠੇ ਜਹਾਜ਼ ਸੀ ਉਦੋਂ ਉਦੋਂ ਦੌਰ ਸੀ। ਔਰ ਸ਼ੁਕਰ ਕਰ ਨਾਲ ਪਤਾ ਨਹੀਂ ਤੇਰੇ ਵਾਲ ਸਾਰੇ ਕਿਤੇ ਕਾਂਟਾ ਵੇਚਿਆ ਸੱਸ ਦਾ ਕੋ ਤੂੰ ਡਕੈਤੀ ਕੀਤੀ ਆ ਤੈਨੂੰ ਲੈ ਕੇ ਹੱਜ ਤੇ ਇਹਦੇ ਤੁਸੀਂ ਤਾਂ ਵੈਗਨਲ ਸੋਰੀ ਨਹੀਂ ਹੈ ਲਓ ਜੀ ਅਸੀਂ ਮਾਫ ਕਰੇ ਤੂੰ ਮੌਲਾ ਮਾਫ ਨਹੀਂ ਯਾਰ ਤਬਾਗ ਰੱਖਦਾ ਯਾਰ ਚਬੜੀ ਆਏ ਮਾਫ ਕਰੇ ਤੂੰ ਮੌਲਾ ਮਾਫ ਕਰੇ ਲਓ ਜੀ ਭਲੇ ਦਾ ਜ਼ਮਾਨਾ ਹੀ ਹੈ ਨਹੀਂਗਾ ਨਹੀਂ ਹੈਗਾ ਆ ਗੱਲਾਂ ਨਾ ਕਰ ਨਹੀਂ ਛੱਡ ਦੇ ਤੂੰ ਤੁਸੀਂ ਵੀ ਨਾ ਭਾਜੀ ਕਰਿਓ ਖੁਦਾਰਾ ਤੁਹਾਡੀ ਮਿਹਰਬਾਨੀ ਆ ਯਾਰ ਤੁਸੀਂ ਯਾਰ ਉਸਤਾਦ ਜੀ ਨੂੰ ਗਾਣਾ ਸੁਣਾਓ ਮੈਂ ਤੇਰੇ ਨਾਲ ਹੀ ਹੋਣਾ ਵਾ ਤੁਸੀਂ ਗਾਣਾ ਸੁਣਾਓ ਮਾਹੌਲ ਨੂੰ ਜਰਾ ਚਾਹ ਚੇਂਜ ਕੀਤਾ ਜਾਏ ਐਤਵਾਰ ਕੀ ਹੈ ਮੇਰੇ ਐਤਵਾਰ ਕੀ ਹੱਥ ਤੀ ਨੋਬ ਜੋਟੋ ਸਾਹਿਬ ਜਿਹੜੀ ਗੱਲ ਨਹੀਂ ਹੈ ਗਦਲ ਨਹੀਂ ਹੈ ਉਹਦੀ ਟਿਕਟੌਕ ਸੁਣਾਉਣੇ ਨੇ ਸਾਜੀ ਕਿੰਨਾ ਤੇਜ਼ ਬੋਲਣ ਡਿਆ ਵਾ ਮਕਾਉਣ ਡਿਆ ਪਤਾ ਨਹੀਂ ਪਾ ਸਾਜੀਦਾ ਤੂੰ ਕੀ ਕਿਹਾ ਸੀਗਾ ਭਾਜੀ ਆਪਾਂ ਫੂਡ ਜਿਹਨੇ ਬਲੌਗਿੰਗ ਵੀ ਤੇਰੀ ਜਗ੍ਹਾ ਫੇਵਰੇਟ ਕੀਤੀ ਉੱਥੋਂ ਆਵਾਜ਼ ਆਉਂਦੀ ਕੀ ਕਿਹਾ ਸੀਗਾ ਭਾਜੀ ਫੂਡ ਬਲੌਗਿੰਗ ਦਾ ਤੁਹਾਨੂੰ ਕੀ ਕਿਹਾ ਤੁਸੀਂ ਦੋਵਾਂ ਨੇ ਸ਼ੋਅ ਕਢਾਉਣਾ ਫੂਡ ਬਲੌਗਿੰਗ ਦਾ ਮੈਂ ਲੈ ਕੇ ਨਾ ਯਾਰ ਨਾ ਹੁੰਦਾ ਕੋਈ ਬਕਵਾਸ ਨਾ ਕਰੀ ਨਹੀਂ ਸਾਹ ਜੀ ਮੈਂ ਇਹ ਕਹਿੰਦਾ ਨਾ ਨਾ ਯਾਰ ਚੁੱਪ ਕਰ ਜਾਣਾ ਹੁਣ ਤੈਨੂੰ ਕਿਹਾ ਕੱਪੜੇ ਦੇ ਜਵੇ ਨਾ ਕਿਸੇ ਨੂੰ ਆਪਣੇ ਕੱਪੜੇ ਕੋਈ ਜੁੱਤੀ ਕੋਈ ਦੇ ਜਵੇ ਕਿਉਂ ਨੰਗਾ ਜਾਣਾ ਉੱਥੇ ਤੇ ਨਹੀਂ ਨਹੀਂ ਜਿਹੜੇ ਇੱਥੇ ਭਾਜੀ ਮੈਂ ਛੱਡ ਕੇ ਕੱਪੜੇ ਲੈ ਜਾ ਕੇ ਨਹੀਂ ਜਾਊਂਗਾ ਉੱਥੇ ਛੱਡ ਜਾਊਂ ਜਿਹੜੇ ਛੱਡ ਕੇ ਜਾਂਦੇ ਕਿਸੇ ਗਰੀਬ ਬੰਦੇ ਨੂੰ ਦੇ ਜਵੇ ਨਹੀਂ ਨਹੀਂ ਇੱਕ ਤਾਂ ਭਲਾ ਹੋ ਜੂ ਕਿਸੇ ਦਾ ਦੇਖ ਮੈਂ ਪਾ ਕੇ ਨਹੀਂ ਜਾਊਂਗਾ ਮੈਂ ਨੰਗਾ ਹੀ ਬਹਿ ਜਾਊਂ ਵਿੱਚ ਸਹੀ ਨਹੀਂ ਮਸਤ ਟੈਬ ਲਓ ਨਹੀਂ ਨਹੀਂ ਯਾਰ ਇਹੋ ਜਿਹੀਆਂ ਗੱਲਾਂ ਨਾ ਕਰੋ ਤੇ ਲੈਣ ਦੇਣ ਕਿਹਨੇ ਕਲੀਅਰ ਕਰਨੇ ਪਿੱਛੋਂ ਆਹੋ ਕਈ ਪੁੱਛਣ ਆ ਮੈਂ ਗੁਜਰ ਤੇ ਆਪਰੇਸ਼ਨ ਨਹੀਂ ਕਰਾਉਣਾ ਫਿਰ ਆਦਾ ਆਪਰੇਸ਼ਨ ਨੱਕ ਓਏ ਕਰ ਆਪਰੇਸ਼ਨ ਜਿਹੜਾ ਆ ਕੇ ਆ ਕੇ ਤੈਨੂੰ ਉਮੀਦ ਆ ਇਨਸ਼ਾਅੱਲਾ ਕਿ ਆਪਰੇਸ਼ਨ ਹੋ ਜਾਏਗਾ ਜਦੋਂ ਕਹਿੰਦੇ ਇੰਨੇ ਬੰਦੇ ਗੱਲਾਂ ਕਰਦੇ ਹੋ ਨਾ ਬੰਦਾ ਖੈਰ ਨਹੀਂ ਵਾਪਸ ਆਉਂਦਾ ਅੱਲਾ ਖੈਰ ਕਰੇ ਇਨਸ਼ਾਅੱਲਾ ਅੱਲਾ ਬਕਵਾਸ ਨਾ ਕਰ ਓਏ ਇਹਨੂੰ ਕਰ ਦਿਓ ਉੱਤੇ ਆ ਥੋੜਾ ਦਿਲ ਆ ਯਾਰ ਉਹਨੂੰ ਨਾ ਤੰਗ ਕਰੋ ਬਾਅਦ ਯਾਰ- ਚ ਜਾ ਕੇ ਸੱਚੀ ਮੁੱਚੀ ਉਸਤਾਦ ਜੀ ਪਰੇਸ਼ਾਨ ਹੋ ਸੱਚੀ ਜਾਂਦਾ। ਮੈਂ ਸੱਚੀ ਤੂੰ ਉਹਦੇ ਨਾਲ ਆ ਕੇ ਤੂੰ ਚੇਦਾ ਮੈਨੂੰ ਤੇ ਤੇਰੀ ਨਹੀਂ ਸਮਝ ਆਉਂਦੀ ਇਹ ਅਦਬੂ ਆ ਜਾਈਏ ਸਾਜੀ ਇਹ ਤਾਂ ਨਹੀਂ ਨਾ ਲੇਕਿਨ ਉਹਨੂੰ ਤੁਸੀਂ ਗੱਲਾਂ ਕਰਨੀਆਂ ਤੇ ਇੰਜ ਦੀਆਂ ਕਰ ਲਓ ਕਿ ਜਹਾਜ਼ ਚੋਂ ਕੁੱਟ ਪੈ ਗਈ ਇਹ ਹੋ ਗਿਆ ਅੱਜ ਦੀ ਕਾਮੇਡੀ ਕਰ ਲਓ ਟਰੈਕ ਹੁੰਦਾ ਵਾ ਨਾ ਟਰੈਕ ਕਾਮੇਡੀ ਨਹੀਂ ਸਾਹ ਜੀ ਮੈਂ ਸਮਝਾ ਰਿਹਾ ਸਫਰ ਆ ਸਮਝਾ ਕੇ ਤੂੰ ਸਾਲਿਆ ਤੂੰ ਸਿਆਸਤ ਟੀਚਰ ਅੰਕਲ ਨੂੰ ਸਮਝਾਈ ਜਾਂਦਾ ਵਾ ਸਾਈਕਲ ਮੈਂ ਕਿ ਤੇਰੀ ਕਿੰਨੀ ਕਮਾਂਦਾ ਵਾ ਤੇਰੀ ਮੰਨ ਕੇ ਮੈਂ ਕਿਹੜਾ ਕੋ ਵੱਡਾ ਫੈਸਲਾ ਕੀਤਾ ਵਾ ਦੱਸ ਕਿਉਂ ਮੈਂ ਤੇਰੀ ਮੰਨਾਂ ਤੂੰ ਮੈਨੂੰ ਸਲਾਹ ਨਹੀਂ ਲੈਣੀ ਤੂੰ। ਇਹ ਕੀ ਕਰਨ ਡਿਆ ਸਲਾਹ ਨਹੀਂ ਲੈਣੀ ਤੂੰ ਨਹੀਂ ਮੈਂ ਨੀ ਤੇਰੀ ਲੈਣੀ ਦੱਸ ਸਲਾਹ ਹੋਰ ਦੱਸ ਉੱਠ ਤੂੰ ਚੱਲ ਭੱਜ ਦੱਸ ਯਾਰ ਅਸੀਂ ਕਿਤੇ ਭਲਾ ਕਰਨ ਦੇ ਤੂੰ ਦੱਸਣ ਨਹੀਂ ਨਹੀਂ, ਭਲਾ ਕਿਹੜਾ ਕਰਨੇ ਆ ਤੂੰ ਇਹ ਭਲਾ ਕਿੱਥੋਂ ਆ ਹਥਿਆਤੀ ਤਦਾਬੀਰ ਦੱਸਣ ਦੇ ਉਹ ਯਾਰ ਇhtiyati ਰਹਿਣ ਤੇ ਤੂੰ ਇੱਥੇ ਕਈ ਉਦਾਂ ਹੀ ਲੱਗੇ ਜਾਂਦੇ ਬਾਅਦ ਚ ਹੋ ਹੀ ਜਾਂਦਾ ਸਾਰਾ ਕੁਝ ਇਹ ਭਲਾ ਹੁੰਦਾ ਹੀ ਕਿਉਂ ਤੈਨੂੰ ਮਨਾ ਕਰਤਾ ਮੈਨੂੰ ਵੀ ਡਰਾਤਾ ਇਹ ਹੁੰਦਾ ਭਲਾ ਮਾਫ ਕਰੀ ਤੂੰ ਮੌਲਾ ਮਾਫ ਕਰੀ ਮਾਫ ਕਰੀ ਤੂੰ ਮੌਲਾ ਮਾਫ ਕਰੀ ਮਾਫ ਕਰੀ ਤੂੰ ਮੌਲਾ ਮਾਫ ਕਰੀ ਹੋਰ ਕੁਝ ਵੀ ਵੱਜ ਜਾਂਦਾ ਨਾ ਇਹ ਕੋਲ ਲੈਣ ਸੀ ਫੜੀ ਜਾਣੀ ਇਹਦੀ ਕਿੱਡੀ ਫੜੀ ਜਾਣੀ ਯਾਰ ਇਹਦਾ ਥੋੜੇ ਦਿਲ ਦਾ ਵਾ ਨਾ ਕਰੋ ਘਰ ਜਾ ਕੇ ਉਸਤਾਦ ਜੀ ਸੱਚੀ ਮੁੱਚੀ ਰੋਂਦਾ ਵਾ ਕਿ ਯਾਰ ਕਿਉਂ ਹੋ ਗਿਆ ਇਹ? ਅੱਲਾ ਖੈਰ ਕਰੇਗਾ ਹੁਣ ਉਹ ਸੁਣਾ ਦਿਓ ਅਨੋਪ ਜਲੋਟਾ ਸਾਹਿਬ ਦਾ ਗਾਣਾ ਕਿਹੜਾ? ਗਜ਼ਲ ਜਿਹੜੀ ਟਿਕਟੌਕ ਤੇ ਨਹੀਂ ਮੈਨੂੰ ਹੁਣ ਕਦੋਂ ਆਉਂਦੀ ਹੈ ਯਾਰ ਮੈਂ ਤੁਹਾਨੂੰ ਦੱਸਦਾ ਕਿਹੜੀ ਸੀਗੀ ਇਤਵਾਰ ਕੀ ਆਤੀ ये कितने इतबार की हत्ती मर गए हम खुली रही आंखें ये मेरे इंतजार की हत्ती ਆਤੀ ਅੱਛਾ ਨਹੀਂ ਉਸਦਾ ਉਸਤਾਦ ਜੀ ਆਪਰੇਸ਼ਨ ਵਾਲੇ ਸ਼ੋਅ ਦੀਆਂ ਗੱਲਾਂ ਆਈਆਂ ਗੇਟ ਤੇ ਜਾ ਕੇ ਸੱਚੀ ਮੁੱਚੀ ਭਾਈ ਦਾਨਿਸ਼ ਨੂੰ ਤੇ ਮੈਨੂੰ ਭਲਾ ਕੀ ਕਹਿੰਦਾ ਯਾਰ ਕਿਉਂ ਗੱਲਾਂ ਕਰਦੇ ਨਾ ਮੇਰਾ ਤਾਂ ਦਿਲ ਹੀ ਚਲੇ ਜਾਈ ਜਾਣ ਲੈ ਡਿਆ ਲਓ। ਮੈਂ ਕਿਹਾ ਕੁਛ ਨਹੀਂ ਹੁੰਦਾ ਜੀ। ਟਿਕ ਟਿਕ ਵਾਲੀ ਤਸਵੀਰ ਸੱਚ ਲੈ ਲਈ ਰਾਤ ਜ਼ਰੂਰੀ ਹੁੰਦੀ ਉਮਰ ਚ ਬਾਅਦ ਵਿਰਤ ਬੁਰਤ ਕਰਦਾ ਜੀ ਆਵਾਜ਼ ਤਾਂ ਲੱਗ ਦਿੱਤੀ ਹੈ ਪੋਟਿਆਂ ਦਾ ਕਰਨ ਰਹੀ ਹੈ ਲੱਗ ਦਿੱਤੀ ਟਿਕ ਟਿਕ ਵਾਲੀ ਉਹ ਜਿਹੜੀ ਉਹ ਵੀ ਪੋਟੇ ਭੁੱਲ ਜਾਂਦੀ 8ਵੇਂ 9ਵੇਂ ਚ ਜਾ ਕੇ ਹਾਂ ਉਹ ਉਂਗਲ ਭੁੱਲ ਜਾਂਦੀ ਕਿਹੜੀ ਸੀ ਆ ਚਰੀ ਐਪ ਜਿਹੜੀ ਪੋਟੇ ਤੇ ਕਰ ਰਹੀ ਹੈ ਜ਼ਿਕਰ ਤੇ ਵੇ ਕਾਕਾ ਵੇ ਭੁੱਲ ਚੱਲ ਗਏ ਸ਼ੁਰੂ ਤੋਂ ਚਲੋ ਠੀਕ ਆ ਭਾਈ ਜਾਓ ਯਾਰ ਚਲੋ ਜਾਣ ਲੈ ਖੈਰ ਸਾਹਿਬ ਜਾਣ ਦਿਓ ਤੁਹਾਨੂੰ ਨਾਲ ਤੁਸੀਂ ਜਾਓ ਖੈਰ ਨਾਲ ਜਾਓ ਖੈਰ ਨਾਲ ਆਓ ਉਸਤਾਦ ਜੀ ਅੱਲਾਹ ਤਾਲਾ ਤੁਹਾਡਾ ਟੂਰ ਕਾਮਯਾਬ ਕਰੇ ਲਾਫਾ ਯਾਰ ਨਹੀਂ ਨਹੀਂ ਦਾਰਸ਼ ਤਾਂ ਆਖਰੀ 2 ਮਿੰਟ ਚ ਕੀ ਸਿੱਧੇ ਹੋਏ ਨੇ ਇਹਦੇ ਸਟਾਰ ਸਾਡੀ ਜੀ ਸ਼ੁਗਲ ਸੀ ਨਾ ਉਹ ਤੇ ਸਾਡੀ ਹਾਂ। ਤੁਹਾਡੀਆਂ ਖੈਰਾਂ ਮੰਗ ਖੈਰ ਨਾ ਜਾ ਖੈਰ ਮੇਰਾ ਨਾ ਯਾਰ ਦੀ ਇਹ ਬੜੀ ਵੱਡੀ ਅਚੀਵਮੈਂਟ ਹੈ ਕਿ ਤੂੰ ਇਹਨਾਂ ਨੈਣ ਅੱਛਾ ਐਡਜਸਟ ਹੋ ਗਏ ਹੈ ਹਾਂ ਇਹ ਬੜੀ ਇਨਸਾਨੀਅਤ ਦੀ ਸਾਡੇ ਵਾਸਤੇ ਨਿਮਾਹ ਫਿਕਰੀਆ ਹੋਇਆ ਕਿ ਤੂੰ ਸਾਡੇ ਫਿਰਨ ਡਿਆ ਸਿਰ ਸਦਕਾ ਦੇ ਕੇ ਜੀ ਸਿਰ ਤੋਂ ਬਾਹਰ ਕੇ ਸਾਰਾ ਕੁਝ ਬਲੈਡ ਮੈਨੇ ਜਗ੍ਹਾ ਕੁੰਡੀ ਖੁੱਲੀ ਰੱਖੀ
ਸਦਕਾ ਤੇਰੇ ਘਰ ਘਮਾ ਕੇ ਸੁੱਟਾਂਗਾ। ਆ ਬਲੱਡ ਲੋ ਹੋਣ ਡਿਆ ਉਸਤਾਦ ਜੀ ਦੇਖੋ ਆ ਠੰਡਾ ਹੋ ਗਿਆ ਜੀ ਸਮਾਂ ਚੈੱਕ ਕਰੋ ਉਹ ਸੱਚੀ ਟਿੱਕੇ ਸਪਰੈਟ ਲੈ ਕੇ ਆਈ ਦੀ ਹੁੰਦੀ ਆ ਯਾਰ ਮੈਨੂੰ ਤਾਂ ਵੀ 9 ਵਜੇ ਫੜਨ ਲੱਗ ਗਿਆ ਵਾ, ਦੇਖ ਤਾਂ ਸਹੀ। ਲੇਕਿਨ ਮਿੱਠਾ ਜੀ ਤੁਸੀਂ ਬਿਲਕੁਲ ਨਹੀਂ ਘਬਰਾਣਾ। ਨਹੀਂ ਮੈਂ ਕਿਤੋਂ ਘਬਰਾਉਣਾ, ਮੈਂ ਜਾਣਾ ਹੀ ਨਹੀਂ। ਜੇ 9 ਘੰਟੇ ਤੁਸੀਂ ਜਹਾਜ਼ 'ਚ ਰਹਿਣਾ ਨਾ, ਤੁਸੀਂ ਸਮਝ ਲਓ ਤੁਹਾਡੀ ਮਾਂ ਵਾ, ਉਹਨਾਂ ਨੇ ਉਸ ਹਿਸਾਬ ਨਾਲ ਤੁਹਾਡੀ ਕੇਅਰ ਕਰਨੀ। ਲੇਕਿਨ ਹਾਂ ਤੂੰ ਸਾਡੀ ਮਾਂ ਦਾ ਕੀਤਾ ਤਾਂ ਕੀ ਦੇ ਤੂੰ ਜਾਏ ਹੁਣ ਮੇਰੀ ਮਾਂ ਵਾ, ਮੇਰੀ ਮਾਂ ਨੂੰ ਚੱਕ ਮਾਰਨ ਡਿਆ 35,000 ਤੋਂ ਕਹਿੰਦਾ ਜਹਾਜ਼ ਥੱਲੇ ਬਚਣਾ ਵਾ। ਉਹ ਤਾਂ ਚਵਲ ਹੈ ਨਾ, ਇਹ ਗੰਦਾ ਬੰਦਾ ਵਾ, ਜ਼ਾਲਮ ਵੀ ਆ। ਹਰ ਚਾਹੀ ਆ। ਜੇ ਕਰੇ ਉਹ ਬਾਂਬ ਰੋਲੇ ਜੇ ਚੱਲ ਉਹ ਟ੍ਰਾਈਬ ਬਰੂਦਾ ਜਿਹੜਾ ਬਾਂਬ ਰੋਲਾ ਜਿਹੜਾ ਵਾ, ਉਹ ਖਿੱਚ ਲਵੇ। ਅਮਰੂਦਾ ਤਾਂ ਇਹ ਹਾਂ ਉਸਤਾਦ ਜੀ ਸਮੁੰਦਰ ਦੀਆਂ ਕਈ ਛੱਲਾਂ ਤੁਸੀਂ ਸਾਰੀ ਜ਼ਿੰਦਗੀ ਆ ਵੇਖੀਆਂ ਨਾ, ਸਮੁੰਦਰ ਦੀਆਂ ਛੱਲਾਂ ਆ ਲੀਆਂ ਵਾ ਵਿਚਕਾਰ ਓਏ ਸਪਰਿੰਗ ਟਾਇਰ ਉਹਨੂੰ ਦੱਸ ਭਾਈ, ਮੈਂ ਤਾਂ ਸੁੱਤੇ ਹੋਣਾ। ਲਓ ਜੀ ਬਾਬਾ ਫਰੀਦ ਹੋਟਲ ਕੋਇਟਾ ਕੈਫੇ, ਇਹ 2 ਪਲੇਸਾਂ ਤੋਂ ਇਲਾਵਾ ਬੰਦਾ ਤੀਜੀ ਪਲੇਸ ਤੇ ਗਿਆ ਮੈਨੂੰ ਪਾ ਲੈਣਾ। 24 ਘੰਟੇ ਕਿਤੇ ਵੀ ਪਤਾ ਕਰ ਸਕਦੇ ਬਾਬਾ ਫਰੀਦ ਹੋਟਲ ਤੇ ਬੈਠਾ ਵਾ ਜਾਂ ਕੋਇਟਾ ਕੈਫੇ ਤੇ ਬੈਠਾ, ਬਸ ਆ ਜਾ ਕੇ ਜਾਂ ਅੰਮ੍ਰਿਤਸਰ ਦੀ ਬੈਠੇਗਾ। ਤੈਨੂੰ ਕਿਤਾ ਪਤਾ ਹੈ ਵੀ ਹੋਣੇ ਆ, ਕਿਤਾ ਪਤਾ ਤੈਨੂੰ? ਯਾਰ ਸਰਚਾ ਕਰਦੇ ਆ, ਅਸੀਂ ਦੇਖਦੇ ਆ। ਤੇਰੇ ਮੋਬਾਈਲ ਜਿਹੜੀ ਸਿਮ ਵਾ ਬੰਦ ਵਾ, ਪੀਟੀਏ ਪ੍ਰੂਫ ਨਹੀਂ ਹੈ। ਸਰਚ ਕਿੱਥੇ ਕਰਦੇ ਸਰਚ ਕਿੱਥੇ ਕਰਦੇ? ਸਹੀ ਗੱਲ। ਔਰ ਫੜ ਤੜ ਕੇ ਤੂੰ ਲਾਈਵ ਆਉਂਦੇ ਕਦੀ ਦਲਾਵ ਦੇ ਕਰ ਚ ਆਇਦਾ ਵਾ, ਕਦੀ ਕਿਸੇ ਕੰਧ ਨਾਲ ਬੈਠਾ ਤਾਂ ਤੂੰ ਲਾਈਵ ਤੇ ਤੇਰੀ ਪ੍ਰੋਪਰ ਇੱਕ ਸੈਟਅਪ ਨਹੀਂ ਹੈ। ਲਾਈਵ ਆਤਾ ਤੇ ਬੋਲਦਾ ਹੀ ਨਹੀਂ। ਹੁਣ ਜਗ੍ਹਾ ਉਹ ਐਸੀ ਹੈ ਕਿ ਬੋਲਣਾ ਨਹੀਂ ਹੁੰਦਾ। ਉੱਧਰ ਲਾਈਵ ਆਇਆ ਹੁਣ ਅਗਲੇ ਨੇ 8 ਘੰਟੇ ਲਾਈਵ ਬਣਾਓ, 7 ਘੰਟੇ ਤਸਵੀਰ ਤੇ ਆਉਂਦਾ, ਪਤੋਂ ਪਿੱਛੋਂ ਬੈਕਗ੍ਰਾਉਂਡ ਤਕਾਉਣ ਵਾਲਾ ਨਹੀਂ ਹੈ। ਪਤਾ ਕਿੱਥੇ ਬੈਠਾ ਵਾ, 5-7 ਬੈਠਾ ਤੇ ਲਾਈਵ। ਉਹਨਾਂ ਨੇ ਸਾਰੀਆਂ ਚੀਜ਼ਾਂ ਮਿੱਠੇ ਰੱਖੀਆਂ। ਫਸਟ ਏਡ ਵਾਲਾ ਡੱਬਾ ਵਿੱਚ ਪਿਆ, ਤੈਨੂੰ ਕੁਝ ਹੋਏਗਾ ਉਸੇ ਟਾਈਮ ਉਹ ਨੰਬਰ ਯਾਰ ਉਹ ਹਾਦਸਾ ਦੀ ਉਹ ਗੱਡੀ ਕਿਹਦੇ ਨਾਮ ਆ ਸੱਚ ਸੁਜ਼ੂਕੀ ਵੈਗਨਰ? ਮੈਂ ਕਰਕੇ ਜਾਊਂਗਾ ਨਾਮ, ਤੇਰੇ ਟੈਨਸ਼ਨ ਲੈ ਲੈ, ਤਾਂ ਲੱਗੂਗਾ ਤੁਹਾਡਾ ਨਾਮ ਹੋ ਗਈ ਉਹ। ਉਸਤਾਦ ਜੀ ਆਹ ਤੁਸੀਂ ਬਾਅਦ ਚ ਵਿਕੇ ਨਾ। ਉਹ ਜਿਹੜੇ ਜਹਾਜ਼ ਦੇ ਬਲਬ ਹੁੰਦੇ ਨੇ ਤਾਂ ਉੱਥੇ ਕਿਹੜਾ ਸੂਰਜ ਹੋਣਾ ਵਾ? ਜਹਾਜ਼ ਦੀ ਲਾਈਟਿੰਗ ਵੇਖ ਵੇਖ ਤੁਸੀਂ ਹਵਾਦਾਰ ਹੋ ਜਾਣਾ ਕਿ ਯਾਰ ਆ ਬਲਬ 3-4 ਘੰਟੇ ਤੋਂ ਬਲਬ ਹੀ ਚੱਲੀ ਜਾ ਰਿਹਾ। ਤੁਸੀਂ ਕਹਿੰਦੇ ਯਾਰ ਆ ਬੰਦ ਕਰੇ ਕਿਸੇ ਤਰੀਕੇ ਨਾਲ। 40 ਫਿਲਮਾਂ ਭਰ ਕੇ ਲੈ ਕੇ ਜਾਣੀਆਂ। ਇਹਨਾਂ ਨੂੰ ਪੁੱਛੇਦਾ ਕਿ ਇਹਨੇ ਕੀ ਕਰਨਾ। ਤੁਸੀਂ ਕੀ ਕਰਨਾ ਵਾ ਯਾਰ? ਮੈਂ ਭਰਾਵਾ ਤੁਸੀਂ ਦੱਸਣ ਨਹੀਂ, ਮੈਂ ਕਿਹੜਾ ਉਸ ਵਿੱਚ ਬਹਿਣਾ ਵਾ, ਮੈਂ ਤਾਂ ਪੈਰਾਸ਼ੂਟ ਤੇ ਹੋਣਾ ਵਾ। ਹਾਂ ਮੈਂ ਤਾਂ ਟੂਬ 'ਚ ਹੀ ਆ। ਜਾਂ ਟੂਬ ਚ ਆ ਜਾਂ ਸਿਲੰਡਰ ਬਣਿਆ ਵਾ, ਮੈਂ ਪਹਿਲੇ ਸਿਲੰਡਰ ਦੀ ਗੈਸ ਭਰਾਉਣ ਚੱਲ ਜੂਗਾ, ਆਪਣੀ ਚੀਜ਼ਾਂ ਪੂਰੀਆਂ ਕਰਾਂਗੇ। ਸਹੀ ਨਹੀਂ ਲੋ ਜੀ